पंजाब के ਵੱਖ-ਵੱਖ ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਕਾਰਨ ਪ੍ਰਭਾਵਿਤ ਹੋਏ ਨੇ। ਇਸੇ ਨੂੰ ਲੈ ਕੇ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਦੇ ਕੰਮਕਾਜ ਤਬਾਹ ਹੋ ਗਏ, खेती ਤਬਾਹ ਹੋ ਗਈ, ਪਸ਼ੂਆਂ ਦਾ ਚਾਰਾ ਤਬਾਹ ਹੋ ਗਿਆ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ। ਤਾਂ ਇਸੇ ਨੂੰ ਲੈ ਕੇ ਅਜਨਾਲਾ ਦੇ ਘੋਨੇਵਾਲਾ ਪਿੰਡ ਦੇ ਵਿੱਚ ਮੌਜੂਦ ਹਾਂ। ਤਾਂ ਇੱਥੇ ਸਭ ਤੋਂ ਪਹਿਲਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਜਿਹੜੀ ਇੱਥੇ ਪੁੱਤਾਂ ਦੇ ਵਾਂਗ ਪਾਲੀ ਹੋਈ ਫਸਲ ਸੀ ਉਹ ਵੀ ਬਰਬਾਦ ਹੋ ਚੁੱਕੀ ਹੈ। ਜਿਹੜੀ ਤੂੜੀ ਸੀ ਜਾਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਉਹ ਵੀ ਬਰਬਾਦ ਹੁੰਦਾ ਇੱਥੇ ਨਜ਼ਰ ਆ ਰਿਹਾ। ਤਾਂ ਸਭ ਤੋਂ ਪਹਿਲਾਂ ਇੱਕ ਇਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਘਰ ਬਣਾਇਆ ਹੋਇਆ ਸੀ, ਕੋਠੀ ਸੀ, ਇਹ ਵੀ ਤਬਾਹ ਹੋ ਚੁੱਕੀ ਹੈ। ਤੇ ਇਹਦੇ ਸਮੇਤ ਇਸੇ ਪਿੰਡ ਦੇ ਬਹੁਤ ਸਾਰੇ ਹੋਰ ਘਰ ਨੇ ਜਿਹੜੇ ਅੱਜ ਤੋਂ ਕੁਝ ਦਿਨ ਪਹਿਲਾਂ ਸੁੱਖਾਂ ਦੇ ਨਾਲ ਵਸਦੇ ਸੀ, ਪਰ ਅੱਜ ਉਹ ਜਿਹੜੇ ਘਰ ਨੇ ਉਹ ਚਕਨਾਚੂਰ ਹੋ ਚੁੱਕੇ ਨੇ। ਤਾਂ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਸੰਦਾਂ ਦੀਆਂ ਵੀ, ਖੇਤੀ ਵਾਲੇ ਸੰਦਾਂ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਵਹਿਣ ਕਰਕੇ ਜਿਹੜੇ ਖੇਤੀ ਵਾਲੇ ਸੰਦ ਨੇ ਉਹ ਵੀ ਜੰਗਾਲੇ ਗਏ ਨੇ। ਤਾਂ ਇਸੇ ਨੂੰ ਲੈ ਕੇ ਇਸ ਘੋਨੇਵਾਲਾ ਪਿੰਡ ਦੇ ਵਿੱਚ ਮੌਜੂਦਾ ਤਾਂ ਇੱਥੋਂ ਦੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਇਹ ਫਸਲਾਂ ਦੀਆਂ ਤਸਵੀਰਾਂ ਨੇ, ਕਿਉਂਕਿ ਜਿਹੜੇ ਕਿਸਾਨ ਨੇ ਉਹ ਪੁੱਤਾਂ ਦੇ ਵਾਂਗ ਫਸਲਾਂ ਨੂੰ ਤਿਆਰ ਕਰਦੇ ਨੇ, ਪਰ ਜਦੋਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਫਸਲਾਂ ਦੀ ਬਰਬਾਦੀ ਹੋ ਜਾਂਦੀ ਹੈ, ਕਿਸਾਨਾਂ ਦਾ ਇੱਕੋ ਸਹਾਰਾ ਹੁੰਦਾ ਹੈ, ਫਸਲ ਤੇ ਓਟ ਹੁੰਦੀ ਹੈ, ਛਮਾਈ ਫਸਲ ਆਉਂਦੀ ਹੈ। ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਉਹਨਾਂ ਦੀਆਂ ਕਿਆਸ ਰਾਈਆਂ ਤੇ ਬਹੁਤ ਸਾਰੇ ਹੋਰ ਜਿਹੜੇ ਮਨ ਦੇ ਵਿੱਚ ਸੰਕਲਪ ਹੁੰਦੇ ਨੇ। ਪਰ ਇਸੇ ਨੂੰ ਲੈ ਕੇ ਜਿਹੜੀ ਫਸਲ ਹੈ ਬਹੁਤ ਸਾਰੇ ਇਲਾਕਿਆਂ ਦੀ ਤਬਾਹ ਹੁੰਦੀ ਹੋਈ ਨਜ਼ਰ ਆ ਰਹੀ ਹੈ। ਪਿੰਡ ਦੇ ਵਸਨੀਕ, ਪਿੰਡ ਦੇ ਮੋਹਤਬਰ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਤਾਂ ਬੜੀ ਦੁੱਖ ਵਾਲੀ ਗੱਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ, ਪਿੰਡ ਦੇ ਵਿੱਚ ਪਾਣੀ ਭਰ ਜਾਣ ਕਰਕੇ ਇੰਨੀ ਜ਼ਿਆਦਾ ਬਰਬਾਦੀ ਹੋ ਗਈ ਜੀ। ਪੱਤਰਕਾਰ ਸਾਹਿਬ, ਤੁਸੀਂ ਸਾਰੇ ਦੇਖ ਰਹੇ ਹੋ, ਬਰਬਾਦੀ ਤਾਂ ਬਹੁਤ ਹੋਈ ਆ, ਪਰ ਜੋ ਮਹਾਰਾਜ ਨੂੰ ਮਨਜ਼ੂਰ ਆ ਆਪਾਂ ਉਹਨੂੰ ਮੰਨਣਾ ਚਾਹੀਦਾ ਵਾ, ਉਹਦਾ ਭਾਣਾ ਜਿਹੜਾ ਮੰਨਣਾ ਚਾਹੀਦਾ ਵਾ। ਕਿਉਂਕਿ ਆਪਾਂ ਆਖੀਏ ਸਾਡਾ ਸਾਰਾ ਕੁਝ ਤਬਾਹ ਹੋ ਗਿਆ ਵਾ, ਪਰ ਉਹ ਅਕਾਲ ਪੁਰਖ ਬੈਠਾ ਵਾ, ਉਹ ਕਹਿੰਦੇ ਵੀ ਪੱਥਰਾਂ ਦੇ ਵਿੱਚ ਜਿਹੜਾ ਕੀੜਾ ਹੁੰਦਾ ਉਹਨੂੰ ਵੀ ਰਾਸ਼ਨ ਪਹੁੰਚਾ ਦਿੰਦਾ ਵਾ, ਉਹਨੂੰ ਫਿਕਰ ਹੈ ਸਾਡਾ ਸਾਰਾ ਕੁਝ ਪਹੁੰਚਾਵੇਗਾ। ਸੋ ਪਿੰਡ ਘੋਨੇਵਾਲ ਜਿਹਦੀ ਕਿ 1000 ਏਕੜ ਜ਼ਮੀਨ ਆ ਤੇ 4 ਸਪੇਰੇ ਜਿਹੜਾ ਸੀ ਸਾਡੇ ਇੱਕ ਰਿੰਗ ਵੱਜਾ ਹੋਇਆ ਸੀ, ਪਰ ਪਾਣੀ ਇੰਨਾ ਕੁ ਆ ਗਿਆ, 14 ਲੱਖ ਕਿਊਸਕ ਪਾਣੀ ਆ ਗਿਆ। ਇੰਨੀ ਸਾਨੂੰ ਵੀ ਆਸ ਨਹੀਂ ਸੀ ਵੀ ਇੰਨਾ ਪਾਣੀ ਆ ਜਾਵੇਗਾ। ਤੇ ਜਿਹੜਾ ਆਮ ਕਰਕੇ ਪਾਣੀ ਚੱਲਦਾ ਸੀ ਉਹ ਕਿੰਨਾ ਚੱਲਦਾ ਸੀ? ਆਮ ਜਿਹੜਾ ਪਾਣੀ ਹੈ 3 ਲੱਖ ਦੇ ਕਰੀਬ, 3 ਲੱਖ ਕਿਊਸਕ ਜਿਹੜਾ ਵਾ ਉਹ ਦਰਿਆ ਦੇ ਵਿੱਚ ਹੀ ਲੰਘ ਜਾਂਦਾ ਸੀ। ਇੱਕੋ ਦਮ ਇੰਨਾ ਜ਼ਿਆਦਾ ਪਾਣੀ ਛੱਡਣਾ ਪੈ ਗਿਆ ਉਹਨਾਂ ਨੂੰ। ਹੁਣ ਇਹ ਚੱਕਰ ਦਾ ਪਤਾ ਨਹੀਂ ਕੀ, ਚਾਹੇ ਤੇ ਸਰਕਾਰਾਂ ਦਾ ਕੋਈ ਉੱਤੇ, ਦਿੱਲੀ ਸਰਕਾਰ ਜਿਹੜੀ ਆ ਉਹ ਚਾਹੁੰਦੀ ਹੈ ਵੀ ਪੰਜਾਬ ਨੂੰ ਬਰਬਾਦ ਕਰ ਦਈਏ, ਪਰ ਮੈਂ ਦੱਸਣਾ ਚਾਹੁੰਦਾ ਵਾਂ ਵੀ ਐਡੀ ਤਗੜੀ ਹਕੂਮਤ ਹੀ, ਗੁਰੂ ਮਹਾਰਾਜ ਨਾਲ ਵੀ ਉਹਨਾਂ ਮੱਥਾ ਲਾਇਆ ਸੀ, ਉਹ ਕੁਛ ਨਹੀਂ ਕਰ ਸਕੇ ਤੇ ਇਹ ਕੀ ਕਰ ਲੈਣਗੇ? ਕਿਉਂਕਿ ਧਰਤੀ ਤਾਂ ਉਹ ਗੁਰੂ ਮਹਾਰਾਜ ਦੀ ਆ। ਚਲੋ ਹੋ ਸਕਦਾ ਸਾਨੂੰ ਵੀ ਚੇਤਾ ਕਰਾਇਆ ਹੋਵੇ ਵੀ ਜਾਗਦੇ ਰਹੋ, ਸਾਡੇ ਲੋਕ ਵੀ ਸੌਂ ਗਏ ਸੀ, ਕਿਉਂਕਿ ਗੁਰੂ ਮਹਾਰਾਜ ਨੂੰ ਭੁੱਲੇ ਪਏ ਸੀ। ਮੈਂ ਤੇ ਇਹੀ ਕਹਾਂਗਾ ਭੁੱਲੇ ਪਏ ਸੀ, ਕਿਉਂਕਿ ਸੰਤ ਮਹਾਂਪੁਰਸ਼ ਤੇ ਬੜਾ ਰੌਲਾ ਪਾਉਂਦੇ ਸੀ ਵੀ ਬਾਣੀ ਦੇ ਨਾਲ ਜੁੜੋ, ਬਾਣੀ ਜਾਪ ਕਰੋ, ਪਰ ਸਾਡੇ ਲੋਕ ਵੀ ਕੁਝ ਜਿਹੜੇ ਸੀ ਉਹ ਵੀ ਪੁੱਠਿਆਂ ਕੰਮਾਂ ਦੇ ਵਿੱਚ ਲੱਗ ਪਏ ਸੀ। ਪਰ ਮਹਾਰਾਜ ਵੀ ਹੈਗਾ, ਚਲੋ ਸਰਕਾਰਾਂ ਦਾ ਵੀ ਕਸੂਰ ਹੈਗਾ ਵਾ, ਪਰ ਸਰਕਾਰਾਂ ਨੂੰ ਹੀ ਦੱਸਣਾ ਚਾਹੁੰਦੇ ਆ ਵੀ ਆਪਾਂ ਇਹੋ ਜਿਹੇ ਕੰਮ ਨਾਲ, ਗੁਰੂ ਮਹਾਰਾਜ ਨਾਲ ਹੈ ਸਾਡੇ, ਕੁਝ ਨਹੀਂ ਹੁੰਦਾ। ਸਰਪੰਚ ਸਾਹਿਬ, ਪਹਿਲਾਂ ਇਹ ਜਿਹੜੇ ਇਸ ਪਿੰਡ ਦੇ ਅੱਜ ਤੋਂ ਕੁਝ ਦਿਨ ਪਹਿਲਾਂ ਹਾਲਾਤ ਸੀ, ਉਹ ਹਾਲਾਤ ਕਿਵੇਂ ਦੇ ਸੀ? ਆਖਰ ਇਹ ਜਿਹੜੀ ਪੂਰੀ ਸਮੁੱਚੀ ਸਥਿਤੀ ਬਣਦੀ ਹੈ ਇਹਦੀ, ਜਿਹੜੀ ਇਸ ਹਾਲਾਤਾਂ ਦੇ ਵਿੱਚ ਕੋਈ ਕਿਆਸ ਰਹੀ ਸੀ ਕਿ ਇਦਾਂ ਦੇ ਹਾਲਾਤ ਪੈਦਾ ਹੋ ਸਕਦੇ ਆ? ਨਹੀਂ, ਇੰਨੀ ਆਸ ਨਹੀਂ ਸੀ ਜਿਸ ਤਰ੍ਹਾਂ ਹੋ ਗਿਆ ਵਾ। ਹੁਣ ਤੁਸੀਂ ਦੇਖ ਰਹੇ ਹੋ ਜ਼ਿਮੀਂਦਾਰ ਤੇ ਬਿਲਕੁਲ ਹੀ ਖਤਮ ਹੋਇਆ ਪਿਆ ਵਾ। ਹਾਂਜੀ, ਖਤਮ ਨਹੀਂ ਹੁੰਦਾ, ਗੁਰੂ ਮਹਾਰਾਜ ਨੂੰ ਕਿਰਪਾ ਰੱਖੇਗਾ, ਫਿਰ ਉਸੇ ਤਰ੍ਹਾਂ ਠਾਲੇਗਾ। ਚਲੋ ਕੋਈ ਨਹੀਂ, ਨੁਕਸਾਨ ਤੇ ਬਹੁਤ ਹੋਇਆ। ਮੇਰੇ ਲਾਗੇ ਤੁਸੀਂ ਆ ਦੇਖੋ, ਆਪਣਾ ਕੋਈ ਗਰੀਬ ਬੰਦੇ ਜਿਹੜੇ ਇਹ ਚੱਕੀਆਂ ਦਾ ਕੰਮ ਕਰਦੇ ਸੀ, ਕੋਈ ਆਪਣਾ ਮਾੜਾ ਮੋਟਾ ਕੰਮ ਕਰਦੇ ਸੀ, ਉਹ ਸਾਰਾ ਜਿਹੜਾ ਬਿਜ਼ਨਸ ਆ ਸਾਰੇ ਜਿਹੜੇ ਉਹ ਠੱਪ ਹੋ ਗਏ ਨੇ। ਤੇ ਹੁਣ ਸਰਕਾਰਾਂ ਅੱਗੇ ਵੀ ਇਹ ਬੇਨਤੀ ਹੈ ਵੀ ਇਹਨਾਂ ਨੂੰ ਥੋੜਾ ਬਹੁਤਾ, ਤੁਹਾਡਾ ਵੀ ਫਰਜ਼ ਬਣਦਾ ਵਾ, ਠਾਲੋ। ਚਲੋ ਆਪਣਾ ਸਾਡੇ ਪੰਜਾਬ ਦੇ ਜਿਹੜੇ ਯੋਧੇ, ਸਿੱਖ ਕੌਮ ਨੇ, ਆਪਣਾ ਮੁਸਲਮਾਨ ਕੌਮ, ਹਰ ਇੱਕ ਕੌਮ ਨੇ, ਮੈਂ ਤਾਂ ਕਹੂੰਗਾ ਆਪਣਾ ਬੜਾ ਸਾਥ ਦਿੱਤਾ ਵਾ,
ਪਰ ਇੱਕ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਬੇਨਤੀ ਕਰਨੀ ਚਾਹਾਂਗਾ ਵੀ ਹੁਣ ਜਿਹੜਾ ਵਾ ਰਾਸ਼ਨ ਨੂੰ ਬੰਦ ਕਰੋ, ਕਿਉਂਕਿ ਜ਼ਿਮੀਂਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਵਾ, ਜਿਹੜੇ ਆਪਣਾ ਦਾਨੀ ਸੱਜਣ ਚਾਹੇ ਆਪਣਾ ਹਮਦਰਦੀ ਦੇ ਤੌਰ ਤੇ ਉਹ ਥੋੜੇ ਪਿੰਡਾਂ ਦੇ ਵਿੱਚ ਆਉਣ, ਰੈਕੀ ਕਰਨ, ਜ਼ਿਮੀਂਦਾਰਾਂ ਨੂੰ ਠਾਲਣ ਲਈ। ਜਿਸ ਤਰ੍ਹਾਂ ਉਹਨਾਂ ਦੀਆਂ ਗਾਂ ਬੀਜ ਜਿਹੜੇ ਆ ਸਾਰੇ ਖਤਮ ਹੋ ਚੁੱਕੇ ਆ, ਕਿਉਂਕਿ ਕਣਕਾਂ ਦੇ ਹਰ ਆਪੋ ਰੱਖਦਾ ਵਾ। ਕੁਝ ਜ਼ਿਮੀਂਦਾਰ ਇਹੋ ਜਿਹੇ ਆ ਜਿਹੜੇ ਉਹ ਆਪ ਬੀਜ ਨਹੀਂ ਲੈ ਸਕਦੇ, ਉਹ ਆ ਕੇ ਰੈਕੀ ਕਰਕੇ ਆਪਣਾ ਉਹਨਾਂ ਨੂੰ ਠਾਲਿਆ ਜਾਵੇ। ਜਿਸ ਤਰ੍ਹਾਂ ਪੈਲੀਆਂ ਖਰਾਬ ਹੋ ਗਈਆਂ ਉਹਦੇ ਵਿੱਚ ਥੋੜਾ ਯੋਗਦਾਨ ਪਾ ਦੇਣ। ਚਲੋ ਇਸ ਤਰ੍ਹਾਂ ਆਪਣਾ ਭਰਾ ਵਾ, ਸਾਰੇ ਰਲ ਮਿਲ ਕੇ ਕਰਾਂਗੇ ਤੇ ਫਿਰ ਉਸੇ ਸਥਿਤੀ ਵਿੱਚ ਆ ਜਾਵਾਂਗੇ ਜੀ। ਤੇ ਗੁਰੂ ਮਹਾਰਾਜ ਜੀ ਵੀ ਇਹੋ ਅਰਦਾਸ ਹੈ ਸਾਡੀ। ਪਾਣੀ ਜਿੱਥੇ ਪਾਣੀ ਕੁਝ ਸਮੇਂ ਵਾਸਤੇ ਖੜ ਜਾਂਦਾ ਉੱਥੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਪਾਣੀ ਤੋਂ ਬਾਅਦ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ। ਇਸ ਚੀਜ਼ ਤੋਂ ਅਜੇ ਪੂਰੇ ਪਿੰਡ ਵਾਲਿਆਂ ਦਾ ਪਰਹੇਜ਼ ਬਚਾਅ ਆ ਜੀ। ਗੁਰੂ ਮਹਾਰਾਜ ਦੀ ਕਿਰਪਾ ਜੀ। ਸਕੂਲ ਸੰਸਥਾਵਾਂ, ਸਰਕਾਰ ਨੇ ਵੀ ਮੈਡੀਕਲ ਆਪਣਾ ਜਿਹੜੀਆਂ ਸੁਵਿਧਾਵਾਂ ਵੀ ਸਾਰੀਆਂ ਭੇਜੀਆਂ ਨੇ। ਇੱਥੋਂ ਤੱਕ ਕਿ ਸੱਪ ਬੜੇ ਜ਼ਹਿਰੀਲੇ ਆਏ ਨੇ, ਇਹੋ ਜਿਹੇ ਸੱਪ ਅਸੀਂ ਵੇਖੇ ਹੀ ਨਹੀਂ ਜਿਹੋ ਜਿਹੇ ਸੱਪ ਆਏ ਨੇ। ਪਰ ਚਲੋ ਸਰਕਾਰ ਨੇ ਭੇਜੇ ਆ ਜੀ ਸਾਨੂੰ ਆਪਣਾ ਟੀਕੇ ਵਗੈਰਾ ਹਰ ਪਿੰਡ ਦੇ ਵਿੱਚ, ਉਹਦੇ ਲਈ ਸੁਵਿਧਾ ਵੀ ਭੇਜੀ ਹੈ ਵੀ ਬਾਹਰ ਸ਼ਹਿਰ ਨਾ ਜਾਣਾ ਪਏ, ਇੱਥੇ ਲੱਗ ਜੇ। ਪਰ ਸੱਚੇ ਪਾਤਸ਼ਾਹ ਇਹੋ ਜਿਹਾ ਕਿਸੇ ਤੇ ਟਾਈਮ ਹੀ ਨਾ ਲਿਆਵੇ, ਗੁਰੂ ਮਹਾਰਾਜ ਕਿਰਪਾ ਰੱਖੇ। ਪਰ ਮੈਨੂੰ ਥੋੜਾ ਜਿਹਾ ਡਰ ਵੀ ਆ ਵੀ ਜਿਸ ਤਰ੍ਹਾਂ ਚੀਜ਼ਾਂ ਸਾਡੇ ਪਿੰਡ ਦੀਆਂ ਸਾਰੀਆਂ ਖਰਾਬ ਹੋ ਗਈਆਂ, ਰਜਾਈਆਂ ਤਾਂ ਖਰਾਬ ਹੋ ਗਈਆਂ, ਹਰ ਚੀਜ਼, ਚੌਲ ਕਣਕ ਖਰਾਬ ਹੋਈ ਹੈ, ਬਾਹਰ ਲੋਕਾਂ ਨੇ ਸੁੱਟੀਆਂ, ਤੁਸੀਂ ਦੇਖ ਰਹੇ ਹੋ ਕਿਦਾਂ ਸਾਰਾ ਕੁਝ ਪਿਆ ਵਾ। ਹਰ ਘਰ ਦੇ ਹੀ ਹਾਲਾਤ, ਹਰ ਘਰ ਦੇ ਜਿਹੜੇ ਹਾਲਾਤ ਸਾਰਿਆਂ ਦੇ, ਕੋਈ ਇਹ ਨਹੀਂ ਕਹਿ ਸਕਦਾ ਵੀ ਮੇਰਾ ਖਰਾਬ ਨਹੀਂ ਹੋਇਆ। ਹਰ ਘਰ ਦਾ ਜਿਹੜਾ ਵਾ ਸਾਰਾ ਸਮਾਨ ਖਰਾਬ ਹੋ ਗਿਆ। ਚਾਹੇ ਕਿਸੇ ਦਾ ਘਰ ਉੱਚਾ ਸੀ ਜਾਂ ਨੀਵਾਂ ਸੀ, ਸਾਰਿਆਂ ਦੇ ਘਰਾਂ ਦੇ ਵਿੱਚ ਪਾਣੀ ਚਲਾ ਗਿਆ। ਪਾਣੀ ਸਾਰਿਆਂ ਦੇ ਘਰਾਂ 'ਚ ਭੇਜ ਆ ਗਿਆ ਜੀ। ਮਤਲਬ ਤਕਰੀਬਨ ਜਿਹੜੀ ਆ ਖਾਣ ਪੀਣ ਵਾਲੀਆਂ ਵਸਤਾਂ ਜਿਹੜੀਆਂ ਉਹ ਸਾਰੀਆਂ ਖਤਮ ਹੋ ਗਈਆਂ ਸੀ। ਪਰ ਧੰਨਵਾਦ ਹੈ ਆਪਣਾ ਸਾਰੀ ਸੰਗਤ ਦਾ, ਜਿਨ੍ਹਾਂ ਨੇ ਪਸ਼ੂਆਂ ਲਈ ਚਾਰਾ ਵੀ ਪਹੁੰਚਾਇਆ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਪਹੁੰਚਾਈਆਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਕੋਈ ਘਰ ਐਸਾ ਨਹੀਂ ਰਿਹਾ ਜੀ ਜਿਹਦਾ ਆਪਣਾ ਨੁਕਸਾਨ ਨਹੀਂ ਹੋਇਆ। ਹਰ ਘਰ ਦਾ ਹੀ ਜਿਹੜਾ ਵਾ ਹਰ ਚੀਜ਼ ਦੀ ਨੁਕਸਾਨ ਹੋ ਗਈ ਆ। 88 ਦੇ ਵਿੱਚ ਜਿਹੜਾ ਸੀ ਉਹ ਫਿਰ ਵੀ ਸੰਭਲ ਕੇ ਸਾਰੇ ਹੌਲੀ ਹੌਲੀ ਪਾਣੀ ਆਇਆ ਚੜ ਗਿਆ। ਇਹ ਪਾਣੀ ਨੇ ਤਾਂ ਸਾਨੂੰ ਟਾਈਮ ਹੀ ਨਹੀਂ ਦਿੱਤਾ ਜੀ। ਸਾਡੇ ਪਿੰਡ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਪਾਣੀ ਹੋ ਗਿਆ ਸੀ। ਪਰ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਦੇ ਨਾਲ ਸੰਤ ਬਾਬਾ ਸਰੈਣ ਸਿੰਘ ਜੀ ਭੂਰੀ ਵਾਲੇ, ਉਹਨਾਂ ਦਾ ਦਰਬਾਰ ਹੀ, ਉਹਨਾਂ ਦੀ ਇੱਥੇ ਬਾਬਾ ਜੀ ਬਗਨ ਸ਼ਾਹ ਚੇਤਨ ਸ਼ਾਹ ਦੀ ਹੈਗੀ ਜਗ੍ਹਾ ਵਾ, ਉਹਨਾਂ ਨੇ ਅਗਲੇ ਪਾਸੇ ਜਿਹੜੀ ਸਾਡੇ ਤੁਸੀਂ ਸੀ ਉਹ 6 ਥਾਈਂ ਤੋੜ ਦਿੱਤੀ। ਜਿਸ ਤਰ੍ਹਾਂ ਪਾਣੀ ਪਿੰਡ ਸਾਡੇ ਵਿੱਚ ਚੜਿਆ ਉਸੇ ਤਰ੍ਹਾਂ ਹੀ ਵਾਪਸ ਗਿਆ, ਪਰ ਉਹ ਨੁਕਸਾਨ ਤੇ ਕੀਤਾ ਨਾ, ਇੱਕ ਤੇਜ਼ ਚੜਿਆ। ਜਦੋਂ 6 ਟੋਟੇ ਟੁੱਟ ਜਾਣ, ਤੁਹਾਨੂੰ ਪਤਾ ਨਹਿਰ ਵਾਂਗ ਪਾਣੀ ਗਲੀਆਂ ਦੇ ਵਿੱਚ ਚੱਲਦਾ ਸੀ ਜੀ। ਇਹ ਜਿਹੜੀ ਤੁਸੀਂ ਬਣੀ ਹੋਈ ਹੈ ਜਿਹਦੀਆਂ ਟੁੱਟਣ ਦੀਆਂ ਤਸਵੀਰਾਂ ਵੀ ਬਿਲਕੁਲ ਸਾਹਮਣੇ, ਕੀ ਲੱਗਦਾ ਕਿ ਇਹ ਕਮਜ਼ੋਰ ਸੀ ਜਾਂ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਮਜ਼ਬੂਤ ਹੋਣ ਦੇ ਬਾਵਜੂਦ ਵੀ ਇਹ ਤੁਸੀਂ ਨੂੰ ਟੁੱਟਣਾ ਪਿਆ? ਨਹੀਂ ਪੱਤਰਕਾਰ ਸਾਹਿਬ, ਤੁਸੀਂ ਤੇ ਬਹੁਤ ਉੱਚੀ ਸੀ ਪਰ ਪਾਣੀ ਤੁਸੀਂ ਦੇ ਉੱਪਰ ਦੀ ਲੰਘ ਗਿਆ। ਵੇਖੋ ਤੁਸੀਂ, ਤੁਹਾਡੇ ਸਾਹਮਣੇ 15 ਫੁੱਟ ਤੁਸੀਂ ਉੱਚੀ ਆ, ਤੁਸੀਂ ਸਾਰੀ ਉੱਤੋਂ ਦੀ ਚੱਲ ਗਈ। ਉਹਦਾ ਏਡਾ ਡਰਾਉਣਾ ਮਾਹੌਲ ਬਣ ਗਿਆ ਉਦੋਂ। ਵੇਖੋ 15-20 ਫੁੱਟ ਤੁਸੀਂ ਦੇ ਉੱਤੋਂ ਦੀ ਲੰਘ ਜੇ, ਫਿਰ ਤੁਸੀਂ ਤੇ ਕਿਤੇ ਨਾ ਕਿਤੇ ਟੁੱਟਣੀ ਸੀ। ਏਡੀਆਂ ਮਜ਼ਬੂਤ ਨਹੀਂ। ਪਰ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਾਂਗਾ, ਜਿਸ ਤਰ੍ਹਾਂ ਹੁਣ ਸਾਡੇ ਕੋਲ ਦਾਨੀ ਸੱਜਣ ਆ ਰਹੇ ਨੇ, ਕਲਾਕਾਰ ਆ ਰਹੇ ਨੇ, ਚਾਹੇ ਹੋਰ ਹਸਤੀਆਂ ਆ ਰਹੀਆਂ ਨੇ, ਉਹ ਛੇਤੀ ਨਾਲ ਹੁਣ ਇਦਾਂ ਨਾ ਕਰੋ ਵੀ ਪੈਸੇ ਛੁੱਟਣ ਵਾਲੀ ਗੱਲ ਨਾ ਕਰੋ। ਜੇ ਸਾਡਾ ਭਲਾ ਕਰਨਾ ਵਾ, ਇਹ ਸੱਜਣ ਆ, ਬੜੀਆਂ ਫਰਮਾਂ ਜਿਹੜੀਆਂ ਆ ਰਹੀਆਂ ਨੇ, ਸਾਡੀ ਜਿਹੜੀ ਤੁਸੀਂ ਆ, ਜਿਸ ਤਰ੍ਹਾਂ ਮੰਨ ਲਓ ਆ ਕਲਾਕਾਰ ਆਏ, ਉਹ ਕਹਿੰਦੇ ਮੈਂ 2-2.5 ਕਰੋੜ ਲਾ ਦੇਣਾ ਵਾ। ਜੇ ਉਹ 2-2.5 ਕਰੋੜ ਸਾਡੀ ਇਹ ਤੁਸੀਂ ਦੇ ਨਾਲ ਪੱਥਰ ਲਾ ਦੇਣ ਤਾਂ ਆਪਾਂ ਨੂੰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ। ਇਹ ਭਲਾ ਕਰ ਜਾਣ ਤਾਂ ਆਪਾਂ ਗੁਰੂ ਮਹਾਰਾਜ ਮੈਂ ਉਹਨਾਂ ਨੂੰ ਸੋਝੀ ਵੀ ਪਾਉਣ, ਇਹ ਭਲਾ ਕਰ ਦੇਣ। ਚਲੋ ਸਰਕਾਰਾਂ ਦੇ, ਸੈਂਟਰ ਸਰਕਾਰ ਤੇ ਹੁਣ ਵੇਖੋ ਕੱਲ ਪ੍ਰਧਾਨ ਮੰਤਰੀ ਆਏ ਤੇ ਕੁਝ ਵੀ ਨਹੀਂ ਦੇ ਕੇ ਗਏ। ਜੇ ਦਿੰਦੇ ਤੇ ਜ਼ਿਮੀਂਦਾਰਾਂ ਨੂੰ ਠਾਲ ਸਕਦੇ ਸੀ। ਸੈਂਟਰ ਸਰਕਾਰ ਅੱਗੇ ਕੀ ਹੈ, ਕੋਈ ਗੱਲ ਹੀ ਨਹੀਂ ਆ। ਸਾਡੇ ਆਪਣੇ ਪੰਜਾਬ ਦੇ ਫੰਡ ਇੰਨੇ ਆ ਵੀ ਇਹਨਾਂ ਨੂੰ ਦੇ ਦੇਣ ਤੇ ਆਪਣਾ ਸਾਰਾ ਕੁਝ ਹੋ ਸਕਦਾ ਵਾ। 1600 ਕਰੋੜ ਦਿੱਤਾ ਤੇ ਹੈਗਾ ਪੀਐਮ ਸਾਹਿਬ। ਹਾਂ 1600 ਕਰੋੜ ਦਿੱਤਾ, ਪਰ 1600 ਕਰੋੜ ਨਾਲ ਦੱਸੋ ਬਣੇਗਾ ਕੀ? ਹੁਣ ਹਰ ਘਰ ਦੇ ਵਿੱਚ ਵੀ ਸਮਾਨ ਭੇਜ ਗਿਆ, ਗਾਂ ਕਣਕਾਂ ਵੀ ਭੇਜ ਗਈਆਂ, ਹਰ ਮਸ਼ੀਨਰੀ ਵੀ ਭੇਜ ਗਈ ਆ। ਉਹ ਕਿੰਨਾ ਆਏਗਾ, ਕਿੰਨਾ ਪਿੰਡ ਆ ਪੰਜਾਬ ਦਾ? ਹਾਂਜੀ 1600 ਕਰੋੜ ਦੇ ਨਾਲ ਮਤਲਬ ਜਿੰਨਾ ਨੁਕਸਾਨ ਹੋ ਗਿਆ ਪੂਰਤੀ ਨਹੀਂ ਹੋ ਸਕਦੀ। 1600 ਕਰੋੜ ਨਾਲ ਪੂਰਤੀ ਨਹੀਂ ਹੋ ਸਕਦੀ ਜੀ। ਇਹ ਤੇ ਮਾੜਾ ਮੋਟਾ ਐਵੇਂ ਗੁਜ਼ਾਰਾ ਵਜਾਰਾ ਹੀ ਹੋਣਾ ਵਾ। ਜੇ ਦੇ ਕੇ ਜਾਂਦੇ ਫੰਡ, ਚਲੋ ਸਾਡੇ ਵੀ ਆਪਣਾ ਲੋਕ ਜਿਹੜੇ ਖੁਸ਼ ਹੋ ਜਾਂਦੇ। ਪ੍ਰਧਾਨ ਮੰਤਰੀ ਸਾਹਿਬ ਨੂੰ ਇਦਾਂ ਵੀ ਨਹੀਂ ਚਾਹੀਦਾ। ਪੂਰਾ ਅਸੀਂ ਤੇ ਆਸ ਬੜੀ ਰੱਖੀ ਵੀ ਖੁੱਲ੍ਹ ਦਿਲ ਕਰਕੇ ਜਾਣਗੇ, ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੇ ਸੀ, ਪਰ ਉਹਨਾਂ ਨੂੰ ਖੁੱਲ੍ਹ ਦਿਲ ਕਰਨਾ ਚਾਹੀਦਾ ਸੀ। ਬਿਲਕੁਲ। ਇੱਧਰ ਵੀ ਸਾਡੇ ਨਾਲ ਲੋਕ ਨੇ, ਫਿਰ ਸਰਪੰਚ ਸਾਹਿਬ ਤੱਕ ਆਉਣੇ, ਗੱਲ ਕਰਾਂਗੇ। ਔਰ ਬਾਈ ਜੀ, ਤੁਹਾਡਾ ਕੀ ਕੰਮ ਸੀ ਇਸ ਪਿੰਡ ਦੇ? ਮੇਰਾ ਚੱਕੀ ਦਾ ਜੀ। ਤੇ ਤੁਹਾਡੀ ਚੱਕੀ ਦੇ ਵਿੱਚ, ਘਰ ਦੇ ਵਿੱਚ ਵੀ ਪਾਣੀ ਭਰ ਗਿਆ ਸੀ? ਮੇਰੇ ਖਤਮ ਹੋ ਗਈ ਹੈ ਜੀ। ਕਿੰਨੇ ਫੁੱਟ ਪਾਣੀ ਆ ਗਿਆ? 5-6 ਫੁੱਟ ਪਾਣੀ ਚੱਕੀ ਦੇ ਵਿੱਚ। ਬੰਦੇ ਦੇ ਉੱਪਰ ਪਾਣੀ ਚੜ ਗਿਆ। ਪਾਣੀ ਸਾਰੀ ਮਸ਼ੀਨਰੀ ਖਤਮ ਹੋ ਗਈ, ਬਚੀ ਨਹੀਂ। ਮੇਰਾ ਗੁਜ਼ਾਰਾ ਹੈ ਰੋਟੀ ਦੇ, ਇਹਦੇ ਸਿਰ ਤੇ ਰੋਟੀ, ਮੈਂ ਚੱਕੀ ਦੇ ਸਿਰ ਤੇ ਬਲੀ ਬਣਾ ਮੇਰਾ ਨਹੀਂ ਹੈ। 4 ਬੱਚੇ ਮੇਰੇ, 3 ਗੁੱਡੀਆਂ, 1 ਕਾਕਾ ਵਾ। ਹੈ ਨਹੀਂ ਕੁਛ, ਬਚਿਆ ਨਹੀਂ। ਮਤਲਬ ਤੁਹਾਡਾ ਚੱਕੀ ਕਰਕੇ ਗੁਜ਼ਾਰਾ ਸੀ? ਚੱਕੀ ਸਿਰ ਤੇ ਆਟਾ ਖਾਣ ਨੂੰ ਮੇਰੇ ਇੱਥੇ ਮਿਲਦਾ ਸੀ। ਚਲੋ ਬਾਕੀ ਮੈਂ ਡਿਊਟੀ ਲਾਉਣਾ ਅਖੰਡ ਪਾਠ ਸਾਹਿਬ ਦੀ। ਚਲੋ 5-7 ਹਜ਼ਾਰ ਰੁਪਏ ਮਹੀਨੇ ਦਾ ਵੀ ਬਣਦਾ ਸੀ। ਉਹ ਵੀ ਮੇਰੇ ਸੱਟ ਲੱਗਣ ਕਰਕੇ ਉਹ ਵੀ ਖਤਮ ਹੋ ਗਿਆ ਕੰਮ। ਮੈਂ ਡਿਊਟੀ ਬੰਦ ਹੋ ਗਈ ਹੈ।
ਮੇਰੇ ਸੱਟ ਲੱਗ ਗਈ। ਹੁਣ ਚੱਕੀ ਦੇ ਵਿੱਚ ਪਾਣੀ ਭਰ ਜਾਣ ਕਰਕੇ ਕੰਮ ਬਰਬਾਦ ਹੋ ਗਿਆ ਬਾਅਦ ਤੁਹਾਡਾ। ਹੋ ਗਿਆ, ਨਵੇਂ ਸਿਰੋਂ ਮਸ਼ੀਨ ਹੀ ਨਹੀਂ ਖਰੀਦਣੀ ਸੌਖੀ ਗੱਲ ਥੋੜਾ ਵਾ, ਬਹੁਤ ਮਹਿੰਗੀ ਮਸ਼ੀਨਰੀ ਹੈ, ਨਹੀਂ ਲੈ ਸਕਦੇ, ਕੀ ਕਰੀਏ। ਉਹ ਮਾਲਕ ਦੇ ਆਸਰੇ ਸਿਰ ਬੈਠੇ ਆ। ਹੁਣ ਕੁਛ ਨਾ ਕੁਛ ਤੇ ਸੋਚਿਆ ਹੋਊਗਾ ਕਿ ਤੁਸੀਂ ਕਿ ਅੱਗੇ ਕੀ ਕੀਤਾ ਜਾਊਗਾ। ਉਹਦੇ ਤੇ ਦੋਰੀ ਸੁੱਟੀ ਆ ਮਾਲਕ ਤੇ, ਜੋ ਕਰੇਗਾ। ਹੂੰ। ਆਪਾਂ ਕਿਸੇ ਕੋ ਮੰਗਣਾ ਨਹੀਂ ਹੈ, ਜੇ ਕਿਸੇ ਹੋਏਗਾ ਕੋਈ ਮਤਲਬ ਮਦਦ ਕਰਨੀ ਚਾਹੇਗਾ ਤੇ ਕਰ ਜੇ, ਆਪਾਂ ਮੰਗਣਾ ਨਹੀਂ ਕਿਸੇ ਕੋ, ਮਾਲਕ ਤੋਂ ਮੰਗਾਂਗੇ ਜਿਹਨੇ ਦੇਣਾ ਵਾ, ਕਿਸੇ ਕੋ ਨਹੀਂ ਮੰਗਣਾ। ਮਨ 'ਚ ਕਦੇ ਦੁੱਖ ਨਹੀਂ ਪੈਦਾ ਹੁੰਦਾ ਕਦੇ ਕਿ ਹੁੰਦਾ, ਪਰ ਕੀ ਕਰੀਏ, ਨਹੀਂ ਮੰਗਣਾ ਨਹੀਂ ਕਿਸੇ ਕੋ, ਮਾਲਕ ਤੇ ਉਹ ਬਾਬਾ ਬੁੱਢਾ ਸਾਹਿਬ ਤੇ ਬਾਬਾ ਭੂਰੀਵਾਲ ਤੇ ਦੋਰੀ ਸੁੱਟੀ ਹੈ, ਉਹਦੇ ਕੋ ਮੰਗਣਾ, ਉਹ ਦੇਗਾ। ਜਿੱਥੇ 22 ਕਿੱਲੇ ਜ਼ਮੀਨ ਹੀ ਯੂਪੀ 'ਚ ਵੇਚ ਕੇ ਇੱਥੇ ਆ ਗਏ ਆ, ਕੋਈ ਮੁੱਲ ਨਹੀਂ ਉਹਦਾ, ਇੱਥੇ ਆਣ ਕੇ ਮਾਰਿਆ ਨੇ ਹੌਲੀ 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 ਹੌਲੀ। ਚਲੋ ਬੱਚੇ ਵੀ ਪੜ੍ਹਾਏ ਪਾਲੇ ਵੀ ਆ, ਹਾਂਜੀ ਚਲੋ ਆਪਣੇ ਗੁੱਡੀ ਵਿਆਹੀ ਵੀ ਆ, ਤੇ ਚਲੋ ਹੁਣ ਹੌਲੀ ਹੌਲੀ ਆਪੇ ਜੇ ਖਤਮ ਹੋ ਗਈ ਮਸ਼ੀਨਰੀ ਤੇ ਆਪੇ ਉਹ ਕੋਈ ਨਾ ਕੋਈ ਸਹਾਰਾ ਜਾਏਗਾ ਨਾ। ਤੁਸੀਂ ਤੇ ਮਨ ਮਜ਼ਬੂਤ ਰੱਖ ਰਹੇ ਹੋ। ਕਈ ਵਾਰੀ ਬੱਚੇ ਹੁੰਦੇ ਕਿ ਡੋਲ ਜਾਂਦੇ ਆ, ਫਿਕਰ ਕਰਦੇ ਕਿ ਫਾਦਰ ਸਾਹਿਬ ਭਵਿੱਖ ਦੇ ਵਿੱਚ ਕੀ ਕਰਦੇ ਨੇ, ਫਿਰ ਕੀ ਕਰੀਏ, ਹੁਣ ਮਾਲਕ ਨੂੰ ਜੋ ਮਨਜ਼ੂਰੀ ਹੋਣਾ ਹੀ ਇਹਨੇ। ਇਸ ਪਿੰਡ ਦੇ ਵਿੱਚ ਕਦੇ 88 'ਚ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਇੱਥੇ ਹੋ ਗਿਆ ਯਾਰ ਕਾ। ਡਬਲ ਪਾਣੀ ਆ ਗਿਆ, 88 ਤੋਂ ਵੱਧ ਆ ਗਿਆ। ਵੱਡੇ ਬਜ਼ੁਰਗ ਦੱਸਦੇ ਵੀ 88 ਜਿੰਨਾ ਪਾਣੀ ਨੇ ਉਦੋਂ ਦੂਣਾ ਪਾਣੀ ਆਇਆ ਤੇ ਨੁਕਸਾਨ ਹੋਇਆ। 3-4 ਫੁੱਟ ਉੱਥੋਂ ਤੁਸੀਂ ਉੱਪਰ ਦੀ ਪਾਣੀ ਲੰਘ ਕੇ ਫਿਰ ਪਿੱਛੋਂ ਤੁਸੀਂ ਟੁੱਟੀ, ਉਹ ਕੋਠੀ ਜਿਹੜੀ ਬਰਬਾਦ ਹੋਈ ਆ। ਉਦੋਂ ਬਾਅਦ ਫਿਰ ਨੱਕੋ ਨੱਕ ਪਾਣੀ ਹੋ ਗਿਆ, ਅੱਗੋਂ ਤੁਸੀਂ ਆ ਟੁੱਟੀਆਂ, ਤੇ ਫਿਰ ਪਿੰਡ ਦਾ ਬਚਾਇਆ। ਬਾਬਾ ਬੁੱਢਾ ਸਾਹਿਬ ਨੇ ਬਚਾਇਆ, ਨਹੀਂ ਤੇ ਮਤਲਬ ਅੰਦਰ ਹੀ ਡੁੱਬ ਕੇ ਮਰ ਜਾਂਦੇ, ਨਾ ਟੁੱਟਦੀ, ਪਾਣੀ ਚੜਦਾ ਜਾਣਾ ਸੀ ਪਿੱਛੋਂ। ਤੁਹਾਨੂੰ ਕੋਈ ਆਈਡੀਆ ਨਹੀਂ ਵੀ ਇੰਨਾ ਪਾਣੀ ਆ ਜਾਊ? ਨਹੀਂ ਕੋਈ ਹੈ ਨਹੀਂ, ਕਹਿੰਦੇ ਸੀ ਸਾਰੇ, ਕਹਿੰਦੇ ਵੱਡੇ ਬਜ਼ੁਰਗ ਜਿਹੜੇ ਪੁਰਾਣੇ ਇੱਥੋਂ ਦੇ ਰਹਿਣ ਵਾਲੇ ਕਹਿੰਦੇ ਹੈ ਨਹੀਂ, ਇਹਨਾਂ ਆਈਡੀਆ ਨਹੀਂ ਹੈਗਾ। 88 ਜਿੰਨਾ ਪਾਣੀ ਨਹੀਂ ਆਇਆ ਜਿੰਨਾ ਹੁਣ ਆ ਗਿਆ, ਕੀ ਕਰ ਸਕਦੇ। ਕੀ ਨਾਮ ਬਾਈ ਜੀ ਤੁਹਾਡਾ? ਗੁਰਜੀਤ ਸਿੰਘ ਜੀ। ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ ਹਾਂਜੀ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਆਰਮੀ 'ਚ ਹਾਂ ਜੀ। ਆਰਮੀ ਚੋਂ? ਹਾਂਜੀ ਹਾਂਜੀ। ਤੇ ਜਿਹੜੇ ਪਿੰਡ ਦੇ ਹਾਲਾਤ ਆ ਇਸ ਵੇਲੇ, ਤੁਸੀਂ ਵੀ ਪਿੰਡ ਦੇ ਵਿੱਚ ਮੌਜੂਦ ਹੋ, ਹੋਰ ਵੀ ਭਾਈਚਾਰੇ ਨੂੰ ਮਿਲਦੇ ਹੋ, ਪਿੰਡ ਦੇ ਹਾਲਾਤ ਕਿੱਦਾਂ ਦੇ ਜਾਪਦੇ ਆ? ਪਿੰਡ ਦੇ ਹਾਲਾਤ ਜੀ ਬਹੁਤ ਮਾੜੇ ਹੋ ਗਏ ਆ। ਪਹਿਲਾਂ ਬਹੁਤ ਵਧੀਆ ਖੁਸ਼ਹਾਲ ਪਿੰਡ ਹੀ, ਬਹੁਤ ਵਧੀਆ, ਮਤਲਬ ਬੱਚੇ ਜੌਬ ਤੇ ਲੱਗੇ। ਬੜੀ ਮੁਸ਼ਕਲ ਸਾਡਾ ਪਿੰਡ ਖੜਾ ਹੋਇਆ ਜੀ। ਬਾਰਡਰ ਏਰੀਆ ਲਾਸਟ ਪਿੰਡ ਹੈ, ਘੋਨੇ ਵਾਲਾ ਅੰਮ੍ਰਿਤਸਰ ਡਿਸਟ੍ਰਿਕਟ ਦਾ ਲਾਸਟ ਪਿੰਡ ਹੈ ਜੀ। ਬਹੁਤ ਵਧੀਆ ਸਟੈਂਡ ਹੋਇਆ ਪਿੰਡ, ਵਧੀਆ ਰੋਟੀ ਪਾਣੀ ਚੱਲ ਰਿਹਾ ਹੈ। ਲੇਕਿਨ ਇਹ ਜਾਂ ਪਾਣੀ ਆਇਆ, ਪਾਣੀ ਸਮਝ ਨਹੀਂ ਲੱਗੀ, ਜਾਂ ਤਾਂ ਡੈਮਾਂ ਦਾ ਮਿਸਮੈਨੇਜਮੈਂਟ ਹੈ ਜੀ। ਡੈਮਾਂ ਦਾ ਮੈਨੇਜਮੈਂਟ ਸਹੀ ਨਹੀਂ ਹੈ, ਕਿਉਂਕਿ ਤੁਸੀਂ ਦੇਖੋ ਅਸੀਂ ਸ਼ਾਮ ਨੂੰ ਦਰਿਆ ਤੇ ਖੜੇ 6-7 ਵਜੇ, ਤੇ ਦਰਿਆ ਪੁਲ ਦੇ ਥੱਲੋਂ ਦੀ ਪਾਣੀ ਚੱਲ ਰਿਹਾ, ਔਰ ਰਾਤ 2 ਵਜੇ ਬੰਨ ਦੇ ਬਰਾਬਰ ਪਾਣੀ ਹੋ ਗਿਆ ਜੀ। ਇੰਨਾ ਪਾਣੀ ਤੁਸੀਂ ਦੇਖੋ, ਦਰਿਆ ਤੋਂ ਬੰਨ ਦੀ ਹਾਈਟ ਘੱਟ ਤੋਂ ਘੱਟ 15 ਫੁੱਟ ਹੋਏਗੀ, 15 ਦੀ 20 ਹੋਏਗੀ। ਇੰਨਾ ਪਾਣੀ ਇੱਕਦਮ ਛੱਡਤਾ ਕਿ ਕੀ ਕਹਿੰਦੇ, ਮਾਧੋਪੁਰ ਵਾਲੇ ਹੈੱਡ ਤੋਂ ਵੀ ਬੋਲਾ ਪਾਣੀ ਨਹੀਂ ਰੋਕਿਆ ਗਿਆ, ਗੇਟ ਟੁੱਟ ਗਏ ਉਹਨਾਂ ਦੇ ਵੀ। ਇੰਨਾ ਪਾਣੀ ਇੱਕਦਮ ਆ ਗਿਆ ਜੀ, ਅਸੀਂ ਇੰਨਾ ਪਾਣੀ ਦੇਖਿਆ ਨਹੀਂ। ਔਰ ਇੰਨਾ ਸ਼ੁਕਰ ਹੈ ਪਰਮਾਤਮਾ ਦਾ ਕਿ ਰਾਤ ਬੰਨ ਨਹੀਂ ਟੁੱਟਾ। ਰਾਤ ਬੰਨ ਟੁੱਟਦਾ ਤਾਂ ਸਾਡੇ ਪਿੰਡ ਦਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਣਾ ਹੈ। ਬੰਨ ਟੁੱਟਾ ਜੀ ਸਵੇਰੇ 6 ਵਜੇ, ਔਰ ਇਸ ਕਰਕੇ ਚਲੋ ਜਨਤਾ ਪਿੰਡ ਦੇ ਲੋਕ ਜਾਗ ਰਹੇ ਸੀ, ਇਸ ਕਰਕੇ ਸਾਰੇ ਆਪਾਂ ਆਪਣੇ ਚਲੋ ਪਸ਼ੂ ਵੀ ਕੁਝ ਬੰਨ ਵਾਲੇ ਉੱਪਰ ਬੰਨਾਂ ਤੇ ਭੇਜਤੇ, ਕਿਸੇ ਨੇ ਆਪਣੇ ਹਵੇਲੀਆਂ 'ਚ ਉਹਨਾਂ ਦੇ ਰੱਸੇ ਖੋਲ੍ਹਤੇ, ਥੋੜਾ ਬਚਾਅ ਹੋ ਗਿਆ। ਬਾਕੀ ਅਸੀਂ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦੇ, ਬਾਹਰੋਂ ਜੋ ਆਏ ਆ, ਯੂਪੀ ਤੋਂ ਹਰਿਆਣੇ 'ਚੋਂ ਆਏ ਲੋਕ, ਉਹਨਾਂ ਦਾ ਬਹੁਤ ਧੰਨਵਾਦ, ਬਹੁਤ ਸੇਵਾ ਭੇਜੀ ਜੀ ਉਹਨਾਂ। ਹਾਂਜੀ। ਕੀ ਲੱਗਦਾ ਕਿ ਪਿੰਡ ਦਾ ਮੁੜ ਵਸੇਬਾ ਕਰਨ ਵਾਸਤੇ, ਜਾਂ ਜਿਹੜੇ ਭਾਈਚਾਰਿਆਂ ਦਾ ਕੰਮ ਜਿਹੜੇ ਲੋਕਾਂ ਦੇ ਕੋਲੋਂ ਖੁੱਸ ਗਿਆ, ਉਹਨਾਂ ਦਾ ਮੁੜ ਵਸੇਬੇ ਲਈ ਜਾਂ ਉਹਨਾਂ ਨੂੰ ਫਿਰ ਪੈਰਾਂ ਤੇ ਸਟੈਂਡ ਕਰਨ ਵਾਸਤੇ ਕੀ ਜਾਪਦਾ ਕਿ ਕੀ ਕਰਨ ਦੀ ਲੋੜ ਆ? ਦੇਖੋ ਜੀ, ਇੱਕ ਤਾਂ ਲੋਕਾਂ ਦੇ ਗਾਂ ਹੁਣ ਜੋ ਆਉਣ ਵਾਲੀ ਫਸਲ ਹੈ ਕਣਕ ਹੈ, ਉਹਦੇ ਵਾਸਤੇ ਮਤਲਬ ਬੀਜ ਵਗੈਰਾ ਪ੍ਰੋਵਾਈਡ ਕਰਾਉਣੇ ਚਾਹੀਦੇ ਜੀ, ਅੱਗੇ ਜੋ ਨੈਕਸਟ ਫਸਲ ਬੀਜਣੀ ਉਹਦੇ ਵਾਸਤੇ ਜੀ। ਔਰ ਡੀਜ਼ਲ ਦਾ ਪ੍ਰਬੰਧ ਕਰਨਾ ਚਾਹੀਦਾ। ਬਾਕੀ ਟਰੈਕਟਰ ਮਸ਼ੀਨਰੀ ਦਾ ਜੀ ਬਹੁਤ ਖੱਡੇ ਹੋ ਗਏ ਆ, ਇਹੀ ਕੋਈ ਕਹਿਣਾ ਚਾਹ ਰਹੇ। ਹਾਂਜੀ, ਧੰਨਵਾਦ। ਬਾਪੂ ਜੀ, ਕਿੰਨੀ ਉਮਰ ਹੋ ਗਈ ਜੀ ਤੁਹਾਡੀ? 62 ਸਾਲ ਹੋ ਗਈ ਆ ਜੀ। ਤੇ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਇਹ ਪਿੰਡ ਦੇ ਜਿਹੜੇ ਹਾਲਾਤ ਅੱਜ ਬਣ ਗਏ, ਕਦੇ ਪਹਿਲਾਂ ਵੀ ਦੇਖੇ ਸੀਗੇ? ਪਰ ਦੇਖੇ ਹਾਂ ਭਾਈ, ਇੰਨੇ ਨਹੀਂ ਹੁਣ, ਘੱਟ ਹਨ, ਇੰਨੇ ਨਹੀਂ, ਹਾਰਕਾ ਜ਼ਿਆਦਾ ਹੋਏ ਨੇ। ਤੇ ਮੈਂ ਤਾਂ ਕਰਜ਼ਾ ਚੁੱਕ ਕੇ ਸੌਦਾ ਲਵਾਇਆ ਸੀ, ਤਾਰ ਕੇ ਝੋਨਾ ਲਵਾਇਆ, ਕਦੇ ਪਹਿਲਾਂ ਕਨੈਕਸ਼ਨ ਨਹੀਂ ਮਿਲਿਆ, ਠੇਕੇ ਦੇ ਹਰ ਨਹੀਂ, ਤੋ ਝੋਨਾ ਵੀ 4 ਕਿੱਲੇ ਮਰ ਗਿਆ, ਤੋ ਅੰਦਰਾਂ 'ਚ ਪਾਣੀ ਫਿਰ ਗਿਆ। ਚਲ ਉੱਚੇ ਕਰਕੇ ਪਾਏ ਪਰ ਕਿਹੜਾ ਪਾਣੀ ਚੜਨਾ ਵਾ, ਉਹ ਚਲ ਕੱਢ ਲੈਂਦੇ ਆ, ਦਾਣੇ ਕੱਢੇ ਨਹੀਂ ਗਏ ਤੇ ਭਰੋਲਿਆਂ ਦਾਣੇ ਭਿੱਜ ਗਏ ਨੇ, ਤੇ ਸਾਰੇ ਅੰਦਰਾਂ 'ਚ ਪਾਣੀ ਫਿਰ ਗਿਆ। ਹੁਣ ਖਾਣ ਲਈ ਦਾਣੇ ਵੀ ਨਹੀਂ ਹੈਗੇ ਤੁਹਾਡੇ ਕੋਲੇ? ਨਾ, ਥੋੜੇ ਨੇ, ਇੱਕ ਅੱਧਾ ਤੋੜਾ ਬਚਿਆ ਉਤੋਂ, ਬਾਕੀ ਥੱਲੇ ਪਾਣੀ ਫਿਰ ਗਿਆ ਵਾ। ਹਾਂ, ਗਲ ਕੇ ਵੱਢ ਤੇ ਦਾਣੇ ਕੱਢੇ ਨੇ। ਹੋਰ ਕੌਣ ਕੌਣ ਆ ਪਰਿਵਾਰ 'ਚ ਤੁਹਾਡੇ? ਹਾਂਜੀ, ਪਰਿਵਾਰ 'ਚ ਕੌਣ ਕੌਣ? ਇੱਕ ਮੁੰਡਾ ਵਾ, ਇੱਕ ਪੋਤਰੀ ਆ, 2 ਪੋਤਰੀਆਂ, ਇੱਕ ਪੋਤਰਾ ਵਾ, ਵੋਟੀ ਆ। ਘਰ ਦੀ ਤੇ ਮੇਰੀ ਪੂਰੀ ਹੋ ਗਈ ਆ। ਹਾਂਜੀ।
ਤੇ ਕੀ ਸੋਚਦੇ ਹੋ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਜਾਂ ਜਿਹੜੇ ਆਉਣ ਵਾਲੇ ਹਾਲਾਤ ਉਸ ਚੀਜ਼ ਨੂੰ ਲੈ ਕੇ ਕੀ ਸੋਚ ਰਹੇ ਹੋ ਤੁਸੀਂ? ਅਸੀਂ ਚਾਹੁੰਦੇ ਹਾਂ ਕੋਈ ਨਾ ਕੋਈ ਮਜ਼ਬੂਤ ਗਾੜੀ ਬੰਦ ਵੱਜੇ ਤੇ ਇਦਾਂ ਦੇ ਹਾਲਾਤ ਨਾ ਹੋਣ, ਤੇ ਜਿੱਦਾਂ ਦੇ ਹੁਣ ਹਾਲਾਤ ਹੁੰਦੇ ਨੇ ਆਉਣ ਵਾਲੀ ਪੀੜ੍ਹੀ ਵੀ ਕੋਈ ਸੁੱਖ ਲਵੇ। ਸਾਡੀ ਤੇ ਇਦਾਂ ਹੀ ਲੰਘ ਗਈ ਆ, ਕਦੀ ਡੁੱਬ ਗਏ ਤੇ ਕਦੀ ਸੁੱਕ ਗਏ, ਇਦਾਂ ਦੇ ਹਾਲਾਤ ਨੇ ਸਾਡੇ ਤੇ। ਹਾਂਜੀ। ਇਹ ਬਿਲਕੁਲ ਬਾਰਡਰ ਇਲਾਕੇ ਦੇ ਲੋਕ ਨੇ, ਤਾਂ ਖਾਸ ਤੌਰ ਤੇ ਇਹਨਾਂ ਦਾ ਜਿਹੜਾ ਦਰਦ ਹੈ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਬਾਈ ਜੀ ਕੀ ਨਾਮ ਹੈ ਤੁਹਾਡਾ, ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਸੁਰਜੀਤ ਸਿੰਘ ਹੈ, ਇਸੇ ਪਿੰਡ ਦਾ ਵਸਨੀਕ ਹਾਂ ਜੀ। ਤੇ ਜਿਹੜੇ ਹਾਲਾਤ ਹੈ ਇਹਨਾਂ ਹਾਲਾਤਾਂ ਨੂੰ ਲੈ ਕੇ ਕੀ ਚਿੰਤਨ ਕੀਤਾ ਜਾ ਰਿਹਾ ਪਿੰਡ ਵਾਲਿਆਂ ਦੇ ਵੱਲੋਂ? ਬਹੁਤ ਸਾਰੇ ਲੋਕ ਬਾਹਰ ਤੋਂ ਆ ਰਹੇ ਨੇ, ਵਿਦੇਸ਼ਾਂ ਦੇ ਵਿੱਚੋਂ ਭਾਈਚਾਰਾ ਆ ਰਿਹਾ, ਇੱਥੇ ਗਾਇਕ ਆ ਰਹੇ ਨੇ। ਕੀ ਲੱਗਦਾ ਕਿ ਪਿੰਡ ਦੇ ਮੁੜ ਵਸੇਬੇ ਨੂੰ ਲੈ ਕੇ ਜਾਂ ਰੋਜ਼ਗਾਰ ਨੂੰ ਲੈ ਕੇ ਜਾਂ ਪੈਲੀਆਂ ਦੀਆਂ ਜਿਹੜੀਆਂ ਚੁਣੌਤੀਆਂ ਸਾਹਮਣੇ ਆ ਗਈਆਂ ਉਹਨਾਂ ਨੂੰ ਲੈ ਕੇ ਕੀ ਸੋਚ ਰਹੇ ਆ ਤੁਸੀਂ ਸਾਰੇ? ਜੀ ਦੇਖੋ, ਆ ਰਹੀ ਹੈ ਸੰਗਤ ਤੁਹਾਡੀ ਮਦਦ ਕਰਨ ਲਈ ਪਹੁੰਚ ਰਹੀ ਹੈ। NRI ਵੀਰ ਨੇ, ਹੋਰ ਆਪਣੇ ਭੈਣ ਭਰਾ ਨੇ, ਗੁਰੂ ਘਰ ਦੇ ਸੇਵਾਦਾਰ ਪਹੁੰਚ ਰਹੇ ਨੇ, ਬਹੁਤ ਵਧੀਆ ਗੱਲ ਹੈ। ਲੇਕਿਨ ਜਦੋਂ ਸਾਡੀ ਨੁਕਸਾਨ ਇਸ ਪਿੰਡ ਦਾ ਹੋ ਚੁੱਕਾ ਹੈ ਉਹਦੀ ਭਰਪਾਈ ਕਰਨੀ ਬੜੀ ਔਖੀ ਹੈ। ਉਹਨਾਂ ਦੇ ਆਉਣ ਤੇ ਸਾਨੂੰ ਇਹ ਹੈ ਕਿ ਸਾਨੂੰ ਉਂਗਲ ਪੜ ਕੇ ਠਾਲ ਸਕਦੇ, ਤੁਰਨਾ ਸਾਨੂੰ ਆਪ ਖੁਦ ਪੈਣਾ ਹੈ। ਜਿੰਨੀ ਵੱਡੀ ਆਪਾਂ ਗੱਲ ਕਰ ਲਈਏ, ਇਹੋ ਕਹਿ ਸਕਦੇ ਹਾਂ ਆਪਾਂ ਕਿ ਆਉਣ ਵਾਲੇ ਸਾਡੇ ਭੈਣ ਭਰਾ ਜੋ ਸਾਡੀ ਮਦਦ ਕਰ ਰਹੇ ਨੇ, ਸਾਨੂੰ ਇੱਕ ਬਾਂਹ ਫੜ ਕੇ ਠਾਲ ਸਕਦੇ ਨੇ, ਤੋਰ ਨਹੀਂ ਸਕਦੇ, ਤੁਰਨਾ ਸਾਨੂੰ ਆਪਣੇ ਆਪ ਪੈਣਾ ਹੈ। ਜੋ ਸਾਡੇ ਬਜ਼ੁਰਗਾਂ ਨੇ ਜੋ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਜੋ ਸਾਡੇ ਪਿੰਡ ਨੂੰ ਬਚਾਉਣ ਵਾਸਤੇ ਜੋ ਮੇਨ ਜ਼ਰੂਰੀ ਹੈ, ਸਾਨੂੰ ਇਹ 4 ਸਫੇਰੇ ਪੱਥਰ ਦਾ ਬੰਨ੍ਹ ਜੋ ਸਾਡਾ ਬਣਾਇਆ ਜਾਏ, ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਹਾਲਾਤ ਅੱਜ ਅਸੀਂ ਦੇਖ ਰਹੇ ਹਾਂ ਸਾਡੀ ਆਉਣ ਵਾਲੀ ਜਨਰੇਸ਼ਨ ਨਾ ਦੇਖੇ। ਇਹ ਬਹੁਤ ਜ਼ਰੂਰੀ ਹੈ। ਹਾਂਜੀ। ਜਿਹੜੇ ਇੱਕ ਹੋਰ ਜਾਣਕਾਰੀ ਦਿਓ ਕਿ ਜਿਹੜੇ ਬੰਨ ਤੋਂ ਪਰਲੇ ਪਾਸੇ ਵਾਲੇ ਲੋਕ ਨੇ ਜੀ। ਉਹ ਕਿੰਨੀ ਕੁ ਵੱਡੀ ਤਾਦਾਦ ਦੇ ਵਿੱਚ, ਕਿੰਨੇ ਕੁ ਪਿੰਡ ਆ ਹੋਰ ਪੰਜਾਬ ਦੇ? ਨਹੀਂ, ਆਪਣੇ ਦੇਖੋ ਲਾਗੇ ਬਾਰਡਰ ਏਰੀਆ ਦੇ ਰਾਵੀ ਦੇ ਲਾਗੇ ਪਿੰਡ ਕਾਫੀ ਪਿੰਡ ਨੇ ਜੋ ਇਸ ਸਿਸਟਮ ਦੇ ਵਿੱਚ ਆ ਜਾਂਦੇ ਨੇ। ਔਰ ਇੱਥੋਂ ਤੋਂ ਕੋਟ ਰਜਾਜੇ ਤੱਕ ਜਿੰਨੇ ਵੀ ਪਿੰਡ ਲਾਗੇ ਲੱਗਦੇ ਨੇ, ਜੱਟਾ, ਪਸ਼ੀਆ, ਨਿੱਸੋ ਸਿੰਘੋ ਕੇ, ਗੱਗੜ, ਕਮਰਾਈ, ਇਧਰ ਕੋਟ ਰਜਾਜੇ ਤੱਕ ਚਲੇ ਜਾਓ, ਨਾਲੇ ਤੱਕ, ਇਹ ਕਾਫੀ ਪਿੰਡ ਆਪਣੇ ਆ ਜਾਂਦੇ ਨੇ ਜੋ ਇਸ ਬੰਦ ਦੇ ਲਾਗੇ ਲੱਗਦੇ ਨੇ। ਜਿਸ ਤਰ੍ਹਾਂ ਸਾਡਾ ਨੁਕਸਾਨ ਹੋਇਆ, ਹੋ ਸਕਦਾ ਹੈ ਉਹਨਾਂ ਦਾ ਵੀ ਹੋਇਆ ਹੀ ਹੋਊਗਾ, ਕਮੀ ਤੇ ਕਿਤੇ ਰਹਿ ਨਹੀਂ ਗਈ। ਕਿਉਂਕਿ ਜੇ ਪੱਥਰ ਲੱਗਦਾ ਤਾਂ ਫਿਰ ਉਹਨਾਂ ਲੋਕਾਂ ਦਾ ਜਾਂ ਤੁਹਾਡਾ ਸਾਰਿਆਂ ਦਾ ਬਚਾਅ ਹੋ ਸਕਦਾ ਹੈ? ਜੀ, ਇਹ ਪੱਥਰ ਲੱਗਦਾ ਤੇ ਫਿਰ ਤੋੜ ਤੱਕ ਇੱਥੋਂ ਲੈ ਕੇ ਤੇ ਅੱਗੇ ਤੱਕ ਜਿੰਨੇ ਵੀ ਸਾਡੇ ਰਾਵੀ ਦੇ ਨੇੜਲੇ ਪਿੰਡ ਨੇ ਉਹਨਾਂ ਦੇ ਲਾਗੇ ਲੱਗ ਕੇ ਸਾਡੇ ਪਿੰਡਾਂ ਦਾ ਬਚਾਅ ਕੀਤਾ ਜਾ ਸਕਦਾ ਜੀ। ਬਿਲਕੁਲ। ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਸਰਪੰਚ ਸਾਹਿਬ ਖਾਸ ਤੌਰ ਤੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਕੰਮਕਾਜ ਸੀ ਉਹ ਵੀ, ਜਿਵੇਂ ਭਾਈ ਸਾਹਿਬ ਨੇ ਚੱਕੀ ਵਾਲੇ, ਇਹਨਾਂ ਨੇ ਵੀ ਦੱਸਿਆ ਵੀ ਮੇਰਾ ਚੱਕੀ ਤੇ ਗੁਜ਼ਾਰਾ ਸੀ, ਬੱਚੇ ਆ, ਤਾਂ ਕੀ ਲੱਗਦਾ ਕਿ ਇਹਨਾਂ ਦੇ ਜਿਹੜੇ ਲੋਕਾਂ ਦੇ ਕੰਮ ਉਜੜੇ ਨੇ, ਇਹਨਾਂ ਦੇ ਮੁੜ ਵਸੇਬੇ ਲਈ ਫਿਰ ਕਿੱਦਾਂ ਦੇ ਪੈਂਤੜੇ ਉਲੀਕਣ ਦੀ ਲੋੜ ਆ? ਦੇਖੋ ਜੀ, ਜਿਸ ਤਰ੍ਹਾਂ ਤੁਹਾਨੂੰ ਸਾਡੇ ਮਾਸਟਰ ਸੁਰਜੀਤ ਸਿੰਘ ਜੀ ਦੱਸਣ ਦੇ ਵੀ ਚੱਕੀ ਦਾ ਹੀ ਕੰਮ ਕਰਦੇ ਨੇ, ਕਿਉਂਕਿ ਜਿਹੜੇ ਆਮ ਬੰਦੇ ਸਾਡੇ ਇਹਨਾਂ ਕੋਲ ਵੀ ਪੈਲੀ ਪੁਲੀ ਦੋਨੋਂ ਕੋਈ ਪੈਲੀ ਨਹੀਂ ਹੈਗੀ ਤੇ ਕਾਰੋਬਾਰ ਤਾਂ ਇੱਦਾਂ ਹੀ ਕਰਦੇ ਨੇ। ਪਰ ਮੁੜ ਵਸੇਵੇ ਲਈ ਜਿਹੜਾ ਵਾ, ਚਲੋ ਸੰਗਤਾਂ ਨੇ ਵੀ ਨਾਲ ਕੀਤਾ ਵਾ, ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਵੀ ਸਾਨੂੰ ਉਂਗਲੀ ਫੜ ਕੇ ਤੋਰ ਸਕਦੇ ਆ, ਤੁਰਨਾ ਸਾਨੂੰ ਆਪ ਹੀ ਪੈਣਾ ਵਾ, ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਸਾਰਾ ਵਧੀਆ ਸਰੀਰ ਦਿੱਤਾ ਵਾ। ਕੋਈ ਗੱਲ ਨਹੀਂ, ਆਪਾਂ ਜੇ 1947 ਦੇ ਵਿੱਚ ਜੜਾ ਹੋ ਗਏ, ਉਦੋਂ ਜਿਹੜੇ ਸਾਡੇ ਬਜ਼ੁਰਗ ਦੱਸਦੇ ਵੀ ਬੜਾ ਦਰਦਨਾਕ ਜਿਹੜਾ ਉਦੋਂ ਦਾ ਮਾਹੌਲ ਸੀ, ਕਿਉਂਕਿ ਉਦੋਂ ਤੇ ਆਪਾਂ ਬਚ ਕੇ ਆਉਣਾ ਬੜਾ ਔਖਾ ਸੀ, ਉਦੋਂ ਸਭ ਕੁਝ ਖੁੱਸ ਗਿਆ ਸੀ। ਪਰ ਗੁਰੂ ਮਹਾਰਾਜ ਨੇ ਦੁਬਾਰਾ ਫੇਰ ਉਸੇ ਪੈਰਾਂ ਤੇ ਲੀਹਾਂ ਤੇ ਲੈਣ ਦਿੱਤਾ ਸੀ। ਤੇ ਹੁਣ ਵੀ ਗੁਰੂ ਮਹਾਰਾਜ ਜਿਹੜਾ ਵਾ, ਸਾਡੀ ਤਾਂ ਅਰਦਾਸ ਗੁਰੂ ਮਹਾਰਾਜ ਅੱਗੇ ਹੀ ਆ, ਉਹ ਕਿਰਪਾ ਕਰਨਗੇ, ਜ਼ਰੂਰ ਠਾਲਣਗੇ ਜੀ। ਆਪਣਾ ਜਿਹੜੇ ਜਿੰਨੇ ਸਾਡੇ ਦਿਮਾਗ ਨੇ ਉਹਦੇ ਮੁਤਾਬਕ ਅਸੀਂ ਆਪਣੇ ਪਿੰਡ ਲਈ ਜਿਹੜੀ ਆ ਸਲਾਹ ਕਰਕੇ ਪੈਂ ਤੇ ਸਾਰਾ ਵਧੀਆ ਪ੍ਰੋਗਰਾਮ ਬਣਾ ਕੇ, ਸਾਰਾ ਕਮੇਟੀਆਂ ਬਣਾ ਕੇ ਉਸੇ ਤਰੀਕੇ ਨਾਲ ਜਿਹੜਾ ਵਾ ਕੋਈ ਗਰੀਬ ਬੰਦਾ ਚਾਹੇ ਉਹਨੂੰ ਠਾਲਣ ਦੀ ਵੀ ਕੋਸ਼ਿਸ਼ ਕਰਾਂਗੇ ਜੀ। ਬਿਲਕੁਲ। ਜਿਵੇਂ ਖਾਸ ਤੌਰ ਤੇ ਤੁਹਾਡੇ ਪੂਰੇ ਇਲਾਕੇ ਦੀ ਇਹ ਡਿਮਾਂਡ ਅੱਜ ਵੀ ਹੈ, ਇਸ ਤੋਂ ਪਹਿਲਾਂ ਵੀ ਸੀ ਕਿ ਮਰੜਿਆਂ ਦਾ ਪ੍ਰਬੰਧ ਕੀਤਾ ਜਾਵੇ, ਪੱਥਰਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਪੱਥਰ ਲਗਾਏ ਜਾਣ ਤੁਸੀਂ ਬੰਨ ਤੇ। ਕੀ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਇਹ ਜਿਹੜੀਆਂ ਮੰਗਾਂ ਨੇ ਸਰਕਾਰ ਦੇ ਅੱਗੇ ਰੱਖੀਆਂ ਕਦੇ ਤੁਸੀਂ? ਸਰਕਾਰਾਂ ਅੱਗੇ ਤਾਂ ਰੱਖੀਆਂ ਜ਼ਰੂਰ ਜੀ, ਕਿ ਜੇ ਸਾਡਾ ਵੇਖੋ ਹਰ ਸਾਲ ਹੀ ਅਸੀਂ ਆਪਾਂ ਡੁੱਬਦੇ ਹਾਂ, ਥੋੜਾ ਪਾਣੀ ਆ ਜੇ ਤਾਂ ਵੀ ਡੁੱਬਦੇ ਹਾਂ। ਜੇ ਕਿਤੇ ਸਾਡਾ ਜਿਹੜਾ ਇਹ ਬੰਨ੍ਹ ਆ ਮਜ਼ਬੂਤ ਕਰਕੇ ਪੱਥਰ ਲਾ ਦਿੱਤਾ ਜਾਵੇ ਤੇ ਅਜਨਾਲਾ, ਅੰਮ੍ਰਿਤਸਰ ਸ਼ਹਿਰ ਜਿੰਨਾ ਲੱਗ ਸਾਰਾ ਹੀ ਬਚ ਸਕਦਾ ਵਾ। ਆਪਾਂ ਨੂੰ ਜਿੰਨਾ ਵੇਖੋ ਹੁਣ ਸਰਕਾਰ ਨੇ ਆਪਣਾ 16 ਕਰੋੜ ਕਹਿ ਰਹੇ ਹੋ ਤੁਸੀਂ, ਆਪ ਹੀ ਕਹਿ ਰਹੇ ਵੀ ਦੇ ਕੇ ਗਏ ਨੇ, ਉਹ 16 ਕਰੋੜ ਇਹਦੇ ਤੇ ਲਾ ਦਿੱਤਾ ਜਾਵੇ ਤੇ ਸਾਨੂੰ ਦੇਣਾ ਤਾਂ ਨਾ ਪਏ। ਹੁਣ ਵੇਖੋ ਜਿਹੜਾ ਸਾਰਾ ਇਹ ਸਰਕਾਰ ਨੇ ਮਤਲਬ ਪਬਲਿਕ ਨੂੰ ਹੀ ਦੇਣਾ ਨਾ, ਤੇ ਇਹ ਜਿੰਨਾ ਇੱਕੋ ਵਾਰੀ ਲਾ ਦੇਣ, ਨਾ ਦੇਣ, ਮੈਂ ਤਾਂ ਨਾ ਵੀ ਹੁਣ ਵੀ ਨਾ ਦੇਣ, ਸਾਨੂੰ ਆਪਣਾ ਜਿਹੜਾ ਪੰਜਾਬ ਆ ਉਹ ਸਾਰਾ ਠਾਲ ਲੇਗਾ। ਇਹੋ 16 ਕਰੋੜ ਜਿਹੜਾ ਵਾ ਸਾਡੀ ਤੁਸੀਂ ਤੇ ਲਾ ਦਿੱਤਾ ਜਾਵੇ, ਨਾ ਕਿਸੇ ਨੂੰ ਨਾ ਦੇਣ, ਕਿਉਂਕਿ ਆਮ ਜਨਤਾ ਨੂੰ ਚਾਹੇ ਦੂਜਿਆਂ ਨੂੰ ਸਾਰਾ ਜਿਹੜਾ ਵਾ ਪੰਜਾਬੀਆਂ ਨੇ ਪਹੁੰਚਾ ਦਿੱਤਾ ਵਾ। ਮੈਂ ਤਾਂ ਸਰਕਾਰ ਨੂੰ ਬੇਨਤੀ ਕਰਾਂਗਾ ਵੀ 16 ਕਰੋੜ ਜਿਹੜਾ ਸਾਡਾ ਤੁਸੀਆਂ ਦੇ ਬੰਨ ਪੱਥਰ ਲਾ ਕੇ ਲਾ ਦਿਓ, ਆਪਾਂ ਉੱਠ ਪਾਂਗੇ, ਕੋਈ ਗੱਲ ਨਹੀਂ, ਕਣਕ ਬੀਜ ਕੇ ਆਪਾਂ ਉੱਠ ਪਾਂਗੇ।
ਆਪਾਂ ਚਲੋ ਜੇ ਆਖੀਏ ਆਪਾਂ ਤਗੜਾ ਕੋਈ ਵੀ ਇਸ ਟਾਈਮ ਨਹੀਂ ਹੈਗਾ। ਹਰ ਜੱਟ ਨੇ, ਹਰ ਜ਼ਿਮੀਂਦਾਰ ਨੇ ਵੱਡੀ ਤੋਂ ਵੱਡੀ ਲਿਮਟ ਬਣਾਈ ਆ। ਜੇ ਵੱਡੇ ਕੰਮ ਕੀਤੇ ਤੇ ਉਸ ਤੋਂ ਵੱਡੀਆਂ ਲਿਮਟਾਂ ਬਣਾਈਆਂ ਨੇ। ਸਾਨੂੰ ਤੇ ਲਿਮਟਾਂ ਦਾ ਵੀ ਆਪਣਾ ਹੁਣ ਅੱਗੋਂ ਦਿਖਣ ਡਿਆ ਵਾ, ਕਿਉਂਕਿ ਪ੍ਰਾਈਵੇਟ ਬੈਂਕ ਆ ਚਾਹੇ ਕੋਈ ਵੀ ਬੈਂਕ ਹੈ, ਉਹਨਾਂ ਨੇ ਸਾਨੂੰ ਵਿਆਜ ਤੇ ਛੱਡਣਾ ਨਹੀਂ ਹੈਗਾ। ਮੈਂ ਤੇ ਵੀ ਸਰਕਾਰ ਨੂੰ ਬੇਨਤੀ ਕਰਾਂਗਾ, ਵਿਆਜ ਅਸੀਂ ਦਾਂਗੇ, ਚਲੋ ਅਸੀਂ ਪੈਸੇ ਲਏ, ਲਿਮਟਾਂ ਲਈਆਂ, ਸਾਰਿਆਂ ਜ਼ਿਮੀਂਦਾਰਾਂ ਨੇ ਲਈਆਂ ਨੇ, ਉਹ ਕਹਿ ਕੇ ਉਹਨਾਂ ਨੂੰ ਐਰਕਾਂ ਦਾ ਜਿਹੜਾ ਵਾ ਵਿਆਜ ਮਾਫ ਕਰਾਉਣ, ਕਣਕ ਤੋਂ ਫਿਰ ਅਸੀਂ ਪੈਰਾਂ ਸਿਰ ਹੋ ਜਾਣਾ ਵਾ। ਫਿਰ ਦਾ ਸਮਾਂ ਲਿਆ ਉਹਨਾਂ ਨੇ, ਸਮਾਂ ਐਲਾਨ ਕੀਤਾ ਸਰਕਾਰਾਂ ਨੂੰ ਵੈਸੇ ਜਿਸ ਤਰ੍ਹਾਂ ਹੁਣ ਪ੍ਰਧਾਨ ਮੰਤਰੀ ਸਾਹਿਬ ਆਏ ਸੀ, ਵੱਡੇ ਜਿਹੜੇ ਹੈਗੇ ਆ ਕਿੱਡੇ ਤਗੜੇ ਫਰਮ ਵਾਲੇ, ਉਹਨਾਂ ਦਾ ਕਰਜ਼ਾ ਮਾਫ ਕਰ ਦਿੱਤਾ। ਜੇ ਚਾਹਵੇ ਤੇ 1 ਮਿੰਟ ਚ ਆਉਂਦੀ ਆਪਣਾ ਜੱਟ ਕਿੰਨਾ ਕੁ ਪੰਜਾਬ ਦਾ ਕਰਜ਼ਾ ਵਾ, ਇੱਕ ਬੰਦੇ ਦਾ ਇਹਨਾਂ ਨੇ ਕਰਜ਼ਾ ਉਹਨਾਂ ਦਾ ਮਾਫ ਕਰਤਾ, ਜਿਹੜੇ ਕਰੋੜਾਂਪਤੀ ਸੀ ਜਿਹੜੇ ਉਹਨਾਂ ਨੂੰ ਮਾਫ ਕਰਤਾ ਲਿਮਟਾਂ। ਤੇ ਆਪਣਾ ਇਹ ਵੀ ਆਪਣਾ ਜੇ ਜੱਟਾਂ ਦਾ ਕਰਜ਼ਾ ਮਾਫ ਕਰ ਦੇਣ ਤੇ ਫਿਰ ਤੇ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਆ, ਸਾਰਾ ਕੁਝ ਠੀਕ ਹੋ ਜਾਂਦਾ। ਹਾਂਜੀ, ਇਹ ਚਾਹੀਦਾ ਸਰਕਾਰਾਂ ਨੂੰ। ਜਦੋਂ ਬਾਰਡਰ ਏਰੀਏ ਦੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਸੇ ਤੁਸੀਂ ਬੰਨ੍ਹ ਦੇ ਟੁੱਟਣ ਦੇ ਕਾਰਨ ਪੂਰੇ ਪਿੰਡ ਦੇ ਵਿੱਚ ਤਕਰੀਬਨ 8-8, 9-9 ਫੁੱਟ ਜਿਹੜਾ ਸੀ ਉਹ ਪਾਣੀ ਭਰ ਗਿਆ। ਜਿਹੜਾ ਇਹਨਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਉਹ ਤਬਾਹ ਹੋ ਗਈਆਂ। ਖਾਣ ਪੀਣ ਵਾਸਤੇ ਇਹਨਾਂ ਦੇ ਪਿੰਡ ਦੇ ਵਿੱਚ ਕਣਕ ਦਾ ਦਾਣਾ ਵੀ ਨਹੀਂ ਰਿਹਾ, ਕਿਉਂਕਿ ਇਹ ਸਥਾਨਕ ਲੋਕ ਦੱਸਦੇ ਨੇ ਕਿ ਸਾਨੂੰ ਇਸ ਤਰੀਕੇ ਦਾ ਕੋਈ ਵੀ ਆਈਡੀਆ ਨਹੀਂ ਸੀ ਕਿ ਸਾਡੇ ਘਰ ਦੇ ਵਿੱਚ ਪਾਣੀ ਆ ਕੇ ਵੜ ਜਾਵੇਗਾ, ਪਰ ਸਾਨੂੰ ਵੱਡੀ ਸਮੱਸਿਆ ਦਾ ਅਚਾਨਕ ਹੀ ਸਾਹਮਣਾ ਕਰਨਾ ਪਿਆ। ਇਸੇ ਨੂੰ ਲੈ ਕੇ ਬਹੁਤ ਸਾਰੇ ਉਹ ਘਰ ਨੇ ਜਿਨ੍ਹਾਂ ਦੇ ਹੱਸਦੇ ਵਾਸਤੇ ਘਰ ਪਰਿਵਾਰ ਤੇ ਕੰਮਕਾਜ ਤਬਾਹ ਹੁੰਦੇ ਵੀ ਨਜ਼ਰ ਆਏ ਨੇ। ਇਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਗਰਾਊਂਡ ਦੇ ਹਾਲਾਤ ਕੀ ਨੇ, ਇਸੇ ਦੇ ਮੱਦੇਨਜ਼ਰ ਅਗਲੀ ਗੱਲਬਾਤ ਵੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਸੈਂਟਰ ਸਰਕਾਰ ਦੇ ਵੱਲੋਂ 1600 ਕਰੋੜ ਦਾ ਪੈਕੇਜ ਹੜ੍ਹ ਪੀੜਤ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ। ਇਸੇ ਦੇ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਹੋ ਕੇ ਪੱਖ ਰੱਖਿਆ ਸੀ। ਅਜਨਾਲਾ ਦੇ ਪਿੰਡ ਘੋਨੇਵਾਲਾ ਦੇ ਗੁਰਭੇਜ ਸਿੰਘ ਨੇ, ਉਹ ਵੀ ਸਾਡੇ ਨਾਲ ਨੇ। ਬਹੁਤ ਸਾਰੇ ਸਵਾਲੀਆ ਚਿੰਨ੍ਹ ਵੀ ਸੀ ਔਰ ਹਾਲ ਦੇ ਵਿੱਚ ਇਹਨਾਂ ਦੀ 50 ਏਕੜ ਦੇ ਕਰੀਬ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ। ਤਕਰੀਬਨ 1 ਕਰੋੜ ਤੋਂ ਵਧੇਰੇ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ। ਇਹਨਾਂ ਦੇ ਨਾਲ ਗੱਲਬਾਤ ਕਰਦੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ, ਔਰ ਨਾਲ ਦੁੱਖ ਵੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਤੁਹਾਡਾ ਨੁਕਸਾਨ ਹੋਇਆ ਇਸ ਚੀਜ਼ ਨੂੰ ਲੈ ਕੇ ਤੁਹਾਡੇ ਨਾਲ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਹਾਂ। ਤੇ ਕੱਲ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਕੇ ਆਏ ਹੋ, ਆਪਣੀ ਗੱਲ ਰੱਖੀ ਆ, ਕੀ ਗੱਲਬਾਤ ਹੋਈ ਹੈ, ਪੂਰੀ ਚਰਚਾ ਕੀ ਹੋਈ ਤੁਹਾਡੀ? ਧੰਨਵਾਦ ਜੀ। ਗੁਰਭੇਜ ਸਿੰਘ ਲੰਬੜਦਾਰ ਪਿੰਡ ਘੋਨੇਵਾਲ ਤੋਂ। ਕੱਲ ਸਾਡਾ ਮਤਲਬ ਕਿ ਸਾਨੂੰ ਮੌਕਾ ਮਿਲ ਗਿਆ, ਜਿਹੜੇ ਪੰਜਾਬ ਦੇ ਕੋਈ 18-17 ਕਿਸਾਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਦਰਿਆਵਾਂ ਦੀ ਮਾਰ ਹੇਠ ਆਏ ਸੀ, ਉਹਨਾਂ ਨੂੰ ਮਤਲਬ ਕਿ ਪ੍ਰਧਾਨ ਮੰਤਰੀ ਦੇ ਸਾਹਮਣੇ ਕਰਕੇ, ਪ੍ਰਧਾਨ ਮੰਤਰੀ ਵੱਲੋਂ ਸੱਦਾ ਸੀ ਸਾਨੂੰ ਕਿਸਾਨਾਂ ਨੂੰ ਵੀ ਕਿਸੇ ਨਾਲ ਉਹਨਾਂ ਹੋਰ ਅਫਸਰ ਨਾਲ ਮੀਟਿੰਗ ਨਹੀਂ ਕੀਤੀ, ਕਿਸੇ ਨਾਲ ਕੋਈ ਗੱਲ ਨਹੀਂ ਕੀਤੀ, ਸਿੱਧੀ ਉਹਨਾਂ ਕਿਸਾਨਾਂ ਦੇ ਨਾਲ ਗੱਲ ਕੀਤੀ ਵੀ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕੀ ਤੁਹਾਡੀਆਂ ਪ੍ਰੋਬਲਮਾਂ ਨੇ। ਉਹਨਾਂ ਮਤਲਬ ਕਿ ਪੂਰੇ ਹੀ ਪਿਆਰ ਸਤਿਕਾਰ ਦੇ ਨਾਲ 18-19 ਕਿਸਾਨਾਂ ਨੂੰ ਪੂਰਾ ਸਮਾਂ ਦਿੱਤਾ ਵੀ ਤੁਸੀਂ ਸਾਰੇ ਆਪੋ ਆਪਣਾ ਪੱਖ ਰੱਖ ਸਕੋ। ਨਾਲ ਹੀ ਉਹਨਾਂ ਦੇ ਸੈਕਟਰੀ ਸਾਹਿਬ ਬੈਠੇ ਸਨ, ਜਿਹੜੇ ਉਸੇ ਵੇਲੇ ਅਸੀਂ ਜਿਹੜੀ ਗੱਲ ਮੂੰਹ ਤੋਂ ਆਪਣੇ ਤੋਂ ਕੱਢਦੇ ਹਾਂ, ਜਿਹੜੇ ਨਾਲੋਂ ਨਾਲ ਸਾਡੀ ਨੋਟ ਕੀਤੀ ਜਾ ਰਹੀ ਸੀ। ਪਹਿਲੀ ਗੱਲ ਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ, ਅਸੀਂ ਸਾਰੇ ਕਿਸਾਨ ਦੂਰ ਸਾਨੂੰ ਭਾਲਿਆ ਗਿਆ ਸੀ ਰਾਉਂਡ ਦੇ ਵਿੱਚ। ਇੱਕ ਦੇ ਵਿੱਚ ਆਉਂਦਿਆਂ ਹੀ ਉਹਨਾਂ ਨੇ ਸਾਨੂੰ ਕਿਹਾ ਵੀ ਆਪਣੀਆਂ ਚੇਅਰਾਂ ਲਾਓ ਤੇ ਸਾਡੇ ਲਾਗੇ ਆ ਜਾਓ। ਕੋਈ ਸਾਡੇ ਨਾਲ ਵਿਤਕਰਾ ਨਹੀਂ ਕੀਤਾ, ਬਹੁਤ ਪਿਆਰ ਦੇ ਨਾਲ ਆਪਣੇ ਘਰ ਵਾਂਗੂ, ਜਿੱਦਾਂ ਆਪਾਂ ਦੋਨੇ ਬਹਿ ਕੇ ਭਰਾ ਗੱਲ ਕਰ ਰਹੇ ਇਸ ਤਰੀਕੇ ਨਾਲ ਸਾਡੇ ਨਾਲ ਗੱਲ ਕੀਤੀ। ਤੇ ਉਹਨਾਂ ਨੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਕਿਸਾਨਾਂ ਨੂੰ ਕਹਿਤਾ ਬੇਝਿਜਕ ਹੋ ਕੇ ਜੋ ਤੁਹਾਡੇ ਦਿਲ ਦੇ ਅੰਦਰ ਗਿੱਲੇ ਸ਼ਿਕਵੇ ਵੀ ਨੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ, ਤਾਂ ਹੀ ਅਸੀਂ ਤੁਹਾਡੀ ਅੰਦਰ ਦੀ ਗੱਲ ਨੂੰ ਜਾਣ ਸਕੀਏ। ਮੁਲਾਕਾਤ ਕਰਵਾਉਣ ਲਈ ਲੈ ਕੇ ਕੌਣ ਗਿਆ ਸੀ ਤੁਹਾਨੂੰ? ਵੇਖੋ, ਇਹ ਤਾਂ ਸਾਨੂੰ ਆਪਣੇ ਬਲਾਕ ਵੱਲੋਂ ਸੁਨੇਹਾ ਮਿਲਿਆ ਸੀ ਵੀ ਜਿਹੜੇ ਸਾਡੇ ਅਜਨਾਲਾ ਬਲਾਕ ਤੋਂ 2 ਕਿਸਾਨ ਸਾਂ, ਇੱਕ ਥੋਬੇ ਤੋਂ ਸੀ ਸਾਡਾ ਭਰਾ ਬਲਵਿੰਦਰ ਸਿੰਘ, ਉਹਦੀ ਵੀ ਵਿਚਾਰੇ ਦੀ ਉਹਦਾ ਵੀ ਕਰੋੜ ਰੁਪਏ ਦੇ ਕਰੀਬ ਉਹਨੇ ਵਿਚਾਰੇ ਨੇ ਮੈਨੂੰ ਦੱਸਿਆ ਕੱਲ ਗੁਰਦਾਸਪੁਰ ਜਦੋਂ ਅਸੀਂ ਪਾਸ ਬਣਾ ਰਹੇ ਉਦੋਂ ਇਕੱਠੇ ਹੋਏ ਆ ਵੀ ਮੇਰਾ ਵੀ ਨੁਕਸਾਨ ਹੋ ਗਿਆ ਵਾ ਤੇ ਉਹਦੀ ਵੀ ਗੰਨੇ ਦੀ ਫਸਲ ਸਾਰੀ ਤਬਾਹ ਹੋ ਗਈ ਆ। ਪਰ ਉਹ ਐਕਚੁਅਲੀ ਉਹਦੇ ਵਿਚਾਰੇ ਦੇ ਨਾਂ ਤੇ ਕੋਈ ਨਿਕਲ ਆਇਆ ਪਰਚੇ ਜੋ ਭਰੀ ਸੀ, ਪਰ ਮਤਲਬ ਕਿ ਆਨਲਾਈਨ ਪਰਚਾ ਸ਼ੋਅ ਹੋ ਰਿਹਾ ਸੀ, ਜਿਹਦਾ ਕਰਕੇ ਉਹ ਵਿਚਾਰਾ ਅੱਗੇ ਨਹੀਂ ਜਾ ਸਕਿਆ ਤੇ ਮੈਨੂੰ ਇਕੱਲੇ ਨੂੰ ਹੀ ਜਾਣਾ ਪਿਆ ਅਜਨਾਲੇ ਆਪਣੇ ਬਲਾਕ ਤੋਂ ਜੀ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਇਸ ਵੇਲੇ, ਕਿਉਂਕਿ ਜਦੋਂ ਫਸਲ ਦੀ ਗੱਲ ਕਰਦੇ ਆ, ਫਸਲ ਜ਼ਿਮੀਂਦਾਰ ਦੀ ਮਾਂ ਹੁੰਦੀ ਆ। ਬਿਲਕੁਲ ਜੀ। ਤੇ ਤੁਹਾਡਾ ਨੁਕਸਾਨ ਕਿੰਨਾ ਕੁ ਹੋ ਗਿਆ? ਦੇਖੋ, ਜੇ ਤਾਂ ਮੈਂ ਆਪਣੇ ਦੇ ਨੁਕਸਾਨ ਦੀ ਗੱਲ ਕਰਾਂ, 50 ਏਕੜ ਦੇ ਵਿੱਚ ਅਸੀਂ ਖੇਤੀ ਕਰ ਰਹੇ ਹਾਂ, ਕੋਈ 25 ਕਿੱਲੇ ਜ਼ਮੀਨ ਸਾਡੇ ਕੋਲ ਆਪਣੀ ਆ, ਇੰਨੀ ਨਾਲ ਅਸੀਂ ਠੇਕੇ ਤੇ ਲਈ ਆ। ਕੁਝ ਬਾਕੀ ਸਾਡੇ ਚਾਚੇ ਤਾਏ ਦੇ ਵੀ ਭਰਾ ਵਾ, 100 ਏਕੜ ਤੋਂ ਵੱਧ ਸਾਡੇ ਕੋਲ ਜ਼ਮੀਨ ਹੋ ਜਾਂਦੀ ਆ, ਜਿਹੜੀ ਸਾਰੀ ਬਰਬਾਦ ਹੋ ਗਈ ਆ। ਅਸੀਂ ਤੇ ਆਪਣਾ ਹੀ ਜੇ ਮੈਂ ਕਰਾਂ ਤੇ ਮੈਂ ਤੇ ਕਰੋੜ ਰੁਪਏ ਦਾ ਨੁਕਸਾਨ ਮੰਨਦਾ ਵੀ ਮੇਰਾ ਇਕੱਲਾ ਹੋ ਗਿਆ। ਹੋਰ ਜ਼ਿਮੀਂਦਾਰ ਮੇਰੇ ਤੋਂ ਵੀ ਵੱਡੇ ਨੇ ਪਿੰਡ 'ਚ, ਜਿਹੜੇ ਜ਼ਿਆਦਾ ਮੇਰੇ ਤੋਂ ਵੀ ਵਾਹੀ ਕਰ ਰਹੇ ਨੇ ਵਿਚਾਰੇ,
ਉਹਨਾਂ ਦੀ ਵੀ ਸਾਰੀ ਫਸਲ ਬਰਬਾਦ ਹੋ ਗਈ ਆ। ਇਹ 'ਚ ਮੈਂ ਕਹਾਂ ਵੀ ਮੇਰੇ ਇਕੱਲੇ ਦਾ ਨੁਕਸਾਨ ਹੋ ਗਿਆ, ਉਹਨਾਂ ਦਾ ਮੇਰੇ ਤੋਂ ਵੀ ਜ਼ਿਆਦਾ ਕਈਆਂ ਦਾ ਵਿਚਾਰਿਆਂ ਦਾ ਹੋ ਗਿਆ ਵਾ। ਜਿੰਨੀ ਵੀ ਤੁਹਾਡੀ ਜ਼ਮੀਨ ਸੀ ਜਾਂ ਖੇਤੀ ਸੀ ਉਹ ਤੁਹਾਡੀ ਮਾਲਕੀ ਸੀ ਜਾਂ ਤੁਸੀਂ ਠੇਕੇ ਤੇ ਲਈ ਹੋਈ ਦੇਖੋ, ਸੀ ਮੈਂ ਤੁਹਾਨੂੰ ਫਸਲ? ਪਹਿਲਾਂ ਦੱਸ ਰਿਹਾ ਵੀ 50 ਕੁ ਏਕੜ ਦੇ ਕਰੀਬ ਅਸੀਂ ਰਕਬਾ ਵਾਹ ਰਹੇ ਹਾਂ। 25 ਕੁ ਕਿੱਲੇ ਜ਼ਮੀਨ ਸਾਡੇ ਕੋਲ ਆਪਣੀ ਆ, 25 ਕੁ ਕਿੱਲੇ ਅਸੀਂ ਠੇਕੇ ਤੇ ਲਈ ਆ ਜ਼ਮੀਨ, ਜਿਹਦਾ ਅਸੀਂ ਠੇਕਾ ਵੀ ਦਿੱਤਾ ਵਾ, ਖਰਚਾ ਵੀ ਕੀਤਾ ਵਾ, ਖਾਦਾਂ ਦਵਾਈਆਂ ਵੀ ਅਸੀਂ ਮਤਲਬ ਕਿ ਲਾਉਣ ਤੇ ਕਰਜ਼ਾ ਚੁੱਕ ਕੇ ਮਤਲਬ ਕਿ ਆਪਣੀ ਫਸਲ ਦੇ ਉੱਪਰ ਖਰਚਾ ਕੀਤਾ ਸੀ। ਚਲੋ ਸਾਨੂੰ ਆਸ ਸੀ ਵੀ ਸਾਡੀ ਫਸਲ ਹੋ ਜਾਏਗੀ ਤੇ ਅਸੀਂ ਸਾਰੇ ਖਰਚੇ ਚੁਕਾ ਪਾਵਾਂਗੇ। ਹੁਣ ਤੇ ਸਾਡੇ ਕੋਲ ਮਤਲਬ ਕਿ ਆਉਣ ਵਾਲੀ ਕੋਈ ਗੱਲ ਨਹੀਂ ਨਜ਼ਰ ਆ ਰਹੀ ਵੀ ਸਾਹਮਣੇ ਅਸੀਂ ਕੀ ਕਰਾਂਗੇ, ਕੱਲ ਕਿੱਥੋਂ ਮਤਲਬ ਕਿ ਆਪਣੀਆਂ ਕਿਸ਼ਤਾਂ ਤਾਰਾਂਗੇ, ਕੀ ਕਰਾਂਗੇ ਆਪਾਂ। ਪੀਐਮ ਮੋਦੀ ਨੂੰ ਇਹ ਤੁਹਾਨੂੰ ਕਿਉਂ ਕਹਿਣਾ ਪਿਆ ਕਿ ਨਜਾਇਜ਼ ਮਾਈਨਿੰਗ ਹੋਈ, ਨਜਾਇਜ਼ ਮਾਈਨਿੰਗ ਹੋਣ ਦੇ ਕਾਰਨ ਸਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਸਾਡਾ ਪਿੰਡ ਹੜ੍ਹ 'ਚ ਰੁੜਿਆ? ਇਹ ਤੇ ਵੇਖੋ ਜੀ, ਜਿੰਨੀਆਂ ਹੀ ਪਿਛਲੀਆਂ ਸਰਕਾਰਾਂ ਆਈਆਂ ਨੇ, ਪਿਛਲੇ ਟਾਈਮਾਂ ਤੋਂ ਹੀ ਆਣ ਕੇ ਜਦੋਂ ਆਉਂਦੇ ਨੇ ਮਾਈਨਿੰਗ ਕਰਦੇ ਨੇ ਤੇ ਸਾਡੇ ਜਿਹੜੇ ਬੰਨ੍ਹ ਨੇ ਇਹਨਾਂ ਦੇ ਉੱਤੋਂ ਦੀ 10-10 12-12 ਸੈਂਕੜੇ ਲੱਦੀ ਰੇਤਾ ਦੇ ਟਿੱਪਰ ਲੰਘ ਜਾਂਦੇ ਆ। ਇਹ ਵੀ ਗੱਲ ਅਸੀਂ ਉਹਨਾਂ ਦੇ ਧਿਆਨ 'ਚ ਲਾਈ ਵੀ ਪਿਛਲੀਆਂ 10 ਸਾਲਾਂ ਤੋਂ ਇਹਨਾਂ ਬੰਨਾਂ ਦੇ ਉੱਪਰ ਇੱਕ ਮੁੱਠ ਮਿੱਟੀ ਵੀ ਨਹੀਂ ਪਾਈ ਗਈ। ਇਹਨਾਂ ਬੰਨਾਂ ਦਾ ਕਿਸੇ ਨੇ ਧਿਆਨ ਨਹੀਂ ਰੱਖਿਆ, ਕਿਸੇ ਸਰਕਾਰ ਨੇ ਨਹੀਂ ਰੱਖਿਆ ਵੀ ਇਹ ਬੰਨ ਜਿਹੜੇ ਬਹੁਤ ਕਮਜ਼ੋਰ ਹੋ ਚੁੱਕੇ ਸਨ, ਉੱਤੋਂ ਦੀ ਲੋਕ ਵੀ ਲੰਘ ਰਹੇ ਨੇ, ਉੱਤੋਂ ਦੀ ਇੰਨੇ ਵਜਨ ਵਾਲੀਆਂ ਚੀਜ਼ਾਂ ਵੀ ਲੰਘ ਰਹੀਆਂ ਤੇ ਬੰਨ ਜਿਹੜੇ ਸਾਰੇ ਫਿਸਲੇ ਪਏ ਸਨ, ਖੁਰੇ ਪਏ ਸਨ, ਰੁੜੇ ਪਏ ਸਨ। ਤੇ 10 ਸਾਲਾਂ ਤੋਂ ਮਤਲਬ ਕਿ ਇਹਨਾਂ ਦੀ ਕਿਸੇ ਨੇ ਦੇਖ ਰੇਖ ਨਹੀਂ ਕੀਤੀ। ਅਸੀਂ ਤੇ ਲਾਗੇ ਰਹਿ ਰਹੇ, ਸਾਨੂੰ ਪਤਾ 10 ਸਾਲ ਤੋਂ ਇੱਕ ਮੁੱਠ ਮਿੱਟੀ ਵੀ ਨਹੀਂ ਪਾਈ ਗਈ। ਤੇ ਇਹਦੇ ਨਾਲ ਵੀ ਜਿਹੜੇ ਸਾਡੇ ਇਹ ਬੰਨ ਨੇ ਇਹਨਾਂ ਨੂੰ ਵੀ ਮਜ਼ਬੂਤ ਕੀਤਾ ਜਾਏ, ਇਹ ਵੀ ਉਹਨਾਂ ਦੇ ਧਿਆਨ 'ਚ ਲਿਆ ਕੇ ਆਏ ਆ ਗੱਲ ਵੀ ਜਿਹੜੇ ਸਾਡੇ ਪਹਿਲੇ ਬੰਨ ਵੱਜੇ ਨੇ ਇਹ ਵੀ ਮਜ਼ਬੂਤ ਕੀਤੇ ਜਾਣ। ਇੱਕ ਸਾਡੇ ਮਤਲਬ ਕਿ ਸਾਰੇ ਪਿੰਡ ਦੀ ਮਾਰ ਆ, 10 ਪਿੰਡਾਂ ਦੀ ਜ਼ਮੀਨ ਬਚ ਜਾਂਦੀ ਆ। 5 ਪਿੰਡ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਦੇ ਆ, 5 ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਆ। ਜੇ ਪੁਰਾਣੇ ਧਰਮਕੋਟ ਤੋਂ ਲੈ ਕੇ ਕੱਸੋਵਾਲ ਤੱਕ ਉਹ 5 ਕਿਲੋਮੀਟਰ ਦਾ ਇੱਕ ਬੰਨ ਦਾ ਟੋਟਾ ਵਾ, ਜੇ ਉਹ ਵੱਜ ਜੇ ਤੇ ਇਹ ਅਸੀਂ ਸਾਰੇ ਵੱਜ ਨੇ। ਜਿੱਥੋਂ ਸਾਡੇ ਘੋਨੇਵਾਲ 'ਚ ਪਾਣੀ ਆਇਆ ਤੇ ਘੋਨੇਵਾਲ ਤੋਂ ਹੀ ਗਾਂ ਮਤਲਬ ਕਿ ਹੋਰ ਜਿਹੜਾ ਸੈਂਕੜੇ ਪਿੰਡਾਂ ਨੂੰ ਮਾਰ ਝੱਲਣੀ ਪਈ ਆ, ਜਿੱਦਾਂ ਰਮਦਾਸ, ਜੱਟਾ, ਜਨਾਲਾ, ਕਿੱਥੋਂ ਤੱਕ ਪਾਣੀ ਨੇ ਮਾਰ ਕੀਤੀ ਆ। ਸਾਰਾ ਸਾਡੇ ਪਿੰਡਾਂ ਦੇ ਵਿੱਚੋਂ ਦੀ ਪਾਣੀ ਲੰਘ ਕੇ ਅੱਗੇ ਗਿਆ। ਜੇ ਅਗਲਾ ਬੰਨ ਸਾਡਾ ਮਜ਼ਬੂਤ ਕੀਤਾ ਜਾਏ, ਹਰ ਸਾਲ 23 'ਚ ਵੀ ਸਾਨੂੰ ਸਰਕਾਰ ਨੇ ਕੁਝ ਮੁਆਵਜ਼ਾ ਦਿੱਤਾ, ਹੁਣ ਵੀ ਦੇਣਗੀਆਂ। ਇਹਦੇ ਨਾਲੋਂ ਅਸੀਂ ਚਾਹੁੰਦੇ ਹਾਂ ਵੀ ਅਸੀਂ ਨਾ ਸਰਕਾਰ ਕੋ ਹਰ ਸਾਲ ਮੰਗੀਏ, ਅਸੀਂ ਆਪਣੀ ਮਿਹਨਤ ਕਰੀਏ, ਮਿਹਨਤ ਕਰਕੇ ਆਪਣਾ ਪਰਿਵਾਰ ਪਾਲੀਏ ਤੇ ਆਪਣੀ ਮਤਲਬ ਕਿ ਜਿਹੜੀ ਜ਼ਿੰਦਗੀ ਆ ਉਹਨੂੰ ਸੁਖਾਲੀ ਕਰੀਏ ਮਿਹਨਤ ਕਰਕੇ। ਜਦੋਂ ਤੁਸੀਂ ਪੀਐਮ ਮੋਦੀ ਨੂੰ ਕਹਿੰਦੇ ਹੋ ਕਿ ਮੈਂ ਜ਼ਿਲ੍ਹੇ ਦੀ ਡੀਸੀ ਨੂੰ ਵੀ ਇਸ ਨਜਾਇਜ਼ ਮਾਈਨਿੰਗ ਬਾਰੇ ਮੌਕਾ ਦਿਖਾਇਆ ਸੀ ਤੇ ਅੱਗੋਂ ਪੀਐਮ ਸਾਹਿਬ ਦਾ ਰਿਐਕਟ ਕੀ ਸੀ? ਉਹਨਾਂ ਨੇ ਆਖਿਆ ਨਹੀਂ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਂ ਪੁੱਛਾਂਗੇ? ਦੇਖੋ, ਮੈਂ ਤੁਹਾਨੂੰ ਭਾਜੀ ਤੁਹਾਡੇ ਮੀਡੀਆ ਰਾਹੀਂ ਦੱਸਦਾ, ਜਿਹੜੇ ਸਾਡੇ ਡੀਸੀ ਸਾਹਿਬ ਨੇ ਸਤਿਕਾਰਯੋਗ ਨੇ ਮੈਡਮ, ਬਹੁਤ ਲੋਕਾਂ ਦੇ ਭਲਾਈ ਦੇ ਤੇ ਸੇਵਾ ਦੇ ਕੰਮ ਕਰਦੇ ਆ। ਉਹ ਮੈਡਮ 1 ਮਹੀਨਾ ਪਹਿਲਾਂ ਸਾਡੇ ਕੋਲ ਹੜ੍ਹ ਆਉਣ ਤੋਂ, ਮੈਨੂੰ ਤਰੀਕ ਨਹੀਂ ਯਾਦ, ਮੈਂ ਹੁਣ ਤੁਹਾਨੂੰ ਇਦਾਂ ਬੋਲਦਾ ਵੀ ਇੰਨੀ ਤਰੀਕ ਨੂੰ ਯਾਦ ਆ, ਮੈਂ ਤੇ ਸਾਡੇ ਸਾਬਕਾ ਸਰਪੰਚ ਜਿਹੜੇ ਨੇ ਪਿਰਥੀਪਾਲ ਸਿੰਘ ਜੀ, ਲੰਬੜਦਾਰ ਵੀ ਨੇ ਬਤੌਰ ਪਿੰਡ ਘੋਨੇਵਾਲ ਤੋਂ, ਇੱਕ ਸਾਡਾ ਜਿਹੜਾ ਮੌਜੂਦਾ ਸਰਪੰਚ ਅਮਰਜੀਤ ਆ, ਉਹ ਵੀ ਸਾਰੇ ਬੰਦੇ ਹੀ ਮੋਹਤਬਰ ਉੱਥੇ ਗਏ ਨਾਲ। ਸਾਡੇ ਐਸਡੀਐਮ ਸਾਹਿਬ ਵੀ ਸਤਿਕਾਰਯੋਗ ਅਰੋੜਾ ਸਾਹਿਬ ਜਿਹੜੇ ਨੇ, ਉਹ ਵੀ ਬੜੇ ਉਹਨਾਂ ਧਿਆਨ ਨਾਲ ਗੱਲ ਸੁਣੀ ਵੀ ਅਸੀਂ ਹੜ੍ਹਾਂ ਦੇ ਨਾਲ ਤਗੜੇ ਹੋ ਕੇ ਨਜਿੱਠਣਾ ਵਾ ਤੇ ਇਹਦੇ ਸਬੰਧ 'ਚ ਜੇ ਤੁਹਾਨੂੰ ਕੋਈ ਮੁਸ਼ਕਲਾਂ ਆਉਣ ਵਾਲੀਆਂ ਗੱਲਾਂ ਦੱਸਦੀਆਂ ਤੇ ਜਿਹੜੇ ਚਲੋ ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦੇ, ਜਿਹੜੇ ਲੀਕ ਪੁਆਇੰਟ ਸੀ ਜਿੱਥੇ ਬੰਨ ਸਾਨੂੰ ਕਮਜ਼ੋਰ ਲੱਗਦੇ ਸੀ, ਵੀ ਇਹਨਾਂ ਦੇ ਉੱਤੇ ਮਤਲਬ ਕਿ ਸਾਰਿਆਂ ਨੇ ਆਖਿਆ ਵੀ ਇਹਨਾਂ ਬੰਨਾਂ ਦੇ ਥੋੜੀ ਜਿੱਥੇ ਜ਼ਰੂਰਤ ਆ ਮਿੱਟੀ ਪਾਈ ਜਾਏ, ਤਾਂ ਕਿ ਜਦੋਂ ਆਫਤ ਆਉਂਦੀ ਆ ਉਦੋਂ ਸਾਨੂੰ ਭੱਜਣਾ ਨਾ ਪਏ ਤੇ ਨਾ ਉਦੋਂ ਅਸੀਂ ਯਕਦਮ ਮਿੱਟੀ ਪਾ ਸਕਦੇ ਹਾਂ। ਪਰ ਪਤਾ ਨਹੀਂ ਕਿੱਥੇ ਖੁਦਾਈ ਰਹਿ ਗਈ। ਚਾਹੇ ਤੇ ਉਹਨਾਂ ਦੇ ਅਫਸਰਾਂ ਵੱਲੋਂ ਤੇ ਕੋਈ ਢਿੱਲ ਨਹੀਂ ਸੀ, ਉਹ ਤੇ ਵਿਚਾਰੇ ਜਾਇਜ਼ਾ ਲੈਣ ਆਏ ਸੀ ਵੀ ਸਾਨੂੰ ਦੱਸੋ ਵੀ ਅਸੀਂ ਕਿੱਥੇ ਜ਼ਰੂਰਤ ਆ ਤੇ ਕਿੱਥੇ ਮਿੱਟੀ ਪਾਈਏ। ਇਹ 'ਚ ਸਰਕਾਰ ਵੱਲੋਂ ਕਮੀ ਰਹਿ ਗਈ ਆ, ਕਿਹਦੇ ਵੱਲੋਂ ਰਹਿ ਗਈ ਆ, ਇਹ ਗੱਲ ਬਾਰੇ ਆਪਾਂ ਨਹੀਂ ਕਹਿ ਸਕਦੇ, ਪਰ ਰਹਿ ਜ਼ਰੂਰ ਗਈ ਆ ਵੀ ਜਿੱਦਾਂ ਆਪਾਂ ਪਹਿਲਾਂ ਉਹਨਾਂ ਨੂੰ ਦੱਸਿਆ ਵੀ ਜਿਹੜੇ ਬੰਨ ਕਮਜ਼ੋਰ ਆ ਇੱਥੇ ਥੋੜੀ ਮਿੱਟੀ ਪਾਈ ਜਾਏ, ਸ਼ਾਇਦ ਪਾਈ ਹੁੰਦੀ ਤੇ ਅੱਜ ਸਾਨੂੰ ਜਿਹੜਾ ਮਤਲਬ ਕਿ ਆ ਪਿੰਡ ਦਾ ਇੰਨਾ ਨੁਕਸਾਨ ਹੋਇਆ। ਚਲੋ ਕੁਦਰਤ ਗਾੜੀ ਤੇ ਕਿਸੇ ਦਾ ਵੀ ਜ਼ੋਰ ਨਹੀਂ, ਪਰ ਆਪਣਾ ਤੇ ਹੀਲਾ ਵਸੀਲਾ ਹੀ ਆ ਨਾ, ਜੇ ਆਪਾਂ ਕੀਤਾ ਹੁੰਦਾ ਤੇ ਸ਼ਾਇਦ ਮਤਲਬ ਕਿ ਨਾ ਸਾਨੂੰ ਇਹ ਜਿਹੜਾ ਆਹ ਦਿਨ ਵੇਖਣੇ ਪੈਂਦੇ ਸਾਰੇ ਪੰਜਾਬ ਨੂੰ। ਮੁਆਵਜ਼ੇ ਦੇ ਬਾਬਤ ਵੀ ਕੋਈ ਚਰਚਾ ਹੋ ਸਕੀ ਕਿ 2023 ਦੇ ਵਿੱਚ ਵੀ 19 ਦੇ ਵਿੱਚ ਵੀ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦੀ ਮਾਰ ਝੱਲੀ ਆ, ਤਾਂ ਇਸੇ ਨੂੰ ਲੈ ਕੇ ਕੋਈ ਮੁਆਵਜ਼ਾ ਦੇ ਬਾਬਤ ਚਰਚਾ ਹੋ ਸਕੀ ਪੀਐਮ ਦੇ ਨਾਲ ਤੁਹਾਡੀ? ਦੇਖੋ, ਇਹਦੇ ਬਾਰੇ ਵੀ ਅਸੀਂ ਗੱਲ ਕੀਤੀ। ਹੋਰ ਕਿਸਾਨ ਕਈ ਜਿਹੜੇ ਦੂਸਰਿਆਂ ਜ਼ਿਲ੍ਹਿਆਂ ਤੋਂ ਆਏ ਸੀ, ਜਿੱਦਾਂ ਗੁਰਦਾਸਪੁਰ ਤੋਂ ਆਏ ਸੀ, ਮਤਲਬ ਕਿ ਤਰਨਤਾਰਨ ਤੋਂ ਆਏ ਸੀ ਜ਼ਿਲ੍ਹੇ, ਬਿਆਸ ਦਰਿਆ ਦੀ ਮਾਰ ਹੇਠਾਂ ਜਿਹੜਾ ਕਿਸਾਨ ਨੇ, ਉਹਨਾਂ ਕਿਸਾਨਾਂ ਨੇ ਵਿਚਾਰਿਆਂ ਆਖਿਆ ਵੀ ਪੀਐਮ ਸਾਹਿਬ ਸਾਨੂੰ 23 ਦੇ ਵਿੱਚ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਸੀ ਫਸਲ ਦਾ ਹੜ੍ਹਾਂ ਦੇ ਨਾਲ ਤੇ ਸਾਨੂੰ ਮੁਆਵਜ਼ਾ ਨਹੀਂ ਮਿਲਿਆ। ਤੇ ਜਦੋਂ ਅਸੀਂ ਦਫ਼ਤਰਾਂ ਦੇ ਵਿੱਚ ਜਾਂਦੇ ਆ, ਚੱਕਰ ਕੱਟਨੇ ਆ, ਤੇ ਸਾਨੂੰ ਗਾੜੀਆਂ ਇਹ ਦਫ਼ਤਰਾਂ ਤੋਂ ਇਹ ਜਵਾਬ ਮਿਲਦਾ ਵੀ ਜਿਹੜੇ ਪੈਸੇ ਹੀ ਸੈਂਟਰ ਨੂੰ ਵਾਪਸ ਭੇਜ ਦਿੱਤੇ ਗਏ ਆ। ਉਹਦੇ ਉੱਤੇ ਵੀ ਮੋਦੀ ਸਾਹਿਬ ਨੇ ਇੱਕ ਚਾਨਣਾ ਸਾਡੀਆਂ ਅੱਖਾਂ ਦੇ ਉੱਤੋਂ ਸਮਝ ਲਓ ਵੀ ਪਰਦਾ ਪਰੇ ਕੀਤਾ। ਜਿਹੜੀ ਗੱਲ ਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਉਹ ਦੱਸੀ।
ਉਹਨਾਂ ਨੇ ਸਾਨੂੰ ਦਿੱਤੀ ਮਿਸਾਲ ਦਿੱਤੀ ਵੀ ਜਿੱਦਾਂ ਟੂਥਪੇਸਟ ਜੇ ਕਰੀ ਬਾਹਰ ਆ ਜੇ ਉਹ ਵਾਪਸ ਨਹੀਂ ਜਾਂਦੀ। ਸੈਂਟਰ ਜਿਹੜਾ ਰਾਹਤ ਫੰਡ ਮਤਲਬ ਕਿ ਆਫਤ ਦੀ ਘੜੀ 'ਚ ਕਿਸੇ ਨੂੰ ਵੀ ਕਿਸੇ ਸੂਬੇ ਨੂੰ ਵੀ ਦੇ ਦਿੰਦਾ ਵਾ, ਕਦੀ ਉਹਦੇ 'ਚੋਂ ਪੈਸਾ ਵਾਪਸ ਨਹੀਂ ਲੈਂਦਾ ਸੈਂਟਰ। ਇਹ ਵੀ ਉਹਨਾਂ ਨੇ ਸਾਨੂੰ ਗੱਲ ਦੱਸੀ ਵੀ ਜੋ ਅਸੀਂ ਦੇ ਦਿੰਦੇ ਹਾਂ ਕਦੀ ਵਾਪਸ ਨਹੀਂ ਪੈਸਾ ਲੈਂਦੇ। ਤੇ ਇਹਦੇ ਸੰਬੰਧ 'ਚ ਉਹਨਾਂ ਨੇ ਆਖਿਆ ਵੀ ਸਹੀ ਵੀ ਮੈਂ ਸਰਕਾਰ ਕੋਲ ਜਾ ਕੇ ਜਵਾਬ ਪੁੱਛਾਂਗਾ ਵੀ 23 ਦੇ ਵਿੱਚ ਜਿਹੜੇ ਕਿਸਾਨ ਵਿਚਾਰਿਆਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਕਿਉਂ ਨਹੀਂ ਮਤਲਬ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ, ਇਹ 'ਚ ਕਿੱਥੇ ਕਮੀ ਰਹਿ ਗਈ ਆ, ਕਿਉਂ ਰਹਿ ਗਈ ਆ, ਨਹੀਂ ਰਹਿਣੀ ਚਾਹੀਦੀ। ਤਾਂ ਖਾਸ ਤੌਰ ਤੇ ਜਿਵੇਂ ਇਲਾਕੇ ਦੇ ਵਿੱਚ ਵਿਚਰੇ ਆ ਤਾਂ ਬਹੁਤ ਸਾਰੇ ਲੋਕਾਂ ਦੇ ਵੀ ਸਵਾਲੀਆ ਚਿੰਨ੍ਹ ਨੇ ਕਿ ਜਿਸ ਹਿਸਾਬ ਦੇ ਨਾਲ ਰਾਵੀ ਦੇ ਪਾਣੀ ਦੇ ਅੰਕੜੇ ਸਾਂਝੇ ਕੀਤੇ ਗਏ 3 ਲੱਖ ਕਿਊਸਕ, ਉਸ ਤੋਂ ਬਾਅਦ 6, ਉਸ ਤੋਂ ਬਾਅਦ 9 ਤੇ ਉਸ ਤੋਂ ਬਾਅਦ 14 ਲੱਖ ਕਰ ਦਿੱਤਾ ਗਿਆ। ਕੀ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਤੁਸੀਂ ਪੀਐਮ ਦੇ ਸਾਹਮਣੇ ਪੱਖ ਰੱਖਿਆ ਕਿ ਇੱਕੋ ਦਮ ਇੰਨਾ ਜ਼ਿਆਦਾ ਪਾਣੀ ਛੱਡਣ ਦੇ ਕਾਰਨ ਸਾਡੇ ਇਲਾਕੇ ਡੁੱਬ ਗਏ, ਸਾਡੀਆਂ ਫਸਲਾਂ ਤਬਾਹ ਹੋ ਗਈਆਂ? ਇਹ ਵੀ ਗੱਲ ਉਹਨਾਂ ਦੇ ਅਸੀਂ ਧਿਆਨ 'ਚ ਲਿਆਂਦੀ। ਸਾਨੂੰ 2 ਮਾਰਾਂ ਪੈਂਦੀਆਂ ਨੇ। ਇੱਕ ਤੇ ਜਦੋਂ ਕੁਦਰਤ ਦੀ ਤੌਰ ਤੇ ਹੜ੍ਹ ਆ ਜਾਂਦੇ ਆ ਉਦੋਂ ਵੀ ਸਾਨੂੰ ਝੱਲਣੇ ਪੈਂਦੇ ਆ, ਤੇ ਜਦੋਂ ਰੱਬ ਨਾ ਕਰੇ ਸਾਡੇ ਕਿਤੇ ਹਾਲਾਤ ਪਾਕਿਸਤਾਨ ਨਾਲ ਵਿਗੜਦੇ ਆ ਉਦੋਂ ਵੀ ਗੋਲੇ ਸਾਡੇ ਸਿਰਾਂ ਦੇ ਉੱਤੋਂ ਦੀ ਲੰਘਦੇ ਆ ਤੇ ਸਾਡੇ ਸਿਰਾਂ 'ਚ ਬਜ਼ੁਰਗਾਂ ਤੋਂ ਭੱਜਦੇ ਰਹੇ ਆ। ਅਸੀਂ ਪਿੰਡ ਛੱਡ ਕੇ ਉੱਜੜਦੇ ਰਹੇ ਆ, ਬੜੀ ਵਾਰੀ ਉੱਜੜੇ ਆ, ਬੜੀ ਵਾਰੀ ਵਸਦੇ ਆ। ਹੁਣ ਵੀ ਸਾਨੂੰ ਉੱਜੜਨ ਵਾਲਾ ਮਤਲਬ ਕਿ ਉੱਜੜਨ ਤੋਂ ਕੋਈ ਕਮੀ ਨਹੀਂ ਰਹਿ ਗਈ। ਘਰ ਸਾਡੇ ਨਹੀਂ ਬਚੇ, ਫਸਲਾਂ ਸਾਡੀਆਂ ਨਹੀਂ ਬਚੀਆਂ ਤੇ ਬਰਬਾਦ ਅਸੀਂ ਪੂਰੀ ਤਰ੍ਹਾਂ ਹੋ ਗਏ ਆ। ਉਹਦੇ ਸੰਬੰਧ 'ਚ ਅਸੀਂ ਪੀਐਮ ਮੋਦੀ ਨਾਲ ਗੱਲ ਕੀਤੀ ਵੀ ਜਿਹੜਾ ਮਤਲਬ ਕਿ ਤੁਸੀਂ ਸਾਡੇ ਨਾਲ ਆ ਡੈਮ ਮੈਨੇਜਮੈਂਟ ਆ, ਇਹ ਜਿਹੜਾ ਪਾਣੀ ਆ ਜਿਹੜਾ ਸਾਡਾ ਇੱਕੋ ਦਿਨ 'ਚ 14 ਲੱਖ ਕਿਊਸਕ ਤੇ ਯਕਦਮ ਡੈਮ ਦਾ ਰਿਕਾਰਡ ਪਹੁੰਚ ਗਿਆ। 10-12 ਘੰਟਿਆਂ ਦੀ ਐਵਰੇਜ ਆ ਭਾਜੀ ਜਿਹੜੀ ਤੁਸੀਂ ਦੱਸ ਰਹੇ ਜੀ। ਸਾਨੂੰ ਇੱਕ BSF ਦੇ ਅਫਸਰ ਮਿਲੇ, ਉਹਨਾਂ ਦਾ ਇੱਕ ਖੁਦ ਆਪਣਾ ਮੁਲਾਜ਼ਮ ਜਿਹੜਾ ਉਹਨਾਂ ਨੇ ਆਪਣਾ ਡੈਮ ਤੇ ਛੱਡਿਆ ਵਾ ਵੀ ਜਿਹੜੀ ਸਾਨੂੰ ਮਹਿਕਮੇ ਨੂੰ ਬਿਲਕੁਲ ਸਹੀ ਜਾਣਕਾਰੀ ਦੇ। ਉਹਨਾਂ ਨੇ ਦੱਸਿਆ ਵੀ ਪੂਰੀ ਰਾਤ 10-12 ਘੰਟਿਆਂ 'ਚ ਡੈਮ ਦਾ ਜਿਹੜਾ ਮਤਲਬ ਕਿ 14 ਲੱਖ ਕਿਊਸਕ ਪਾਣੀ ਬਾਹਰ ਕੱਢਿਆ। ਇਹ ਜੇ ਪਾਣੀ 2-2, 3-3 ਲੱਖ ਕਰਕੇ ਕੱਢਿਆ ਜਾਂਦਾ, ਇੱਕ ਦਿਨ ਦੀ ਬਜਾਏ 5-4 ਦਿਨਾਂ ਦੇ ਵਿੱਚ ਇਹ ਪਾਣੀ ਲੰਘਾਇਆ ਜਾਂਦਾ, ਹਫ਼ਤੇ ਦੇ ਵਿੱਚ ਵੀ ਲੰਘ ਜਾਂਦਾ। ਇੱਕ ਤੇ ਸਾਡੀਆਂ ਅੱਧੀਆਂ 50% ਫਸਲਾਂ ਬਚ ਜਾਣੀਆਂ ਸੀ, ਅਬਲ ਤੇ 100 ਹੀ ਬਚ ਜਾਣੀਆਂ ਸੀ, ਨਹੀਂ ਤੇ 50% ਬਚ ਜਾਣੀਆਂ ਸੀ ਜ਼ਰੂਰ। ਤੇ ਇੱਕ ਆ ਜਿਹੜੇ ਬੰਨਾਂ ਦਾ, ਘਰਾਂ ਦਾ, ਕੋਠਿਆਂ ਦਾ, ਮਕਾਨਾਂ ਦਾ, ਪਸ਼ੂਆਂ ਦੇ ਚਾਰਿਆਂ ਦਾ, ਇੰਨਾ ਜੀਵ ਜੰਤੂ ਜਿਹੜੀ ਪ੍ਰਭਾਵਿਤ ਹੋਏ, ਕੁਝ ਵਿਚਾਰੇ ਜਿਹੜੇ ਮਰ ਜਾ ਚੁੱਕੇ ਸਾਡੇ ਤੋਂ ਵਿਛੜ ਕੇ ਜੀਵ, ਉਹਨਾਂ ਦਾ ਨੁਕਸਾਨ ਨਹੀਂ ਹੋਣਾ ਜੇ ਇਹ ਡੈਮ ਮੈਨੇਜਮੈਂਟ ਵੀ ਪਾਣੀ ਨੂੰ ਬਿਲਕੁਲ ਸਹੀ ਤਰੀਕੇ ਨਾਲ ਛੱਡਦੀ। ਤੇ ਸਭ ਤੋਂ ਵੱਡੀ ਤੇ ਗਲਤੀ ਜਿਹੜੀ ਇਹ ਹੈ ਹੀ ਡੈਮ ਮੈਨੇਜਮੈਂਟ ਦੀ ਹੈ। ਜਿਹੜੇ ਬੰਦੇ ਉੱਥੇ ਮੌਕੇ ਤੇ ਮੌਜੂਦ ਸਨ, ਜਿਹੜੇ ਸੀਨੀਅਰ ਅਫਸਰ ਸਨ, ਉਹਨਾਂ ਦੀ ਤੇ ਮੈਂ ਨਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਹਨਾਂ ਦੀ ਤੇ ਬਰੀਕੀ ਤੋਂ ਬਰੀਕੀ ਤੌਰ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇੱਕ ਮੈਂ ਤੁਹਾਡੇ ਹੋਰ ਨੌਲੇਜ 'ਚ ਗੱਲ ਲਿਆਉਣੀ ਚਾਹੁੰਦਾ, ਜਦੋਂ ਡੈਮ ਤੋਂ ਬੱਤੀ ਬਣਦੀ ਹੈ, ਜਿੰਨਾ ਪਾਣੀ ਡੈਮ ਤੋਂ ਬਾਹਰ ਨਿਕਲਦਾ ਵਾ, ਮਾਧੋਪੁਰ ਹੈਡ ਤੋਂ ਆਣ ਕੇ ਇਹਨਾਂ ਨੇ 5 ਨਹਿਰਾਂ ਕੱਢੀਆਂ ਨੇ, ਜਿਹੜੀਆਂ ਵੱਡੀਆਂ ਨਹਿਰਾਂ ਸਾਰੀਆਂ ਕੋਈ ਰਾਜਸਥਾਨ ਜਿੱਧਰ ਨੂੰ ਵੀ ਪਾਣੀ ਲੈ ਕੇ ਜਾ ਰਹੀਆਂ ਨੇ। ਮਤਲਬ ਕਿ ਸਾਰਾ ਪਾਣੀ ਜਿਹੜਾ ਡੈਮ ਦਾ ਵਾ ਉਹ ਨਹਿਰਾਂ ਨੇ ਚੁੱਕਿਆ ਵਾ। 10 ਮਹੀਨੇ ਨਹਿਰਾਂ ਦੇ ਉਹ ਪੂਰੇ ਆਪਣੀ ਰਫ਼ਤਾਰ ਨਾਲ ਚੱਲਦੀਆਂ ਨੇ। ਜਦੋਂ ਆ ਵਰਖਾ ਦੇ 2 ਮਹੀਨੇ ਆ ਜਾਂਦੇ ਆ ਉਦੋਂ ਮਤਲਬ ਕਿ ਉਹ ਵੀ ਜਿਹੜਾ ਨਹਿਰਾਂ ਦਾ ਪਾਣੀ ਆ ਸਾਰਾ ਡੈਮ 'ਚ ਦਰਿਆ 'ਚ ਸੁੱਟਿਆ ਜਾਂਦਾ ਵਾ ਸਾਨੂੰ ਮਾਰਨ ਵਾਸਤੇ। ਜਿਹੜੀ ਸਾਡੇ ਤਾਂ ਸਭ ਤੋਂ ਜ਼ਿਆਦਾ ਜਾਚੀ ਆ ਵੀ 10 ਮਹੀਨੇ ਤੇ ਅਸੀਂ ਆਪਣੀਆਂ ਫਸਲਾਂ ਨੂੰ ਪਾਣੀ ਬੋਰ ਕਰਕੇ ਡੀਜ਼ਲ ਬਾਲ ਕੇ ਲਾਉਂਦੇ ਆ, ਤੇ ਉਹ ਲੋਕ ਜਿਹੜੇ ਨਹਿਰਾਂ ਦਾ ਪਾਣੀ ਯੂਜ਼ ਕਰਦੇ ਆ ਉਹ ਸਰਦਾਰੀਆਂ ਕਰਦੇ ਆ ਵੀ ਉਹਨਾਂ ਦਾ ਕੋਈ ਖਰਚਾ ਨਹੀਂ ਲੱਗਦਾ, ਨਹਿਰਾਂ ਦੇ ਪਾਣੀ ਨਾਲ ਆਪਣੀਆਂ ਫਸਲਾਂ ਪਾਲਦੇ ਆ। ਅਸੀਂ ਡੀਜ਼ਲ ਫੂਕ ਕੇ ਉਦੋਂ ਪਾਣੀ ਬਾਲ ਕੇ ਤੇ ਆਪਣੀਆਂ ਫਸਲਾਂ ਬਚਾਉਂਦੇ ਆ। ਤੇ ਜਦੋਂ ਡੁੱਬਣ ਦੀ ਵਾਰੀ ਆ ਜਾਂਦੀ ਆ ਤੇ ਉਦੋਂ ਨਹਿਰਾਂ ਦਾ ਪਾਣੀ ਸਾਡੇ ਵੱਲ ਸੁੱਟ ਦਿੰਦੇ ਆ, ਜਦੋਂ ਇੱਥੇ ਪਹਿਲਾਂ ਹੀ ਵਰਖਾ ਪੈ ਕੇ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਇਹ ਤੇ ਸਮਝ ਲਓ ਵੀ ਸਾਡੇ ਨਾਲ 100% ਜਾਚੀ ਆ ਵੀ ਧੱਕੇਸ਼ਾਹੀ ਆ ਵੀ ਡੁੱਬਣ ਨੂੰ ਅਸੀਂ ਰੱਖੇ ਆ ਤੇ ਮਜ਼ੇ ਲੈਣ ਨੂੰ ਦੂਜੇ ਬੈਠੇ ਨੇ ਸਾਡੇ ਭਰਾ। ਉਦੋਂ ਵੀ ਇਹ ਨਹਿਰਾਂ ਜਿਹੜੀਆਂ ਕਦੀ ਵੀ ਬੰਦ ਨਹੀਂ ਹੋਣੀਆਂ ਚਾਹੀਦੀਆਂ। ਚਲੋ ਠੀਕ ਆ ਜੇ ਉਹ ਰੋੜਨ ਦੇ ਕਿਨਾਰੇ ਤੇ ਜਾਂਦੀਆਂ ਥੋੜਾ ਕੰਟਰੋਲ ਕੀਤਾ ਜਾਏ, ਪਰ ਇਹ ਨਹੀਂ ਗੱਲ ਹੈਗਾ ਵੀ ਉਹਨਾਂ ਦਾ 100% ਹੀ ਉਹਨਾਂ ਨੂੰ ਸੁਕਾ ਦਿੱਤਾ ਜਾਏ ਤੇ ਸਾਰਾ ਪਾਣੀ ਦਰਿਆ 'ਚ ਸੁੱਟ ਕੇ ਤੇ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਰੋੜ ਦਿੱਤਾ ਜਾਏ। ਇਹ ਤੇ ਬਹੁਤ ਵੱਡੀ ਜਿਹੜੀ ਆ ਮਤਲਬ ਕਿ ਨਾਇਨਸਾਫੀ ਆ। ਮੈਸੇਜ ਕੀ ਹੈ ਪੰਜਾਬ ਦੇ ਲੋਕਾਂ ਵਾਸਤੇ, ਕਿਉਂਕਿ ਖਾਸ ਤੌਰ ਤੇ ਹੁਣ ਤੁਸੀਂ तमाम ਸਾਰੀਆਂ ਬੇਸ਼ੁਮਾਰ ਉਹਨਾਂ ਚੁਣੌਤੀਆਂ ਦੇ ਨਾਲ ਜੂਝ ਰਹੇ ਹੋ। ਇਸੇ ਪਿੰਡ ਦੇ ਵਿੱਚ ਘਰਾਂ ਦੇ ਵਿੱਚ 4-4, 5-5 ਫੁੱਟ ਪਾਣੀ ਵੜ ਗਿਆ, ਖਾਣ ਵਾਲੀਆਂ ਚੀਜ਼ਾਂ ਤਬਾਹ ਹੋ ਗਈਆਂ, ਇੱਥੋਂ ਤੱਕ ਕਿ ਜਿਹੜੀ ਕਣਕ ਉਹ ਵੀ ਬਰਬਾਦ ਹੋ ਗਈ। ਹੁਣ ਇਸ ਚੀਜ਼ ਨੂੰ ਲੈ ਕੇ ਮੈਸੇਜ ਕੀ ਆ ਪੰਜਾਬ ਦੇ ਲੋਕਾਂ ਵਾਸਤੇ? ਸਭ ਤੋਂ ਪਹਿਲਾਂ ਤੇ ਧੰਨਵਾਦ ਸਾਡੇ ਪੰਜਾਬ ਦੇ ਭਰਾਵਾਂ ਦਾ, ਜਿਨ੍ਹਾਂ ਨੇ ਸਾਨੂੰ ਔਖੀ ਘੜੀ ਦੇ ਵਿੱਚ ਇੰਨੀ ਜ਼ਿਆਦੀ ਰਾਸ਼ਨ ਨਾਲ ਸਾਡੀ ਮਦਦ ਕਰ ਦਿੱਤੀ। ਸਾਡੀ ਸੋਚ ਤੋਂ ਪਰੇ, ਇਕੱਲੇ ਪੰਜਾਬ ਦਾ ਨਹੀਂ, ਹਰਿਆਣਾ, ਯੂਪੀ, ਮੇਰੇ ਹਿਸਾਬ ਨਾਲ ਕੋਈ ਰਹਿ ਨਹੀਂ ਗਿਆ ਸਟੇਜ ਵੀ ਜਿੱਥੋਂ ਮਤਲਬ ਕਿ ਕੋਈ ਟਰਾਲੀ ਲੈ ਕੇ ਰਾਸ਼ਨ ਦੀ ਵਿਚਾਰਾ ਦੁੱਖ ਦੀ ਘੜੀ 'ਚ ਸਾਡੇ ਨਾਲ ਨਾ ਪਹੁੰਚਾ ਹੈ। ਪੰਜਾਬ ਦਾ ਤੇ ਕੋਈ ਪਿੰਡ ਨਹੀਂ ਰਹਿ ਗਿਆ ਹੋਊਗਾ ਜਿੱਥੋਂ ਕੋਈ ਮਤਲਬ ਕਿ ਭਰਾ ਸਾਡੇ ਨਹੀਂ ਆਏ।
ਸਭ ਤੋਂ ਪਹਿਲਾਂ ਤੇ ਉਹਨਾਂ ਦਾ ਧੰਨਵਾਦ ਹੱਥ ਜੋੜ ਕੇ ਦੋਨਾਂ ਸਾਰਿਆਂ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਐਡੀ ਔਖੀ ਘੜੀ 'ਚ ਮਦਦ ਕੀਤੀ। ਹੁਣ ਅਸੀਂ ਇਹ ਵੀ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਚਲੋ ਮਦਦ ਸਾਡੀ ਚਲੋ ਰਾਸ਼ਨ ਪੱਖੋਂ ਬਹੁਤ ਹੋ ਗਈ, ਹੁਣ ਸਾਡੀਆਂ ਫਸਲਾਂ ਪੈਲੀਆਂ ਬਰਬਾਦ ਹੋਈਆਂ ਨੇ। ਇੱਥੇ ਵੇਖੋ ਜਿੱਥੇ ਬੰਨ ਰੁੜਿਆ 10-10 ਫੁੱਟ ਉੱਥੇ ਕਈਆਂ ਪੈਲੀਆਂ 'ਚ ਰੇਤਾ ਚੜ ਗਿਆ, ਕਈਆਂ 'ਚ ਖੱਡੇ ਪੈ ਗਏ ਆ 15-15 20-20 ਫੁੱਟ ਡੂੰਘੇ। ਤੇ ਥੋੜਾ ਟਾਈਮ ਰੁਕ ਜਾਓ, ਹੁਣ ਕਣਕਾਂ ਅਸੀਂ ਬੀਜਣੀਆਂ ਨੇ, ਬੀਜ ਦੀ ਸਾਨੂੰ ਜ਼ਰੂਰਤ ਆ, ਬੀਜ ਅਸੀਂ ਸਟੋਰ ਕੀਤਾ ਹੁੰਦਾ ਆਪਣਾ ਉਹ ਸਾਰਾ ਬਰਬਾਦ ਹੋ ਗਿਆ ਕਣਕ ਦਾ। DAP ਦੀ ਜ਼ਰੂਰਤ ਆ, ਇਹ ਹੁਣ ਕਿਸਾਨਾਂ ਦੀ ਮਦਦ ਕੀਤੀ ਜਾਏ ਵੀ ਚਲੋ ਇਹ ਤੇ ਫਸਲ ਸਾਡੀ ਰੁੜ ਗਈ, ਸਾਨੂੰ ਇਹ ਵੀ ਹੈਗਾ ਵਾ ਵੀ ਕਈ ਇਹੋ ਜਿਹੀਆਂ ਜ਼ਮੀਨਾਂ ਨੇ ਸਾਡੇ ਪਿੰਡ 'ਚ ਜਿੱਥੇ ਅਸੀਂ ਅਗਲੀ ਫਸਲ ਬੀਜ ਨਹੀਂ ਪਾਵਾਂਗੇ, ਉਹਨਾਂ ਦੀ ਹਾਲਤ ਜਿਹੜੀ ਇੰਨੀ ਵਿਗੜ ਚੁੱਕੀ ਆ, ਉੱਥੇ ਹੁਣ ਕਿਸਾਨਾਂ ਦੀ ਵੀ ਮਦਦ ਕੀਤੀ ਜਾਏ। ਚਲੋ ਜਿਹੜੀਆਂ ਵੀ ਸੰਸਥਾਵਾਂ ਨੇ ਚਾਹੇ ਸਰਕਾਰ ਆ ਉਹਦਾ ਵੀ ਧਿਆਨ ਰੱਖਿਆ ਜਾਏ ਵੀ ਚਲੋ ਇਹ ਤੇ ਅਸੀਂ ਬਰਬਾਦੀ ਹੋ ਗਈ ਤੇ ਜਿਹੜੀ ਆਉਣ ਵਾਲੀ ਫਸਲ ਆ ਉਹ ਹੀ ਅਸੀਂ ਸੰਭਾਲ ਸਕੀਏ। ਜਿਹੜਾ ਵਕਤ ਨਿਕਲ ਗਿਆ ਇਹ ਤੇ ਸਾਡੇ ਹੱਥ 'ਚ ਨਹੀਂ ਆਏਗਾ, ਇਹ ਤੇ ਅਸੀਂ ਵਿਚਾਰ ਚਰਚਾ ਹੀ ਕਰ ਸਕਦੇ ਆ, ਪਛਤਾਵਾ ਕਰ ਸਕਦੇ ਆ। ਸਾਡੇ ਹੱਥ 'ਚ ਤੇ ਸਵੇਰ ਵਾਲਾ ਦਿਨ ਆ ਆਉਣ ਵਾਸਤੇ ਵੀ ਉਹਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਬਤੀਤ ਕਰਨਾ। ਬਿਲਕੁਲ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਕਿਸਾਨ ਗੁਰਭੇਜ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਹਰ ਘਰ ਦਾ ਜਿਹੜਾ ਖਾਣ ਵਾਲਾ ਪਦਾਰਥ ਹੈ, ਕਣਕ ਹੋਈ, ਦਾਲ ਚੌਲ, ਜੋ ਵੀ ਘਰ ਦੇ ਵਿੱਚ ਰੱਖਿਆ ਹੁੰਦਾ ਵਰਤੋਂ ਵਾਲਾ ਸਾਜੋ ਸਮਾਨ, ਉਹ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕਾ ਹੈ। ਤਾਂ ਖਾਸ ਤੌਰ ਤੇ ਇਹ ਵੀ ਇੱਕ ਸ਼ਲਾਘਾਯੋਗ ਕਦਮ ਹੈ ਕਿ PM ਮੋਦੀ ਦੇ ਸਾਹਮਣੇ ਹੋਏ ਸੀ ਔਰ ਗੁਰਭੇਜ ਸਿੰਘ ਨੇ ਬੇਬਾਕੀ ਦੇ ਨਾਲ ਉਹਨਾਂ ਤਮਾਮ ਸਾਰੇ ਸਵਾਲਾਂ ਦਾ ਜ਼ਿਕਰ ਕੀਤਾ ਕਿ ਜਿਹੜੀਆਂ ਚੀਜ਼ਾਂ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ ਤੇ ਮਾਝੇ ਵਾਲੇ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ। ਇਸੇ ਨੂੰ ਲੈ ਕੇ ਅੱਗੇ ਵੀ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਪੰਜਾਬ ਦੇ ਵਿੱਚ ਹੜ੍ਹਾਂ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਵੱਖ-ਵੱਖ ਭਾਈਚਾਰਿਆਂ ਦੇ ਵੱਲੋਂ ਆਪਦੀ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਤਾਂ ਹਾਲ ਦੇ ਵਿੱਚ ਯੂਪੀ ਦੇ ਬਜਨੌਰ ਤੋਂ ਬਹੁਤ ਸਾਰਾ ਜਿਹੜੇ ਮੁਸਲਮਾਨ ਭਾਈਚਾਰਾ ਹੈ ਉਹ ਵੀ ਪੰਜਾਬ ਦੇ ਲੋਕਾਂ ਦਾ, ਹੜ੍ਹ ਪੀੜਤਾਂ ਦਾ ਸਮਰਥਨ ਕਰਦਾ ਨਜ਼ਰ ਆਉਂਦਾ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਉਹਨਾਂ ਚੀਜ਼ਾਂ ਨੂੰ ਲਿਆ ਕੇ ਪੰਜਾਬੀ ਭਾਈਚਾਰੇ ਦੀ ਮਦਦ ਕੀਤੀ ਜਾ ਰਹੀ ਹੈ, ਸਿੱਖ ਸੰਗਤਾਂ ਦੀ ਮਦਦ ਕੀਤੀ ਜਾ ਰਹੀ ਹੈ। ਤਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਔਰ ਇਸੇ ਨੂੰ ਲੈ ਕੇ ਗੱਲਬਾਤ ਕਰਾਂਗਾ। ਬਾਈ ਜੀ, ਤੁਸੀਂ ਬਜਨੌਰ ਤੋਂ ਆਏ ਹੋ, ਯੂਪੀ ਤੋਂ ਆਏ ਹੋ, ਇੰਨੀ ਦੂਰ ਤੋਂ, ਤੁਹਾਨੂੰ ਆਖਰ ਪਤਾ ਕਿਵੇਂ ਲੱਗਾ ਇਸ ਚੀਜ਼ ਦਾ ਕਿ ਇੱਥੇ ਪੰਜਾਬ ਦੇ ਵਿੱਚ ਇਦਾਂ ਦੀ ਸਥਿਤੀ ਬਣ ਗਈ? ਜੀ ਸਰ, ਅਸੀਂ ਜਲੰਧਰ ਤੋਂ ਜੌਬ ਕਰਦੇ ਹਾਂ। ਬਾਕੀ ਇਹ ਸਾਡੇ ਮੁਫਤੀ ਸਾਹਿਬ ਹੈ ਬਿਜਨੌਰ ਦੇ, ਅਸੀਂ ਉਹਨਾਂ ਨੂੰ ਰਾਬਤਾ ਵੀ ਕੀਤਾ ਔਰ ਮੀਡੀਆ ਦੇ ਰਾਹੀਂ ਉਹਨਾਂ ਨੂੰ ਦੱਸਿਆ ਵੀ ਗਿਆ ਸੀ। ਅਸੀਂ ਜਦੋਂ ਮੀਡੀਆ ਦੇ ਰਾਹੀਂ ਦੇਖਦੇ ਵੀ ਸੀ, ਸਾਡੇ ਇੱਥੇ ਬੱਚੇ ਪੜ੍ਹਦੇ ਵੀ ਸੀ ਇਲਾਕੇ ਦੇ, ਜਦ ਅਸੀਂ ਉਹਨਾਂ ਨੂੰ ਪੁੱਛਿਆ ਤਾਂ ਬਹੁਤ ਦੁੱਖ ਔਰ ਅਫਸੋਸ ਦੀ ਲੱਗਿਆ ਸਾਨੂੰ ਕਿ ਪੰਜਾਬ ਇਸ ਟਾਈਮ ਬਹੁਤ ਕੰਡੀਸ਼ਨ ਤੇ ਡਾਊਨ ਹੈ ਔਰ ਪੰਜਾਬ ਵਾਹਿਦ ਸਟੇਟ ਹੈਗਾ ਜਿਹੜਾ ਹਿੰਦੁਸਤਾਨ ਦੇ ਹਰ ਰਾਜ ਦੀ ਮਦਦ ਕਰਦਾ, ਹਰ ਜਗ੍ਹਾ ਬੋਲਣ ਨੂੰ ਤਿਆਰ ਹੁੰਦਾ। ਇਹ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਦੀ ਵੀ ਬਹੁਤ ਸਾਰੀ ਕਮਜ਼ੋਰੀ ਰਹੀ ਕਿ ਇੰਨਾ ਨੁਕਸਾਨ ਹੋਇਆ, ਫਿਰ ਹਾਲ ਕੋਈ ਇਹਨਾਂ ਦੀ ਭਰਪਾਈ ਨਹੀਂ ਹੋਈ। ਅਸੀਂ ਇਸ ਪਿੰਡ ਦੀ ਕੋਠੀ ਨੂੰ ਵੀ ਦੇਖਿਆ, ਜਿਹੜੇ ਕਰੋੜਾਂ ਰੁਪਏ ਦੇ ਲਾਗੇ ਡੈਮੇਜ ਹੋ ਗਏ, ਉਹਨਾਂ ਦੇ ਨਾਲ ਬਰਾਬਰ ਦੇ ਘਰ ਦੇਖਿਆ ਸੀ, ਉਹ ਵੀ ਬਹੁਤ ਪਰੇਸ਼ਾਨ ਹਾਲ ਲੱਗੇ ਸਾਨੂੰ। ਇਸ ਤੋਂ ਇਲਾਵਾ ਹਰਦੁਆਰ ਇੱਕ ਪਿੰਡ ਉਧਰ ਦੇਖਿਆ ਸੀ, ਛੋਟੇ ਛੋਟੇ ਬੱਚੇ ਤਕਰੀਬਨ ਉਹਨਾਂ ਦੇ 4-4 5-5 ਫੁੱਟ ਫਿਲਹਾਲ ਵੀ ਉਹਨਾਂ ਦਾ ਪਾਣੀ, ਉਹ ਆਪਣੀ ਮੱਝਾਂ ਨੂੰ ਲੈ ਕੇ ਬਾਹਰ ਨਿਕਲੇ, ਉਹਨਾਂ ਦੇ ਮੱਝਾਂ ਛੋਟੇ ਛੋਟੇ ਕਰਡੂ ਉਹ ਪਾਣੀ ਨਾਲ ਬਹਿ ਗਏ। ਅਸੀਂ ਉਸ ਚੀਜ਼ ਨੂੰ ਸਮਝਦੇ ਕਿ ਜਦ ਉਹ ਮੱਝਾਂ ਵੀ ਕਿਸੇ ਕੰਮ ਦੀ ਨਹੀਂ ਰਹੀ, ਜਦ ਉਹਨਾਂ ਦੇ ਕੱਟੇ ਵੀ ਖਤਮ ਹੋ ਗਏ, ਅਸੀਂ ਇੱਕ ਬਹੁਤ ਵੱਡੀ ਦੁੱਖ ਨੂੰ ਮਹਿਸੂਸ ਕਰਦੇ ਸੀ। ਜਿੰਨਾ ਵੀ ਇਹ ਲੋੜੀਂਦਾ ਸਾਜੋ ਸਮਾਨ ਲੈ ਕੇ ਆਏ ਹੋ, ਕੀ ਲੱਗਦਾ ਕਿ ਇਕੱਲਾ ਕਿਸੇ ਇੱਕ ਦੇ ਵੱਲੋਂ ਕੀਤਾ ਗਿਆ ਜਾਂ ਫਿਰ ਸਾਰਿਆਂ ਦੇ ਵੱਲੋਂ ਰਲ ਕੇ ਕੀਤਾ ਗਿਆ? ਇਹ ਸਾਡੇ ਮੁਫਤੀ ਸਾਹਿਬ ਜਮੀਅਤ ਉਲਮਾ ਦੇ ਸਦਰ ਨੇ ਵੀ ਬਿਜਨੌਰ ਦੇ, ਇਹਨਾਂ ਨੇ ਜਦ ਆਪਣੀ ਪਿੰਡ ਨੂੰ ਔਰ ਇਲਾਕੇ ਨੂੰ ਕਿਹਾ ਕਿ ਭਾਈ ਪੰਜਾਬ ਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਉਹ ਰਾਤ ਉਹਨਾਂ ਨੇ ਅਨਾਉਂਸਮੈਂਟ ਕੀਤੀ, ਸਵੇਰੇ ਤੱਕ ਲੱਖਾਂ ਦੀ ਤਾਦਾਦ ਤੇ ਸਮਾਨ ਇਹਨਾਂ ਦਾ ਆ ਗਿਆ। ਲਗਭਗ ਇਹਨਾਂ ਦਾ ਪੂਰਾ ਕਾਫਲਾ ਵੀ ਆਇਆ। ਇਹ ਜਮੀਅਤ ਉਲਮਾ ਦੇ ਜ਼ਿੰਮੇਦਾਰ ਵੀ ਨੇ ਜਲੰਧਰ ਬਿਜਨੌਰ ਦੇ, ਇਹਨਾਂ ਦੀ ਇੱਕ ਆਵਾਜ਼ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਹੋ ਜਾਵੇ। ਫਿਲਹਾਲ ਅਸੀਂ ਆਏ ਸੀ ਕਿ ਮੁਆਇਨਾ ਕਰਨ। ਇਸ ਤੋਂ ਇਲਾਵਾ ਸਾਡੀ ਹੋਰ ਵੀ ਜਿੰਨੀ ਵੀ ਸੰਸਥਾ ਚੱਲਦੀਆਂ ਉਹ ਵੀ ਮਦਦ ਕਰਨਗੀ। ਸਾਡੇ ਸਿਆਸੀ ਰਹਿਨੁਮਾ ਕਾਂਗਰਸ ਪਾਰਟੀ ਦੇ ਮੰਨਣ ਵਾਲੇ ਬੰਦੇ ਵੀ, ਇਹਨਾਂ ਨੇ ਵੀ ਆਪਣੇ ਪੂਰੇ ਟੀਮ ਨੂੰ ਕਿਹਾ ਕਿ ਅਸੀਂ ਇੱਕ ਵਾਰੀ ਮੁਆਇਨਾ ਕਰਕੇ ਉਸ ਤੋਂ ਬਾਅਦ ਲੋਕਾਂ ਦੀ ਮਦਦ ਕਰਾਂਗੇ। ਕਿਵੇਂ ਦੇਖਦੇ ਹੋ ਜਦੋਂ ਪੰਜਾਬ ਦੇ ਵਿੱਚ ਆਏ ਹੋ, ਉੱਥੋਂ ਦੇ ਲੋਕਾਂ ਨੂੰ ਮਿਲੇ ਹੋ, ਹੜ੍ਹ ਪੀੜਤਾਂ ਨੂੰ ਮਿਲੇ ਹੋ, ਤਾਂ ਕੀ महसूस किया आके? तुम यहाँ पे आके आपने क्या महसूस किया? हमने महसूस किया यहाँ पर आकर के यहाँ लोग बहुत परेशान हैं, घरों से बेघर हो रहे हैं, काफ़ी लोगों को नुकसान हुआ है। तो हमें लगा कि भाई ऐसे वक्त में एक इंसान की जिम्मेदारी है दूसरे इंसान की मदद करना। तो हम उसी के तहत जमीयत उलमा चांदपुर, हल्का कमालपुर, ज़िला बिजनौर, तमाम उलमा जो है अपने अपने हल्के से जो है यहाँ की मदद के लिए जो है माल भेज रहे हैं और जिस तरीके से भी हो रहा है लोग यहाँ की मदद कर रहे हैं।
ਭਵਿੱਖ ਦੇ ਵਿੱਚ ਅੱਗੇ ਵੀ ਸੋਚਿਆ ਹੈ ਤੁਸੀਂ ਕਿ ਜਿਹੜਾ ਪੰਜਾਬੀ ਭਾਈਚਾਰਾ ਜਿਹੜਾ ਹੜ੍ਹ ਪੀੜਤ ਹੋ ਚੁੱਕਾ ਹੈ ਤਾਂ ਇਸ ਨੂੰ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ? ਵੀਰੇ ਦੇਖੋ, ਇਹ ਪੰਜਾਬ 'ਚ ਹੁਣ ਹੜ੍ਹਾਂ ਦੀ ਮਾਰ ਝੇਲ ਰਿਹਾ ਹੈ। ਪੰਜਾਬ ਹਿੰਦੁਸਤਾਨ ਦਾ ਇਕੱਲਾ ਸਟੇਟ ਹੈ ਜਿਹੜਾ ਵੀ ਜਿੱਥੇ ਵੀ ਪਾਸੇ ਕੁਝ ਹੁੰਦਾ ਹੈ ਪੰਜਾਬ ਸਭ ਦੇ ਨਾਲ ਖੜਦਾ ਹੈ। ਸਭ ਤੋਂ ਪਹਿਲੇ ਪੰਜਾਬ ਸਭ ਦੇ ਵਾਸਤੇ ਲੰਗਰ ਦਾ ਇੰਤਜ਼ਾਮ ਕਰਦਾ ਹੈ। ਹੁਣ ਪੰਜਾਬ ਤੇ ਬੁਰਾ ਟਾਈਮ ਆਇਆ ਹੈ, ਹੁਣ ਅਸੀਂ ਪੰਜਾਬ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਚੱਲਾਂਗੇ। ਜਿੰਨੇ ਜੋਗੇ ਅਸੀਂ ਹੈ ਕਰਾਂਗੇ, ਹੁਣ ਕਰ ਰਹੇ हैं। ਹੁਣ ਸਾਡੀ ਗੱਡੀ ਪਹੁੰਚੀ ਹੋਈ ਹੈ, ਹੁਣ ਗੱਡੀ ਰਾਹ 'ਚ ਹੈ, ਆਉਣ ਵਾਲੀਆਂ ਗੱਡੀਆਂ। ਇੱਕ ਗੱਡੀ ਸਾਡੇ ਵੱਲੋਂ ਆ ਰਹੀ ਹੈ, ਇੱਕ ਗੱਡੀ ਕਾਰੀ ਅਕਰਮ ਸਾਹਿਬ ਵੱਲੋਂ ਆ ਰਹੀ ਹੈ, ਇੱਕ ਗੱਡੀ ਕਾਰੀ ਰਫੀ ਵੱਲੋਂ ਆ ਰਹੀ ਹੈ। ਇਹ ਸਾਡੀ ਗੱਡੀ ਕੱਲੀ ਪਹੁੰਚੀ ਹੈ ਹਲੇ। ਹੁਣ ਅਸੀਂ ਜਾਇਜ਼ਾ ਲੈਣ ਵਾਸਤੇ ਵੀ ਆਏ हैं ਤਾਂ ਕਿ ਆਪਾਂ ਨੂੰ ਪਤਾ ਚੱਲੇ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ। ਆਪਾਂ ਲੈ ਕੇ ਆਟੇ ਚੂਣ ਤੋਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੀ ਆਪਣੀ ਬੜੀ ਸੰਸਥਾ ਹੈ ਜਿਵੇਂ ਜਮੀਅਤ ਹੋ ਗਈ, ਉਹਨਾਂ ਦੇ ਨਾਲ ਆਪਾਂ ਕੰਟੈਕਟ ਕਰਾਂਗੇ, ਉਹਨਾਂ ਨੂੰ ਦੱਸਾਂਗੇ ਕਿ ਵੀ ਲੋਕਾਂ ਨੂੰ ਉੱਥੇ ਇਸ ਚੀਜ਼ ਦੀ ਲੋੜ ਹੈ। ਜਿਹੜੇ ਲੋਕਾਂ ਦੇ ਕਾਰੋਬਾਰ ਖਤਮ ਹੋਏ ਨੇ ਉਹਨਾਂ ਲੋਕਾਂ ਨੂੰ ਵਾਪਸ ਉਨ ਕਾਰੋਬਾਰ ਤੇ ਲਾਉਣ ਵਾਸਤੇ ਆਪਾਂ ਜਿੰਨੂੰ ਤੇ ਵੀ ਹੋਗਾ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ। ਆਪਾਂ ਪੰਜਾਬ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਚੱਲ ਰਹੇ ਹਾਂ ਔਰ ਚੱਲਦੇ ਰਹਾਂਗੇ। ਤੁਹਾਡੇ ਵੱਲ ਦੇਖ ਕੇ ਕਿਸੇ ਹੋਰ ਵੀ ਭਾਈਚਾਰੇ ਨੂੰ ਪ੍ਰੇਰਣਾ ਮਿਲਦੀ ਹੈ ਕਿ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਇਸ ਵੇਲੇ? ਅੱਜ ਮੈਂ ਤੁਹਾਡੇ ਥਰੂ ਪੂਰੇ ਹਿੰਦੁਸਤਾਨ ਨੂੰ ਮੈਸੇਜ ਦੇਣਾ ਚਾਹੁੰਦਾ ਹੈ ਕਿ ਭਈ ਆਪਾਂ ਧਰਮ ਦੇ ਉੱਤੇ ਜਾ ਕੇ ਲੋਕਾਂ ਦੀ ਮਦਦ ਕਰੀਏ। ਹੁਣ ਪੰਜਾਬ ਨੂੰ ਲੋਕਾਂ ਦੀ ਲੋੜ ਹੈ, ਤਾਂ ਪੰਜਾਬ ਦੇ ਨਾਲ ਆ ਕੇ ਖੜੀਏ। ਇਹ ਪੰਜਾਬ ਸਭ ਦੇ ਨਾਲ ਖੜਦਾ ਹੈ। ਇਹ ਸਾਡਾ ਇਨਸਾਨੀ ਫਰੀਜ਼ਾ ਬਣਦਾ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੀਏ। ਹੁਣ ਅਸੀਂ ਪੰਜਾਬ ਦੇ ਨਾਲ ਖੜੇ ਹਾਂ। ਜਦੋਂ ਤੱਕ ਇਹ ਪੰਜਾਬ ਤੋਂ ਖਤਰਾ ਟਲਦਾ ਨਹੀਂ ਅਸੀਂ ਇੱਥੇ ਹੀ ਹਾਂ। ਜਿਵੇਂ ਪੰਜਾਬੀ ਭਾਈਚਾਰੇ ਦੇ ਜਿਹੜੇ ਪਰਿਵਾਰ ਨੇ ਅੱਗੇ ਜਾਂ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਉਹਨਾਂ ਨੌਜਵਾਨਾਂ ਦੇ ਵੱਲੋਂ ਜਾਂ ਮੁਟਿਆਰਾਂ ਦੇ ਵੱਲੋਂ ਫੋਨ ਆ ਰਿਹਾ ਤਾਂ ਇਸੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਫਿਕਰਮੰਦੀ ਜ਼ਾਹਰ ਕੀਤੀ ਜਾਂਦੀ ਹੈ। ਜਿਹੜੇ ਤੁਹਾਡੇ ਬੱਚੇ ਨੇ, ਤੁਹਾਡੇ ਪਰਿਵਾਰ ਨੇ, ਜੇ ਉਹ ਤੁਹਾਡੇ ਤੋਂ ਦੂਰ ਵਸਦੇ ਨੇ ਜਾਂ ਗਾਹੇ ਬਗਾਹੇ ਕਿਤੇ ਵਿਦੇਸ਼ ਦੇ ਵਿੱਚ ਨੇ, ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਵਾਲਿਆਂ ਦੇ ਨਾਲ ਖੜੋ। ਵੀਰੇ ਅਸੀਂ ਆਪਣੀ ਮੁਸਲਿਮ ਕਮਿਊਨਿਟੀ ਹੈ, ਆਪਾਂ ਹਰ ਮੁਸਲਿਮ ਘਰ ਜਾ ਕੇ ਕੱਲੇ ਬੰਦੇ ਨੂੰ ਮਿਲ ਕੇ ਇਹ ਰਾਸ਼ਨ ਇਕੱਠਾ ਕੀਤਾ ਹੈ ਕਿ ਭਈ ਅਸੀਂ ਪੰਜਾਬ ਦੇ ਨਾਲ ਆਈਏ। ਇਹ ਆਪਣੇ ਮੁਫਤੀ ਸਾਹਿਬ ਨੇ, ਮੁਫਤੀ ਮੁਹੰਮਦ ਇਮਰਾਨ ਸਾਹਿਬ, ਇਹ ਯੂਪੀ ਬਿਜਨੌਰ ਤੋਂ ਆਏ ਨੇ। ਯੂਪੀ ਬਿਜਨੌਰ ਘੱਟੋ ਘੱਟ ਤੋਂ 600 ਕਿਲੋਮੀਟਰ ਹੋਗਾ। ਇਹ ਇੱਕ ਆਵਾਜ਼ ਤੇ ਸਾਡੀ ਇੱਥੇ ਆਏ ਹੈ। ਹੁਣ ਇਹ ਦੱਸੋ, ਇਹ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਅਬਦੀ ਮੁਹੱਬਤ ਹੈ ਤਾਂ ਅਸੀਂ ਆਏ ਹਾਂ। ਇਨਸਾਨੀਅਤ ਦੇ ਉੱਤੇ ਆ ਕੇ ਲੋਕਾਂ ਦੀ ਮਦਦ ਕਰਨ ਵਾਸਤੇ ਅਸੀਂ ਆਏ ਹਾਂ। ਵੀਰੇ ਕੀ ਕਹਿਣਾ ਚਾਹੋਗੇ ਜੀ? ਕੀ ਮਹਿਸੂਸ ਕੀਤਾ ਇੱਥੇ? ਖਾਸ ਤੌਰ ਤੇ ਲੋਕਾਂ ਦੀਆਂ ਬਹੁਤ ਵੱਡੀਆਂ ਚੁਣੌਤੀਆਂ ਨੇ, ਲੋਕਾਂ ਦੇ ਘਰ ਢਹਿ ਗਏ, ਲੋਕਾਂ ਦਾ ਖਾਣ ਵਾਲਾ ਜਿਹੜਾ ਸਾਜੋ ਸਮਾਨ ਸੀ ਖਤਮ ਹੋ ਗਿਆ। ਇੱਥੇ ਆ ਕੇ ਮਹਿਸੂਸ ਕੀ ਕੀਤਾ ਤੁਸੀਂ? ਭਾਈ ਸਾਹਿਬ ਉਰੇ ਆ ਕੇ ਬੜਾ ਮਹਿਸੂਸ ਕੀਤਾ। ਇੱਕ ਅਸੀਂ ਕੋਠੀ ਦੇਖ ਕੇ ਆਏ ਜਿਹਦੇ ਉੱਪਰ 70-80 ਲੱਖ ਰੁਪਇਆ ਲੱਗਿਆ ਹੋਇਆ ਹੋਊਗਾ। ਉਹ ਜਿਹੜਾ ਦਰਿਆ ਇਹਦੇ ਨਾਲ ਆਓ, ਰਾਵੀਆ ਦਰਿਆ ਦੇ ਨਾਲ, ਔਰ ਉਹ ਬੰਦ ਟੁੱਟ ਗਿਆ ਹੋਣਾ, ਉਹ ਕੋਠੀ ਢਹਿ ਗਈ। ਲੋਕਾਂ ਦਾ ਹੋਰ ਪਿੰਡ ਦੇ ਵਿੱਚ ਬੜਾ ਨੁਕਸਾਨ ਹੈ। ਉਹ ਕੋਠੀ ਦੇਖ ਕੇ ਜਿੰਨੇ ਵੀ ਸਾਡੇ ਸਾਥੀ ਵਗੈਰਾ ਸੀ ਸਾਰਿਆਂ ਦੇ ਅੱਖਾਂ ਦੇ ਵਿੱਚ ਪਾਣੀ ਆਇਆ। ਔਰ ਅਸੀਂ ਕੋਸ਼ਿਸ਼ ਕਰਾਂਗੇ, ਮੈਂ ਨਾਇਬ ਸਦਰ ਮਲੇਕੋਟਲਾ ਜ਼ਿਲ੍ਹੇ ਦਾ ਜਮੀਅਤ ਦਾ ਸਦਰ ਹਾਂ, ਮੈਂ ਅੱਗੇ ਵੀ ਮੈਸੇਜ ਲਾਵਾਂਗਾ। ਔਰ ਸਾਡੇ ਦੂਸਰੇ ਸਾਥੀ ਬਿਜਨੌਰ ਤੋਂ ਨੇ ਸਦਰ ਸਾਹਿਬ, ਸਾਡੇ ਮੌਲਾਨਾ ਸਾਹਿਬ ਬਿਨ ਜੋਗੀ ਤੋਂ ਨੇ, ਕਾਰੀ ਰਫੀ ਸਾਹਿਬ, ਮੈਂ ਇਹਨਾਂ ਨੂੰ ਕਹੂੰਗਾ ਵੀ ਤਗੜੇ ਹੋ ਕੇ ਥੋੜ੍ਹਾ ਜਿਹਾ ਇੱਕ ਵਾਰੀ ਪੰਜਾਬ ਦਾ ਸਾਥ ਦਿਓ। ਪੰਜਾਬ ਤਾਂ ਹਮੇਸ਼ਾ ਸਾਡੀ ਜਿਹੜੀ ਮੁਸਲਿਮ ਬਿਰਾਦਰੀ ਹੈ ਜਾਂ ਕੋਈ ਵੀ ਹੈ ਉਹਦੇ ਨਾਲ ਖੜਦਾ ਆ। ਅਸੀਂ ਵੀ ਇਸ ਵਾਰੀ ਵਧੀਆ ਕਰਕੇ ਸਾਥ ਦੇ ਦਈਏ। ਦੇਖੋ ਕੁਦਰਤ ਵੱਲੋਂ ਜਿਹੜਾ ਨੁਕਸਾਨ ਹੋਇਆ ਉਹ ਅਸੀਂ ਆਪਣੇ ਉੱਪਰ ਲੈ ਰਹੇ ਹਾਂ। ਅਸੀਂ ਰੱਬ ਸ਼ੁਕਰ ਰੱਖੇ ਉਹਨੂੰ, ਬਿਲਕੁਲ ਜਿਹੜਾ ਵੀ ਘਾਟਾ ਹੈ ਉਹ ਪੂਰਾ ਕਰਕੇ ਹਟਾਂਗੇ। ਜਿਹੜੇ ਲੋਕਾਂ ਦਾ ਅਰਥਚਾਰਾ ਬਰਬਾਦ ਹੋ ਗਿਆ, ਉਹਨਾਂ ਦੇ ਘਰ ਢਹਿ ਗਏ, ਇਸ ਚੀਜ਼ ਨੂੰ ਲੈ ਕੇ ਵੀ ਲੱਗਦਾ ਕਿ ਪੈਰਾਂ ਸਿਰ ਤੇ ਕਰਨ ਵਾਸਤੇ ਕੋਈ ਯਤਨ ਕਰਨਾ ਚਾਹੀਦਾ? ਬਿਲਕੁਲ ਜੀ, ਹਰ ਹਾਲ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ। ਜਿਨ੍ਹਾਂ ਦੇ ਘਰ ਢਹਿ ਗਏ ਨੇ ਅਸੀਂ ਜਮੀਅਤ ਉਲਮਾ ਹਿੰਦ ਨੂੰ ਮੈਸੇਜ ਲਿਖਾਂਗੇ, ਲੈਟਰ ਲਿਖਾਂਗੇ। ਅਸੀਂ ਸਰਵੇ ਕਰ ਰਹੇ ਹਾਂ। ਇੱਕ ਗੱਡੀ ਅਸੀਂ ਨਾਲ ਲੈ ਕੇ ਆਏ ਹਾਂ, ਬਾਕੀ ਸਾਰੀਆਂ ਗੱਡੀਆਂ ਪਿੱਛੇ ਆ ਰਹੀਆਂ ਨੇ। ਤੋ ਪਿੱਛੇ ਵੀ ਬਹੁਤ ਜ਼ਿਆਦਾ ਰਾਸ਼ਨ ਆ ਰਿਹਾ। ਅਸੀਂ ਹਰ ਇੱਕ ਦੇ ਘਰੇ ਜਾ ਰਹੇ ਹਾਂ, ਜਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਉਹਨੂੰ ਮੁਹੱਈਆ ਕਰਵਾ ਰਹੇ ਹਾਂ। ਜਦੋਂ ਤੁਸੀਂ ਪੰਜਾਬੀ ਭਾਈਚਾਰੇ ਦੇ ਨਾਲ, ਖਾਸ ਤੌਰ ਤੇ ਸਿੱਖਾਂ ਦੇ ਨਾਲ ਖੜਦੇ ਹੋ ਤਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਤੁਹਾਨੂੰ? ਨਹੀਂ ਜੀ ਨਹੀਂ, ਜਦ ਸਿੱਖ ਭਰਾ ਸਾਡੇ ਨਾਲ ਖੜਦੇ ਨੇ ਅਸੀਂ ਕਿਵੇਂ ਕਰ ਲੈਂਗੇ ਜੀ? ਸਾਡਾ ਖੂਨ ਤਾਂ ਇੱਕੋ ਹੀ ਆ ਨਾ, ਅਸੀਂ ਕਿਵੇਂ ਕਰ ਲੈਂਗੇ ਜੀ? ਸਿੱਖ ਭਰਾਵਾ ਜਿੱਥੇ ਵੀ ਮੁਸਲਿਮ ਜਾਂ ਕਿਸੇ ਮਤਲਬ ਬਿਰਾਦਰੀ ਦੇ ਉੱਪਰ ਆਂਚ ਆਉਂਦੀ ਹੈ, ਸਿੱਖ ਭਰਾ ਇੱਕਦਮ ਮੋਢੇ ਤੋਂ ਮੋਢਾ ਲਾ ਕੇ ਖੜ ਜਾਂਦੇ ਨੇ। ਤਾਂ ਆਪਾਂ ਕਿਵੇਂ ਪਿੱਛੇ ਹਟਾਂਗੇ ਜੀ? ਫਿਰ ਆਪਾਂ ਵੀ ਇਨਸਾਨੀਅਤ ਦਾ ਸਬੂਤ ਦਿਖਾਉਣਾ। ਆਪਾਂ ਨੂੰ ਵੀ ਇਸਲਾਮ ਇਹੀ ਚੀਜ਼ ਸਿਖਾ ਰਿਹਾ ਵੀ ਹਰ ਇੱਕ ਦੇ ਨਾਲ ਖੜ ਜਾਓ। ਬਿਲਕੁਲ ਜੀ।
ਸਾਈਂ ਮੀਆਂ ਮੀਰ ਜੀ ਦੇ ਵਾਰਸ ਅੱਜ ਪੰਜਾਬ ਦੀ ਧਰਤੀ ਤੇ ਆ ਕੇ ਇੱਥੇ ਵੱਡੀਆਂ ਸੇਵਾਵਾਂ ਕਰਦਾ ਹੋਇਆ ਜਿਹੜਾ ਮੁਸਲਮਾਨ ਭਾਈਚਾਰਾ ਨਜ਼ਰ ਆ ਰਿਹਾ, ਤਾਂ ਇਸੇ ਨੂੰ ਲੈ ਕੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਖਾਸ ਤੌਰ ਤੇ ਅੱਗੇ ਵੀ ਕੋਸ਼ਿਸ਼ ਰਹੇਗੀ ਕਿ तमाम ਸਾਰੇ ਵਿਸ਼ਿਆਂ ਦੇ ਬਾਬਤ ਇੱਥੋਂ ਦੇ ਜੋ ਗਰਾਊਂਡ ਦੇ ਹਾਲਾਤ ਆ ਉਹ ਵੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋ ਸਕੀਏ। ਰਾਵੀ ਦਾ ਹੜ੍ਹ ਟੁੱਟਣ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਬਹੁਤ ਸਾਰੇ ਪਿੰਡਾਂ ਦੇ ਵਿੱਚ ਬਰਬਾਦੀ ਹੋਈ ਹੈ। ਹਸਤੇ ਵਸਤੇ ਘਰ ਉਹਨਾਂ ਦਾ ਉਜਾੜਾ ਹੋਇਆ ਹੈ। ਤਾਂ ਇਸੇ ਨੂੰ ਲੈ ਕੇ ਅਜਨਾਲਾ ਹਲਕੇ ਦੇ ਵਿੱਚ ਮੌਜੂਦ ਹਾਂ ਤੇ ਖਾਸ ਤੌਰ ਤੇ ਪਿੰਡ ਮਾਸ਼ੀਕੇ ਹੈ ਔਰ ਇੱਥੋਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਹੈ। ਇੱਕ ਘਰ ਹੈ, ਇਸ ਘਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪਾਣੀ ਪੈਣ ਦੇ ਕਾਰਨ ਇਹ ਘਰ ਇੱਕ ਛੱਪੜ ਦਾ ਰੂਪ ਧਾਰਨ ਕਰਨ ਚੁੱਕਾ ਹੈ। ਤੇ ਜਿਹੜਾ ਮਨ ਦੇ ਵਿੱਚ ਤੁਹਾਡੇ ਵੀ ਸਵਾਲ ਪੈਦਾ ਹੁੰਦਾ ਹੋਊਗਾ ਕਿ ਆਖਰ ਇਹ ਜਿਹੜਾ ਪਾਣੀ ਹੈ ਕਿਹੜੇ ਪਾਸੇ ਤੋਂ ਆਇਆ। ਉਹ ਸਾਹਮਣੇ ਦੇਖ ਰਹੇ ਹੋ ਕਿ ਰਾਵੀ ਦਾ ਜਿਹੜਾ ਪਾਣੀ ਸੀ ਉਹ ਇਸ ਪਾਸੇ ਆਇਆ ਔਰ ਇੱਕ ਤੁਸੀਂ ਬੰਨ ਬਣਿਆ ਹੋਇਆ ਜਿਸ ਨੂੰ ਆਰਜੀ ਬੰਨ ਵੀ ਕਿਹਾ ਜਾ ਸਕਦਾ ਹੈ। ਇਹ ਬੰਨ ਟੁੱਟਣ ਦੇ ਕਾਰਨ ਜਿਹੜਾ ਸੀ ਇਸ ਘਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪਾਣੀ ਭਰ ਗਿਆ। ਤਕਰੀਬਨ 7-7, 8-8 ਫੁੱਟ ਪਾਣੀ ਅੱਜ ਵੀ ਇਸ ਘਰ ਦੇ ਵਿੱਚ ਭਰਿਆ ਹੋਇਆ ਹੈ ਕਿਉਂਕਿ ਬਹੁਤ ਨਿਵਾਨ ਹੋਣ ਦੇ ਕਾਰਨ ਇੱਕ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ, ਇਸ ਘਰ ਦੀ ਕੰਧ ਟੁੱਟ ਚੁੱਕੀ ਹੈ, ਘਰ ਦੀ ਬਰਬਾਦੀ ਹੁੰਦੀ ਵੀ ਨਜ਼ਰ ਆ ਰਹੀ ਹੈ, ਪੂਰੇ ਘਰ ਦੇ ਵਿੱਚ ਸੇਮ ਪੈ ਚੁੱਕੀ ਹੈ। ਔਰ ਇਧਰਲੀਆਂ ਵੀ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਵੱਧ ਤੋਂ ਬੱਤਰ ਜ਼ਿੰਦਗੀ ਜਿਉਣ ਵਾਸਤੇ ਲੋਕ ਮਜਬੂਰ ਹੋਏ ਨੇ। ਔਰ ਹਰ ਘਰ ਦੀ ਇਹ ਕਹਾਣੀ ਹੈ, ਇਕੱਲੇ ਇੱਕ ਘਰ ਦੀ ਨਹੀਂ ਸਗੋਂ ਸਾਰਿਆਂ ਘਰਾਂ ਦੀ ਇਹ ਕਹਾਣੀ ਹੈ ਕਿ ਹਰ ਘਰ ਦੇ ਵਿੱਚ ਪਾਣੀ ਭਰਿਆ ਹੋਇਆ ਹੈ। ਸਗੋਂ ਕੁਝ ਘਰ ਤੇ ਅਜਿਹੇ ਨੇ ਜਿਨ੍ਹਾਂ ਦੇ ਘਰ ਦੀ ਇਹ ਕਹਾਣੀ ਹੈ ਕਿ ਉਹ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਨੇ, ਜਾਂ ਉਹਨਾਂ ਦਾ ਜਿਹੜਾ ਰਹਿਣ ਬਸੇਰਾ ਉਹ ਰਹਿਣ ਦੇ ਕਾਬਿਲ ਨਹੀਂ ਰਿਹਾ, ਜਾਂ ਫਿਰ ਉਹ ਇੱਕ ਇੱਟਾਂ ਦੀ ਢੇਰੀ ਬਣ ਚੁੱਕਾ ਹੈ। ਜਿਹੜਾ ਘਰ ਬਹੁਤ ਚਾਵਾਂ ਤੇ ਅਰਮਾਨਾਂ ਦੇ ਨਾਲ ਤਿਆਰ ਕੀਤਾ ਸੀ ਉਹ ਅੱਜ ਇੱਕ ਇੱਟਾਂ ਦੀ ਢੇਰੀ ਬਣ ਚੁੱਕਾ ਹੈ। ਇਸੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ। ਇਹ ਜਿਹੜੇ तमाम ਸਾਰੇ ਲੋਕ ਤੁਸੀਂ ਕੈਮਰੇ ਦੀ ਨਜ਼ਰ ਤੋਂ ਦੇਖ ਰਹੇ ਹੋ ਇਹ ਵੀ ਪੀੜਤ ਨੇ, ਇਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਹੈ। ਮੈਂ ਗਰਾਊਂਡ ਤੇ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਭੈਣ ਜੀ ਕੀ ਨਾਮ ਹੈ ਤੁਹਾਡਾ? ਰੀਟਾ। ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ? ਅਸੀਂ ਮਾਸ਼ੀ ਵਾਲਾ। ਕਿੰਨੇ ਸਮੇਂ ਤੋਂ ਰਹਿ ਰਹੇ ਇੱਥੇ? ਬਹੁਤ ਸਮਾਂ ਹੋ ਗਿਆ। ਤੇ ਇਹ ਜਿਹੜਾ ਪਾਣੀ ਹੈ ਪਹਿਲੀ ਵਾਰੀ ਆਇਆ ਤੁਹਾਡੇ? ਪਹਿਲੀ ਵਾਰੀ ਆਇਆ, ਹਾਂਜੀ ਪਹਿਲੀ ਵਾਰੀ ਆਇਆ। ਪਹਿਲੀ ਵਾਰੀ ਆਇਆ ਪਾਣੀ। ਕਿੰਨੀ ਉਮਰ ਹੋ ਗਈ ਮਾਤਾ ਜੀ ਤੁਹਾਡੀ? ਹੁਣ 40-45 ਸਾਲ। 40-45 ਸਾਲ ਚ ਪਹਿਲੀ ਵਾਰੀ ਪਾਣੀ ਆਇਆ? ਪਹਿਲੀ ਵਾਰੀ ਆਇਆ ਪਾਣੀ। ਅੱਗੇ ਨਹੀਂ ਆਇਆ ਕਦੀ। ਪਰ ਵਾਪਸ ਚੱਲ ਜਾਂਦਾ ਝੋਨਿਆਂ ਤੋਂ ਆਣ ਕੇ, ਫਸਲ ਬੜੀ ਖਰਾਬ ਹੁੰਦੀ ਹੈ। ਛੱਪੜ ਵੀ ਹੈਗਾ ਵਾ ਤੇ ਬਹੁਤ ਕਈ ਮੰਤਰੀ ਵੀ ਆਏ, ਉਹਨਾਂ ਸੁਣਾਈ ਕੋਈ ਨਹੀਂ ਕੀਤੀ। ਤੇ ਇੱਥੇ 24 ਘੰਟੇ ਸਮਝ ਲਓ ਜਦੋਂ ਬਾਰਿਸ਼ ਜ਼ਿਆਦੀ ਪੈ ਜਾਂਦੀ ਆ ਇੱਥੇ ਦਰਿਆ ਦਾ ਹਿਸਾਬ ਹੋ ਜਾਂਦਾ ਜੋ ਕੋਈ ਜਿੰਨੇ ਪੈਸੇ ਪੂਹੇ ਵੀ ਆਏ ਛੱਪੜ ਦੇ ਸਭ ਖਾ ਪੀ ਗਏ ਮੋਤਬਰ ਜਿਹੜੇ ਇੱਥੋਂ ਦੇ ਤੇ ਕੋਈ ਗੱਲਬਾਤ ਨਹੀਂ ਬਣੀ। ਹੁਣ ਵੇਖੋ ਮੀਂਹ ਫੇਰ ਪੈ ਜਾਣਾ ਵਾ, ਹੜ੍ਹ ਤੇ ਜਿਹੜਾ ਆਇਆ ਹੈ ਤੇ ਫੇਰ ਇੱਥੇ ਘਰ ਪੂਰੇ ਡੁੱਬ ਜਾਣੇ ਜੋ ਛੱਪੜ ਦੇ ਨਾਲ ਹੀ। ਹਾਂਜੀ ਤੇ ਜਦੋਂ ਬੰਨ ਵੀ ਜਿਹੜੇ ਆ ਬੰਨ ਵੀ ਬਾਬਾ ਜੀ ਬਣਾ ਰਹੇ ਆ ਔਰ ਕੋਈ ਮੰਤਰੀ ਨਾਲ ਤੁਸੀਂ ਤੋਂ ਵੇਖ ਕੇ ਸਾਰੇ ਚਲ ਚੁਲ ਜਾਂਦੇ ਜੀ। ਹਾਂਜੀ ਤੇ ਖਾਸ ਤੌਰ ਤੇ ਜਿਹੜੇ ਤੁਹਾਡੇ ਘਰਾਂ ਦੇ ਹਾਲਾਤ ਉਹ ਕਿਵੇਂ ਦੇ ਆ? ਮੈਂ ਚਾਹੁੰਦਾ ਕਿ ਜਿਵੇਂ ਮੈਂ ਵੀ ਦੇਖੇ ਆ ਤੇ ਤੁਸੀਂ ਦੱਸੋ ਕਿ ਜਿਹੜੇ ਘਰ ਦੇ ਹਾਲਾਤ ਆ ਰਹਿਣ ਦੇ ਕਾਬਿਲ ਹੈਗੇ ਤੁਹਾਡੇ? ਹਾਂਜੀ ਹਾਂਜੀ। ਨਹੀਂ ਅਜੇ ਤੇ ਨਹੀਂ ਰਹਿ ਸਕਦੇ। ਰਹਿ ਨਹੀਂ ਸਕਦੇ। ਕਿਤਨੀ ਇੰਨੀ ਗੰਦੀ ਸਮੈਲ ਆਉਂਦੀ ਹੈ ਨਾ ਕਿ ਕਮਰਿਆਂ 'ਚ ਤੇ ਵੜਨ ਨੂੰ ਜੀ ਨਹੀਂ ਕਰਨ ਡਿਆ। ਜਦੋਂ ਸਾਰਾ ਕੁਝ ਟੁੱਟ ਗਿਆ ਵਾ, ਹਾਲਾਤ ਮਾੜੇ ਹੋ ਗਏ ਤੇ ਫਿਰ ਰਹਿਣ ਦਾ ਵੀ ਮਨ ਨਹੀਂ ਕਰਦਾ। ਪਾਣੀ ਵੀ ਭਰ ਚੁੱਕਾ? ਹਾਂਜੀ ਪਾਣੀ ਬਹੁਤ, ਭਾਂਡੇ ਸਭ ਕੁਝ ਸਾਡਾ ਖਰਾਬ ਹੋ ਗਿਆ। ਰਹਿਣ ਨੂੰ ਤੇ ਇੱਥੇ ਬੱਚੇ ਲੈ ਕੇ ਮਨ ਨਹੀਂ ਕਰਨ ਡਿਆ। ਅਸੀਂ ਆਏ ਇੱਕ ਦਿਨ, ਮੇਰੀ ਬੇਟੀ ਵੀ ਬਿਮਾਰ ਹੋ ਗਈ, ਮੈਂ ਵੀ ਬਿਮਾਰ ਹੋ ਗਈ। ਹੁਣ ਇਹ ਜਿਹੜੇ ਬੱਚੇ ਲੈ ਕੇ ਕਿੱਥੇ ਜਾਓਗੇ ਤੁਸੀਂ? ਅਸੀਂ ਆਪਣੇ ਪੇਕੇ ਚੱਲ ਜਾਂਦੇ ਆ ਇਹ ਵੇਲੇ ਤੇ ਦਿਨ ਨੂੰ ਆ ਜਾਂਦੇ ਆ। ਹਾਂਜੀ। ਤੇ ਭੈਣ ਜੀ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ, ਮੇਰਾ ਪਿਛਲੇ ਪਾਸੇ ਘਰ ਇਹਨਾਂ ਦੇ। ਤੁਹਾਡੇ ਪਰਿਵਾਰ ਚ ਕੌਣ ਕੌਣ? ਮੇਰੀਆਂ 5 ਬੇਟੀਆਂ ਤੇ ਮੇਰਾ ਪਤੀ ਤੇ ਮੈਂ। ਤੁਹਾਡੇ ਘਰ ਚ ਜਿਹੜਾ ਇਸ ਵੇਲੇ ਪਾਣੀ ਕਿੰਨਾ ਕੁ ਭਰ ਗਿਆ? ਹੁਣ ਤਾਂ ਪਾਣੀ ਲੱਥਿਆ ਵਾ ਤੇ ਇਹ ਗਲੀ ਵਿੱਚ ਪਾਣੀ ਆ ਤੇ ਉਦਾਂ 5 ਫੁੱਟ 5.5 ਫੁੱਟ ਪਾਣੀ ਸਾਡੇ ਅੰਦਰਾਂ ਚ ਸਾਰਿਆਂ 'ਚ। ਤੇ ਅਸੀਂ ਫਿਰ ਮਤਲਬ ਕਿ ਆਪਣੇ ਬੱਚੇ ਮਾਂ ਕੱਢੇ ਇੱਥੋਂ ਤੇ ਆਪਾਂ ਕਿਸੇ ਦੇ ਘਰ ਉੱਚੇ ਥਾਂ ਤੇ ਚਲ ਗਏ ਹਾਂ ਤੇ ਸਾਡੀ ਕਿਸੇ ਨੇ ਦੇਖਭਾਲ ਨਹੀਂ ਕੀਤੀ ਆਣ ਕੇ। ਤੁਹਾਨੂੰ ਕੋਈ ਆਈਡੀਆ ਨਹੀਂ ਸੀ ਕਿ ਸਾਡੇ ਘਰ 'ਚ ਇੱਕਦਮ ਪਾਣੀ ਆ ਜਾਵੇ? ਸਾਨੂੰ ਕੋਈ ਆਈਡੀਆ ਨਹੀਂ ਇਹੋ ਜਗ੍ਹਾ ਸੀ ਆਨੇ ਵੀ ਪਹਿਲਾਂ ਵੀ ਪਿੱਛੇ ਪਾਣੀ ਜਾਂਦਾ, ਹੁਣ ਪਿੱਛੇ ਚੱਲ ਜਾਣਾ ਵਾ। ਉਦੋਂ ਪਤਾ ਲੱਗਾ ਜਦੋਂ ਪਾਣੀ ਮਤਲਬ ਟੁੱਟ ਕੇ ਤੇ ਸਾਡੇ ਘਰਾਂ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ। ਫਿਰ ਸਾਨੂੰ ਪਤਾ ਲੱਗਾ ਵੀ ਪਾਣੀ ਸਾਡੇ ਘਰਾਂ ਨੂੰ ਸ਼ੁਰੂ ਹੋ ਗਿਆ ਵਾ ਤੇ ਅਸੀਂ ਫਿਰ ਉਸੇ ਵਕਤ ਭੱਜਣ ਦੀ ਕੀਤੀ, ਇੱਥੋਂ ਨਿਕਲਣ ਦੀ ਕੀਤੀ ਤੇ ਪਾਣੀ ਜਿਹੜਾ ਸਾਡੇ ਘਰਾਂ ਵੱਲ ਨੂੰ ਤੁਰਿਆ ਆਉਂਦਾ ਇੱਕਦਮ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਘਰ ਦੇ ਵਿੱਚ 5-5, 6-6 ਫੁੱਟ ਪਾਣੀ ਭਰ ਗਿਆ, ਤਾਂ ਇਸੇ ਨੂੰ ਲੈ ਕੇ ਕੋਈ ਸਮਾਨ ਵੀ ਖਰਾਬ ਹੋਇਆ ਜਾਂ ਫਿਰ ਸਾਂਭ ਲਿਆ ਸੀ ਸਮਾਨ ਤੁਸੀਂ? ਸਮਾਨ ਕੋ ਸਾਂਭਿਆ ਹੀ ਕੋ ਖਰਾਬ ਹੋ ਗਿਆ ਵੀਰੇ। ਹਾਂਜੀ, ਲੰਬਾਰੀ ਸਾਡੇ ਅੰਦਰੇ ਅਜੇ ਪਈ, ਉਹਦੇ ਵਿੱਚ ਸਮਾਨ ਵਾ, ਕੱਪੜੇ ਸਾਡੇ ਮੇਰੀਆਂ ਬੇਟੀਆਂ ਦੇ ਪਾਉਣ ਵਾਲੇ ਆ, ਮੇਰੇ ਪਤੀ ਦੇ, ਮੇਰੇ ਵੀ, ਪਰ ਅਸੀਂ ਅੰਦਰ ਵੜ ਕੇ ਕੱਢਣ ਦੇ ਕਿਉਂਕਿ ਅੰਦਰਾਂ ਨੂੰ ਇਹ ਵੀ ਸੱਪ ਨਾ ਕਿਤੇ ਹੋਣ
ਕਿਉਂਕਿ ਪਾਣੀ ਦੇ ਨਾਲ ਰੁੜ ਕੇ ਸੱਪ ਵੀ ਅੰਦਰ ਜਾ ਸਕਦੇ ਸੀਗੇ ਤੇ ਅਸੀਂ ਇਸ ਕਰਕੇ ਨਾਲੇ ਪਿੱਛੇ ਛੱਪੜ ਵਾ ਸਾਡੇ, ਉਹ ਛੱਪੜ ਦਾ ਪਾਣੀ ਜਿਹੜਾ ਉਹ ਸਾਡੇ ਘਰਾਂ ਵਿੱਚ ਸਾਰਾ ਹੀ ਆਉਂਦਾ ਵਾ ਤੇ ਇਹਦੇ ਕਰਕੇ ਸਾਨੂੰ ਬਹੁਤ ਮੁਸ਼ਕਲ ਹੁੰਦੀ ਆ। ਮੀਂਹ ਦਾ ਜਦੋਂ ਮੀਂਹ ਪੈਂਦਾ ਵਾ ਨਾ ਸਾਡੇ ਘਰ ਵਾਲੇ ਸੱਪ ਪਾਣੀ ਆਉਣਾ ਹੀ ਆਉਣਾ ਹੁੰਦਾ ਵਾ। ਸਾਡੇ 2-3 ਘਰ ਜਿਹੜੇ ਨਾ ਪਾਣੀ ਨਾਲ ਭਰ ਜਾਣੇ ਹੁੰਦੇ ਨੇ, ਫਿਰ ਸਾਨੂੰ ਬੜੀ ਦਿੱਕਤ ਹੁੰਦੀ ਆ ਵੀ ਮਤਲਬ ਕਿਸੇ ਦੇ ਘਰ ਰਹਿਣਾ ਬੜੇ ਮੁਸ਼ਕਲ ਹੁੰਦਾ, ਤੁਹਾਨੂੰ ਪਤਾ ਹੀ ਆ। ਜਿਹੜਾ ਛੱਪੜ ਆ ਉਹ ਹੁਣ ਹੀ ਬਣਾਇਆ ਗਿਆ ਜਾਂ ਇਸ ਤੋਂ ਪਹਿਲਾਂ ਦਾ ਬਣਿਆ ਹੋਇਆ ਸੀ? ਨਹੀਂ, ਪਹਿਲਾਂ ਤਾਂ ਬਣਿਆ ਹੋਇਆ ਸੀਗਾ, ਕੋਈ ਰਿਪੇਅਰ ਨਹੀਂ ਕਰਾਉਣ ਡਿਆ ਇਹਦੀ ਹੈਗਾ ਉੱਤੇ। ਇਹ ਪਾਣੀ ਮਾਰਦਾ ਮਤਲਬ ਕਿ ਮੀਂਹ ਜਦੋਂ ਆਉਣਾ ਨਾ ਉਦੋਂ ਘਰ ਪਾਣੀ ਨਾਲ ਭਰ ਜਾਣੇ ਆ ਤੇ ਫਿਰ ਆਪਾਂ ਜੇ ਕਿਤੇ ਜਾਣਾ ਵੀ ਹੈ ਚੋਰੀ ਛੱਪੀ ਨੱਕਾ ਵੱਢਣ, ਫਿਰ ਸਾਨੂੰ ਇਹ ਲੋਕਾਂ ਨੇ ਡਰਾਵੇ ਦੇਣੇ ਆ ਕਿ ਤੁਹਾਡੇ ਤੇ ਦਰਖਾਸ਼ਾਂ ਦੇ ਦਾਂਗੇ, ਤੁਹਾਨੂੰ ਅਸੀਂ ਉਹ ਕਰ ਦਾਂਗੇ, ਜੇ ਕਰ ਦਾਂਗੇ। ਪਰ ਕੀ ਕਰੀਏ, ਫਿਰ ਅਸੀਂ ਲੋਕਾਂ ਦੇ ਘਰਾਂ 'ਚ ਰਹਿਣ ਬਸੇਰਾ ਕਰ ਲੈਂਦੇ ਜਾ ਕੇ, ਫਿਰ ਇਦਾਂ 2-2 3-3 ਮਹੀਨੇ ਕੱਢ ਆਉਂਦੇ ਆ, ਫਿਰ ਆਪਣੇ ਘਰ ਸਾਫ਼ ਸਫਾਈ ਮਾੜੀ ਮੋਟੀ ਕਰਦੇ ਆਣ ਕੇ ਤੇ ਫਿਰ ਰਹਿੰਦੇ ਆ, ਫਿਰ ਮੀਂਹ ਆ ਜਾਂਦਾ ਫਿਰ ਚ ਉੱਠ ਜਾਂਦੇ ਇੱਥੋਂ। ਇੱਕ ਤੇ ਹਾਲਾਤ ਉਦੋਂ ਪੈਦਾ ਹੋ ਜਾਂਦੇ ਆ ਕਿਉਂਕਿ ਤੁਸੀਂ ਬਾਰਡਰ ਦੇ ਕੰਢੇ ਹੋ, ਜਦੋਂ ਭਾਰਤ ਤੇ ਪਾਕ ਦਾ ਆਪਸੀ ਤਕਰਾਰ ਹੁੰਦਾ ਹੈ, ਜੋ ਜੰਗ ਵਰਗੇ ਹਾਲਾਤ ਪੈਦਾ ਹੋ ਜਾਂਦੇ ਤਾਂ ਉਦੋਂ ਇੱਕ ਸਹਿਮ ਪੈਦਾ ਹੋ ਜਾਂਦਾ ਮਨ 'ਚ, ਪਰ ਇੱਕ ਸਹਿਮ ਪਾਣੀ ਕਰਕੇ ਹੋ ਜਾਂਦਾ। ਲੱਗਦਾ ਨਹੀਂ ਕਿ ਉਜਾੜੇ ਵਾਲੀ ਗੱਲ ਆ? ਉਜੜੇ ਵਾਲਿਆਂ ਸਾਹਿਬ ਵੀ ਹੁਣ ਅਸੀਂ ਤੰਬੂ 'ਚ ਰਹਿੰਦੇ ਆ ਤੇ ਘਰ ਵਿੱਚ ਅੰਦਰ ਵੜਨ ਨੂੰ ਜੀ ਨਹੀਂ ਕਰਦਾ, ਸਮਾਨ ਕੱਢਣ ਨੂੰ ਨਹੀਂ ਜੀ ਕਰਨ ਡਿਆ ਵੀ ਜੋ ਵੀ ਹੋ ਗਿਆ ਉਹ ਤਾਂ ਮਨਜ਼ੂਰ ਹੈ ਹੀ ਹੈ ਹੁਣ, ਪਰ ਕੋਈ ਹੈਲਪ ਨਹੀਂ ਕਰਨ ਆਉਂਦਾ, ਨਾ ਕੋਈ ਇੱਥੇ ਦਾ ਮੋਤਬਰ ਆਉਂਦਾ ਵਾ, ਨਾ ਕੋਈ ਉਹਦਾ ਮਤਲਬ ਮੰਤਰੀ ਕੁਛ ਕੋਈ। ਸਰਕਾਰ ਨੇ ਸੁਣੀ ਨਹੀਂ ਤੁਹਾਡੀ ਕਿਸੇ ਤਰ੍ਹਾਂ? ਨਹੀਂ ਸੁਣੀ ਸਾਡੀ ਕੋਈ ਗੱਲ ਨਹੀਂ ਉਹਨਾਂ ਨੇ ਸੁਣੀ। ਉਮੀਦ ਕਿਹਦੇ ਕੋਲੋਂ ਆ ਹੁਣ ਤੁਹਾਨੂੰ, ਕਿਉਂਕਿ ਕੋਈ ਨਾ ਕੋਈ ਇਦਾਂ ਦੀ ਕੋਈ ਧਿਰ ਹੁੰਦੀ ਆ ਜਿਹਦੇ ਕੋਲੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਡੀ ਬਾਂਹ ਫੜਨਗੇ, ਸਾਡੀ ਬਾਂਹ ਫੜ ਕੇ ਜਿਹੜੇ ਸਾਡੇ ਘਰ ਆ ਉਹ ਬਰਬਾਦ ਹੋ ਗਏ, ਸਾਡੀਆਂ ਘਰਾਂ ਦੀਆਂ ਕੰਧਾਂ ਤਿਆਰ ਹੋਣਗੀਆਂ, ਛੱਤਾਂ ਹੋਣਗੀਆਂ। ਸਾਨੂੰ ਉਮੀਦ ਨਹੀਂ ਹੈਗੀ ਕਿ ਕੋਈ ਨਹੀਂ ਸਾਡੀ ਉਮੀਦ, ਰੱਬ ਤੇ ਹੀ ਆ ਬਸ, ਕਿ ਰੱਬ ਹੀ ਸਾਡੀ ਸੁਣੇ ਤੇ ਸੁਣੇ। ਹਾਂਜੀ, ਕੀ ਕਹਿਣਾ ਚਾਹੋਗੇ? ਅਸੀਂ ਇਹੀ ਕਹਿਣਾ ਚਾਹੁੰਦੇ ਵੀ ਜਿੰਨੀ ਵੀ ਕੋਈ ਸਾਡੀ ਹੈਲਪ ਕਰ ਸਕਦਾ ਉਨੀ ਸਾਡੀ ਹੈਲਪ ਕਰੇ, ਕਿਉਂਕਿ ਸਾਡੀ ਜਿਹੜੀ ਘਰਾਂ ਦੀ ਸਾਰੀ ਚੱਲ ਬਹੁਤੀ ਨਹੀਂ ਥੋੜੀ ਤੇ ਕੋਈ ਕਰਾ ਹੀ ਸਕਦਾ ਹੈ ਨਾ, ਹੋਰ ਜ਼ਿਆਦਾ ਨਹੀਂ ਅਸੀਂ ਕਹਿੰਦੇ ਕਿਸੇ ਨੂੰ ਕੁਝ ਵੀ। ਆਪਣੇ ਬੱਚਿਆਂ ਨੂੰ ਕਿਤੇ ਲੈ ਕੇ ਜਾਣਾ, ਬੱਚੇ ਅਸੀਂ ਤੇ ਮਤਲਬ ਜਵਾਨਾਂ ਮੇਰੀਆਂ ਬੇਟੀਆਂ ਨੂੰ ਬਹੁਤ ਔਖਾ ਹੁੰਦਾ ਵਾ ਕਿਤੇ ਲੈ ਕੇ ਜਾਣਾ, ਕਿਸੇ ਦੇ ਘਰ ਬੇਟੀਆਂ ਸਵਾਲਣਾ ਬੜਾ ਔਖਾ ਵਾ, ਪਰ ਕੀ ਕਰ ਸਕਦੇ, ਮਜਬੂਰੀ ਹੈ ਸਾਡੀ, ਜਿਹੜਾ ਆਪਾਂ ਕਿਸੇ ਦੇ ਘਰ ਜਾ ਕੇ ਰਹਿਣਾ ਹੁੰਦਾ ਬਹੁਤ ਜ਼ਿਆਦਾ ਔਖਾ ਹੁੰਦਾ ਵਾ। ਤੇ ਮਤਲਬ ਕਿ ਕੋਈ ਗੱਲ ਵੀ ਕੋਈ ਸਾਨੂੰ ਕੋਈ ਸਾਹਮਣੇ ਤੇ ਨਹੀਂ ਕਹਿੰਦਾ, ਦਿਲ 'ਚ ਤੇ ਕਹਿੰਦਾ ਹੋਊਗਾ ਸਾਡੇ ਘਰੇ ਬੈਠੇ ਨਹੀਂ ਆਣ ਕੇ ਜਿਵੇਂ ਕਿੱਦਾਂ ਵਾ ਕਿੱਦਾਂ ਨਹੀਂ, ਪਰ ਮੁਸ਼ਕਲ ਤੇ ਹੁੰਦਾ, ਪਰ ਕੀ ਕਰ ਸਕਦੇ ਹੁਣ ਅਸੀਂ। ਜਦੋਂ ਇਦਾਂ ਦੇ ਹਾਲਾਤ ਬਣ ਗਏ ਕਿਸੇ ਰਿਸ਼ਤੇਦਾਰ ਨੇ ਤੇ ਬਾਂਹ ਫੜੀ ਹੋਣੀ ਕਿ ਸਾਡੇ ਕੋਲੇ ਆ ਜਾਓ? ਰਿਸ਼ਤੇਦਾਰ ਤੇ ਬਹੁਤ ਆਂਦੇ ਸੀਗੇ ਵੀ ਸਾਡੇ ਕੋਲ, ਤੇ ਪਰ ਪਾਣੀ ਬਹੁਤ ਜ਼ਿਆਦਾ ਚਾਰ ਸਫੇਰੇ, ਅਸੀਂ ਇੱਕ ਨਿਗਾ ਰਿਸ਼ਤੇਦਾਰ ਨੂੰ ਕਿ ਵੀ ਤੁਸੀਂ ਸਾਡੇ ਕੋਲ ਕਿ ਤੁਹਾਨੂੰ ਕੁਝ ਹੋ ਜਾਏਗਾ ਤੇ ਕਹਿਣਾ ਵੀ ਉੱਥੇ ਗਏ ਸੀ ਤੇ ਉਹਨਾਂ ਨੂੰ ਕੁਝ ਹੋ ਗਿਆ ਵਾ, ਤੁਸੀਂ ਇੰਦਾ ਕਰੋ ਵੀ ਸਾਡੇ ਕੋਲ ਨਾ ਆਵੋ। ਫਿਰ ਵੈਸੇ ਬਾਅਦ ਚ ਆਏ 2-4 ਦਿਨ ਹਟ ਕੇ ਬਾਅਦ ਚ ਆਏ ਮੇਰੇ ਬ੍ਰਦਰ ਤੇ ਮੇਰੇ ਬ੍ਰਦਰ ਦਾ ਬੇਟਾ ਸੀਗਾ, ਆਏ ਸਾਡੇ ਕੋਲ, ਫਿਰ ਸਾਨੂੰ ਖਰਚਾ ਪਾਣੀ ਵੈਸੇ ਦੇ ਕੇ ਗਏ ਸੀਗੇ। ਹੁਣ ਵੀ ਉਹ ਆਂਦੇ ਵੀ ਤੁਸੀਂ ਆ ਸਕਦੇ ਸਾਡੇ ਕੋਲ ਅਜੇ, ਪਰ ਨਹੀਂ, ਆਪਣਾ ਘਰ ਛੱਡ ਕੇ ਜੀ ਨਹੀਂ ਕਰਦਾ, ਪਿੰਡ ਛੱਡ ਕੇ ਜਾਣ ਨੂੰ ਕਿਤੇ ਵੀ ਸਾਡਾ, ਵੀ ਅਸੀਂ ਆਪਣਾ ਪਿੰਡ ਛੱਡ ਕੇ ਕਿਵੇਂ ਜਾਈਏ ਇੱਥੋਂ, ਜੇ ਸਾਨੂੰ ਮਾਪਿਓ ਨੇ ਵਿਆਹ ਦਿੱਤਾ ਵਾ ਤੇ ਹੁਣ ਆਪਾਂ ਇੱਥੇ ਰਵਾਂਗੇ, ਆਪਾਂ ਕਿਤੇ ਵੀ ਨਹੀਂ ਜਾਵਾਂਗੇ ਇੱਥੋਂ। ਸਾਨੂੰ ਆਂਦੇ ਜਗ੍ਹਾ ਬਾਹਰ ਲੈ ਲਓ, ਮੈਂ ਕਿਹਾ ਨਹੀਂ, ਜਿੱਥੇ ਅਸੀਂ ਆਏ ਆਪਾਂ ਉੱਥੇ ਹੀ ਰਹਿਣਾ, ਜਗ੍ਹਾ ਆਪਾਂ ਕਿਤੇ ਨਹੀਂ ਲੈ ਸਕਦੇ ਬਾਹਰ ਜਾ ਕੇ, ਕਿਉਂਕਿ ਸਾਡੇ ਕੋਲ ਇੰਨੀ ਪਾਵਰ ਵੀ ਨਹੀਂ ਹੈਗੀ ਜਿਹੜੀ ਜਗ੍ਹਾ ਲੈ ਸਕੀਏ, ਕਿਉਂਕਿ ਅਸੀਂ ਬੱਚਿਆਂ ਨੂੰ ਪੜ੍ਹਾਈਏ ਕਿ ਜਾਂ ਮਤਲਬ ਆਪਾਂ ਇਦਾਂ ਕਰੀਏ ਵੀ ਜਗ੍ਹਾ ਲਈਏ ਕਿਤੇ ਜਾ ਕੇ, ਬੇਟੀਆਂ ਦੀ ਪੜ੍ਹਾਈ ਵੀ ਕਰਾਉਣੀ ਆ, ਘਰ ਦੇ ਖਰਚੇ ਵੀ ਆ, ਤੇ ਆਦਮੀ ਮੇਰਾ ਇਕੱਲਾ ਹੀ ਕਮਾਉਂਦਾ, ਤੇ ਫਿਰ ਇਸ ਕਰਕੇ ਸਾਨੂੰ ਬਹੁਤ ਮੁਸ਼ਕਲ ਹੁੰਦੀ ਹੈ ਵੀ ਮਜ਼ਦੂਰੀ ਕਰਦੇ ਨੇ ਉਹ ਵੀ? ਹਾਂਜੀ, ਮਜ਼ਦੂਰੀ ਕਰਦੇ ਨੇ ਵੀ, ਤੇ ਸਾਨੂੰ ਫਿਰ ਮੁਸ਼ਕਲ ਆ ਨਾ ਕਿਤੇ ਜਗ੍ਹਾ ਲੈਣੀ ਬਾਹਰ ਜਾ ਕੇ, ਤਾਂ ਅਸੀਂ ਆਖਿਆ ਵੀ ਆਪਾਂ ਘਰ ਇੱਥੇ ਹੀ ਬਣਾਵਾਂਗੇ, ਜੇ ਬਣਾਵਾਂਗੇ ਤੇ ਆਪਾਂ ਹੋਰ ਕਿਤੇ ਨਹੀਂ ਜਾ ਸਕਦੇ ਹੈਗੇ ਇੱਥੋਂ। ਅਸੀਂ ਇਹੀ ਚਾਹੁੰਦੇ ਆ ਵੀ ਜਿੰਨੇ ਵੀ ਭੈਣ ਭਾਈ ਆ ਸਾਰੀ ਸਾਡੀ ਹੈਲਪ ਥੋੜੀ ਕਰਨ ਤੇ ਸਾਡਾ ਜਿਹੜੇ ਘਰਾਂ ਦੀ ਸਾਰੀ ਕਰਾ ਸਕਣ ਵਾਲੇ। ਹਾਂਜੀ, ਬਿਲਕੁਲ, ਇਹ ਪੰਜਾਬ ਦੇ ਉਹ ਸਰਹੱਦੀ ਲੋਕ ਨੇ ਜਿਨ੍ਹਾਂ ਨੂੰ ਭਾਰਤ ਤੇ ਪਾਕ ਦੇ ਆਪਸੀ ਤਕਰਾਰ ਦੇ ਦਰਮਿਆਨ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਪਰ ਹਾਲ ਦੇ ਵਿੱਚ ਇਹਨਾਂ ਲੋਕਾਂ ਦੇ ਉੱਪਰ ਇੱਕ ਨਵੀਂ ਮੁਸੀਬਤ ਹੜ੍ਹ ਦੇ ਪਾਣੀਆਂ ਦੀ ਆਈ ਹੈ। ਰਾਵੀ ਦੇ ਵਿੱਚ ਪਾਣੀ ਦਾ ਜਿਹੜਾ ਵੱਧ ਪਸਾਰਾ ਹੋਣ ਦੇ ਕਾਰਨ, ਪਾਣੀ ਦਾ ਵੱਧ ਉਭਾਰ ਹੋਣ ਦੇ ਕਾਰਨ ਇਹਨਾਂ ਲੋਕਾਂ ਨੂੰ ਵੱਡੀ ਚਿੰਤਾ ਦਾ, ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਤੇ ਇੱਕ ਵਾਰ ਮੈਂ ਫਿਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਇਹ ਜਿਹੜਾ ਹੜ੍ਹ ਦਾ ਪਾਣੀ ਇੱਕ ਜਗ੍ਹਾ ਦੇ ਉੱਪਰ ਆ ਕੇ ਇਕੱਠਾ ਹੋ ਗਿਆ, ਤਾਂ ਇਸ ਪਾਣੀ ਦੇ ਨਾਲ, ਇਕੱਠੇ ਹੋਏ ਪਾਣੀ ਦੇ ਨਾਲ ਬਹੁਤ ਸਾਰੀਆਂ ਉਹਨਾਂ ਸਮੱਸਿਆਵਾਂ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪਊਗਾ। ਤੇ ਖਾਸ ਤੌਰ ਤੇ ਅਗਲੇ ਪਾਸੇ ਤੋਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਕਿ ਇੱਥੇ ਹਾਲਾਤ ਕਿਵੇਂ ਦੇ ਨੇ, ਇੱਥੇ ਦੂਜੇ ਜਿਹੜੇ ਘਰ ਨੇ ਜਾਂ ਜਿਹੜੇ ਦੂਜੇ ਘਰਾਂ ਦੇ ਪਰਿਵਾਰਾਂ ਦੇ ਹਾਲਾਤ ਨੇ, ਆਰਥਿਕ ਤੌਰ ਤੇ ਪਹਿਲਾਂ ਹੀ ਬਹੁਤ ਸਾਰੀਆਂ ਚੁਣੌਤੀਆਂ ਨੇ, ਇਸੇ ਨੂੰ ਲੈ ਕੇ ਉੱਥੋਂ ਦੇ ਹਾਲਾਤ ਕੀ ਨੇ, ਕਿਵੇਂ ਜਿਹੜੀ ਜ਼ਿੰਦਗੀ ਦਾ ਗੁਜ਼ਰਾਨ ਹੋ ਰਿਹਾ ਹੈ। ਤਾਂ ਇਹ ਵੀ तमाम ਸਾਰੇ ਆਮ ਕਰਕੇ ਦੇਸ਼ ਵਿਦੇਸ਼ ਦੇ ਸੰਗਤਾਂ ਦੇ ਸਵਾਲ ਹੁੰਦੇ ਨੇ ਕਿ
ਉਹਨਾਂ ਲੋਕਾਂ ਦੇ ਵੀ ਗਰਾਊਂਡ ਦੇ ਹਾਲਾਤ ਜ਼ਰੂਰ ਸਾਂਝੇ ਕੀਤੇ ਜਾਣੇ ਚਾਹੀਦੇ ਆ। ਇਹ ਵੀ ਇੱਕ ਘਰ ਦੇ ਪਰਿਵਾਰ ਦੀ ਤਸਵੀਰ ਹੈ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪਾਉਣ ਵਾਲੇ ਕੱਪੜੇ ਨੇ ਉਹ ਵੀ ਹੜ੍ਹ ਦੇ ਪਾਣੀ ਦੇ ਕਰਕੇ ਭਿੱਜ ਚੁੱਕੇ ਨੇ, ਗਲ ਚੁੱਕੇ ਨੇ, ਇਹਨਾਂ ਦੇ ਵਿੱਚੋਂ ਬਦਬੂ ਆ ਰਹੀ ਹੈ। ਔਰ ਖਾਸ ਤੌਰ ਤੇ ਕੁਝ ਖਾਣ ਵਾਲੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਦਾਲ ਜਾਂ ਚਣੇ ਕਿਹਾ ਜਾ ਸਕਦਾ ਹੈ, ਤਾਂ ਇਹ ਵੀ ਪਾਣੀ ਦਾ ਕਰਕੇ ਬਰਬਾਦ ਹੋ ਚੁੱਕੇ ਨੇ। ਤਾਂ ਦੂਜੇ ਪਾਸੇ ਜਿਹੜੀ ਡਰਮ ਦੇ ਵਿੱਚ ਕਣਕ ਹੈ ਉਹ ਵੀ ਬਰਬਾਦ ਹੋ ਚੁੱਕੀ ਹੈ। ਬਹੁਤ ਸਾਰੇ ਇਹ ਵੀ ਸਵਾਲ ਹੁੰਦੇ ਨੇ ਜਾਂ ਇਹ ਵੀ ਕਿਤੇ ਨਾ ਕਿਤੇ ਪਰਿਵਾਰਾਂ ਨੂੰ ਤਰਵਾਸ ਹੁੰਦਾ ਹੈ ਕਿ ਜੇ ਹੋਰ ਨਹੀਂ ਘਰ ਦੇ ਵਿੱਚ ਤੇ ਕਣਕ ਆਟਾ ਹੈ ਤਾਂ ਉਸ ਨੂੰ ਪਕਾ ਕੇ ਕੋਈ ਅਚਾਰ ਦੇ ਨਾਲ ਵੀ ਰੋਟੀ ਖਾ ਕੇ ਟਾਈਮ ਟਪਾ ਲਿਆ ਜਾਵੇਗਾ। ਪਰ ਜਦੋਂ ਕੋਈ ਇਦਾਂ ਦੀ ਕਣਕ ਦਾਲ ਘਰ ਦੇ ਵਿੱਚ ਜਿਹੜੀ ਔਖੇ ਸੌਖੇ ਵੇਲੇ ਕੰਮ ਆਉਣ ਵਾਲੀ ਕੋਈ ਚੀਜ਼ ਹੈ, ਜਦੋਂ ਉਹੀ ਬਰਬਾਦ ਹੋ ਜਾਵੇਗੀ ਤੇ ਫਿਰ ਆਮ ਲੋਕਾਂ ਦਾ ਗੁਜ਼ਰਾਨ ਕਿਸ ਤਰੀਕੇ ਦੇ ਨਾਲ ਹੋਵੇਗਾ। ਪਰਿਵਾਰ ਦੇ ਵੀ ਕੁਝ ਮਤਾਵਾਂ ਨੇ ਸਾਡੇ ਨਾਲ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭੈਣ ਜੀ, ਹਾਲਾਤ ਕੀ ਜਾਪਦੇ ਆ? ਹਾਲਾਤ ਬਹੁਤ ਇਹਨਾਂ ਦੇ ਮਾੜੇ। ਮੈਂ ਇਹਨਾਂ ਦੀ ਬੇਟੀ, ਇਹਨਾਂ ਦੀ ਸਫਾਈਆਂ ਕੱਪੜੇ ਕੱਢਣ ਆਈ ਹੋਈ ਇਹਨਾਂ ਦੇ। ਮੈਂ ਟਾੜੀ ਬਾਰਡਰ ਤੋਂ ਆਈ ਹੋਈ ਹਾਂ। ਮੈਂ ਇਹਨਾਂ ਦੇ ਨਾਲ ਕਰਨ ਆਈ ਸੀ। ਬੱਚਿਆਂ ਦੇ ਕੋਈ ਕੱਪੜੇ ਨਹੀਂ ਬਚੇ, ਕੁਝ ਖਾਣ ਨੂੰ ਬੱਚਿਆਂ ਨਹੀਂ ਹੈਗਾ, ਕੋਈ ਬੱਚਿਆਂ ਦੇ ਕੱਪੜਾ ਕੁਝ ਨਹੀਂ ਹੈਗਾ। ਇਹਨਾਂ ਮੰਮੀ ਦਾ ਕਮਰਾ ਸੀ ਉਹ ਵੀ ਟੱਟ ਗਿਆ ਵਾ, ਕੋਈ ਇਹਨਾਂ ਮੰਮੀ ਦਾ ਸਮਾਨ ਕੁਝ ਵੀ ਨਹੀਂ ਰਿਹਾ। ਮੰਮੀ ਵੀਰੇ ਦੇ ਘਰੇ ਰਹਿੰਦੀ, ਵੀਰਾ ਨਸ਼ੇ ਪੱਤੇ ਕਰਦਾ ਵਾ, ਇਸ ਕਰਕੇ ਮਾੜੀ ਹਾਲਤ ਇਹਨਾਂ ਦੀ ਬਹੁਤ ਮਾੜੀ ਹੈ। ਮਾਤਾ ਜੀ, ਤੁਸੀਂ ਆਪਦੀ ਜ਼ਿੰਦਗੀ 'ਚ ਪਹਿਲਾਂ ਵੀ ਕਦੇ ਇਦਾਂ ਦੇ ਹਾਲਾਤ ਵੇਖੇ ਜਾਂ ਆ ਪਹਿਲੀ ਵਾਰੀ ਹੋਇਆ? 88 ਦਾ ਹੜ੍ਹ ਵੇਖਿਆ ਪਹਿਲਾਂ। 88 ਦੇ ਹੜ੍ਹ ਨੂੰ ਇਹ ਬਹੁਤੀ ਆਫਤ ਇਹ ਆਈ ਹੈ। 88 ਦੇ ਹੜ੍ਹ ਵੇਲੇ ਇੰਨੀ ਜ਼ਿਆਦੀ ਆਫਤ ਨਹੀਂ ਸੀ ਆਈ? ਨਾ, ਉਹ ਇਹ ਹੱਦਾਂ ਹੀ ਟੱਪ ਗਿਆ। 88 ਦੇ ਹੜ੍ਹ ਤੋਂ ਵੱਧ ਇਹ ਹੜ੍ਹ ਜਿਹੜਾ ਵਾ 88 ਦਾ ਹੜ੍ਹ ਦੇਖਿਆ ਵਾ। 88 ਦੇ ਹੜ੍ਹ 'ਚ ਮੇਰੇ 2 ਬੱਚੇ ਸੀ ਉਸ ਵਕਤ, ਤੇ ਇਹ ਨਾਲੋਂ ਵੀ ਹੱਦਾਂ ਹੀ ਟੱਪ ਗਿਆ ਵਾ। ਇਹ ਜਿਹੜਾ ਸਾਡਾ ਬੰਨ੍ਹ ਉੱਤੋਂ ਦੀ ਪਾਣੀ ਟੱਪ ਗਿਆ ਵਾ। ਆ ਪਿੱਛੋਂ ਬੰਨ੍ਹ ਟੁੱਟ ਗਿਆ ਵਾ, ਕੋਠਿਆਂ ਦੇ ਮਗਰੋਂ ਆ ਕੇ ਆ ਕਮਰਾ ਰੋੜ ਕੇ ਲੈ ਗਿਆ। ਵੇਖ ਲੋ ਗਾਡਰ ਰੋੜਿਆ, ਪਰਲੇ ਬੰਨੇ ਗਾਡਰ ਗਏ। ਆ ਦਰਖਤ ਪਤਾ ਨਹੀਂ ਇਹ ਕਿੱਥੋਂ ਆਇਆ, ਰੋੜ ਕੇ ਪਤਾ ਨਹੀਂ ਕਿੱਥੋਂ ਆਇਆ, ਇੱਥੇ ਆ ਕੇ ਅੜ ਗਿਆ ਵਾ। ਤੇ ਬੜਾ ਨੁਕਸਾਨ ਹੋਇਆ। ਵੇਖੋ ਮੇਰੀ ਛੱਤ ਟੁੱਟੀ, ਸਾਰਾ ਕਮਰਾ ਟੁੱਟਾ, ਸਾਰਾ ਕਮਰਾ ਮੇਰਾ ਟੁੱਟਾ ਪਿਆ, ਦੇਖ ਸਕਦੇ ਜੇ। ਬਾਕੀ ਹੋਰ ਵੇਖੋ ਬੜਾ ਜ਼ਿਆਦਾ ਦੁੱਖ ਆਉਂਦਾ ਵੀ ਗਰੀਬਾਂ ਘਰਾਂ 'ਚ ਬਣਦਾ ਨਹੀਂ। ਮੈਂ ਉਦੋਂ ਦੀ ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਐਡੀ ਟੈਨਸ਼ਨ ਲੈਣੀ ਵੀ ਮੈਂ ਕੀ ਕਰੂੰਗੀ। ਮੈਂ ਛੱਤ ਥੱਲੇ, ਇਹ ਬੇਟਾ ਵਾ, ਇਹਦਾ ਘਰ ਵੱਖਰਾ, ਮੇਰੀ ਨਹੀਂ ਬੇਟਾ ਨਹੀਂ ਮੇਰੀ ਬਣਦੀ, ਨਸ਼ੇ ਪੱਤੇ ਕਰਦਾ, ਦਾਰੂ ਪੀਂਦਾ ਵਾ। ਮੈਨੂੰ ਰੋਟੀ ਟੁੱਕ ਨਾ ਪਤਾ। ਜੇ 10 ਕਿੱਲੇ ਵਾਲੇ ਉਹ ਨਹੀਂ ਆਪਣੇ ਬਾਵਾਂ ਦੇ ਤੇ ਮੈਨੂੰ ਦਿਹਾੜੀ ਵਾਲੇ ਕਿੱਥੋਂ ਰੋਟੀ ਦੇਣੀ? ਹਾਲਾਤ ਨਾਜ਼ੁਕ ਆ ਕੁੱਲ ਮਿਲਾ ਕੇ, ਬਹੁਤ ਜ਼ਿਆਦਾ ਨਾਜ਼ੁਕ, ਬਹੁਤ ਜ਼ਿਆਦਾ ਦੁਖੀ। ਆ ਵੇਖੋ ਹਾਲਤਾਂ, ਆ ਵੇਖੋ ਡਰਾਮਾ ਲਾ, ਵੇਖੋ ਕੀ ਘਰ ਦੇ ਵਿੱਚ ਕਿਤੇ ਇੱਥੇ ਖਲੋਣ ਨੂੰ ਜੀ ਨਹੀਂ ਕਰਦਾ। ਜਿਹੜੇ ਆਪਾਂ ਇਹ ਵਿੱਚ ਅਸੀਂ ਗੁਜ਼ਾਰਾ ਕਰ ਰਹੇ ਬੋਹ ਦੇ ਵਿੱਚ ਹੀ ਆਪਣੇ ਕਿੱਥੇ ਜਾਈਏ? ਜੇ ਰਿਸ਼ਤੇਦਾਰ ਕੋਲ ਜਾਵਾਂਗੇ ਮਹਿੰਗਾਈ ਦੇ ਤੌਰ ਤੇ ਕਿੰਨੇ ਸਾਨੂੰ ਰੱਖ ਰੱਖੂ? 2 ਦਿਨ ਰੱਖੂ, ਸਾਨੂੰ ਕੋਈ 1 ਦਿਨ ਰੱਖੂ, ਕਿੰਨੇ ਦਿਨ ਕੋਈ ਰੱਖੂ? ਮਹਿੰਗਾਈ ਤੌਰ ਤੇ ਕੌਣ ਰੱਖਦਾ? ਕਿਸੇ ਨੂੰ ਪੁੱਤ ਕੀ ਕਰਦਾ ਹੈ ਤੁਹਾਡਾ? ਦਿਹਾੜੀ ਦੁੱਪਾ ਕਰਦਾ ਉਹ ਵਿਚਾਰਾ, ਦਿਹਾੜੀ ਵਾ ਤੇ ਦਿਹਾੜੀ ਲੱਭ ਗਈ ਕਰ ਲਈ, ਹੋਰ ਕੁਛ ਨਹੀਂ ਕਰਦਾ ਵਿਚਾਰਾ। ਇਹ ਜਿਹੜਾ ਘਰ ਤਿਆਰ ਕੀਤਾ ਸੀ ਕਮਰਾ ਤਾਂ ਇਹ ਟਹਿ ਚੁੱਕਾ ਹੈ ਜੀ? ਹਾਂ, ਵੱਖਰੀ ਆਪਣੇ ਬੇਟੇ ਨਾਲ ਵੱਖਰਾ ਮੇਰਾ ਕਮਰਾ। ਵੇਖੋ ਆ ਗਾਡਰ 2 ਆ, ਇੱਕ ਰੋੜ ਕੇ ਪਰਲੇ ਬੰਨੇ ਗਿਆ, ਇੱਟਾਂ ਵੀ ਉਹ ਵਾਲਾ ਦੜਾ ਪਰਲੇ ਬੰਨੇ ਲਗਾਇਆ, ਰੋੜ ਆ ਜਾਂਦਾ। ਆ ਵੇਖੋ ਨਾਲੀ ਵੈ ਗਈ ਘਰ ਦੇ ਵਿੱਚ, ਆ ਵੇਖੋ ਰੋੜ ਪਿਆ ਇੱਧਰ, ਆ ਪਾਣੀ ਦਾ ਆ ਵੇਖੋ ਐਨ ਵਜਾਂਦਾ ਹੈ ਰੋੜ, ਛੋਟ ਐਨ ਜਾਂਦੀ ਹੈ। ਤੇ ਉਸ ਵੇਲੇ ਤੁਸੀਂ ਫਿਰ ਕਿੱਥੇ ਜਾਣਾ ਪਿਆ ਬੇਟਾ ਤੁਹਾਨੂੰ? ਜਦੋਂ ਇਹ ਪਾਣੀ 6 ਵਜੇ ਸਵੇਰ ਨੂੰ ਆਇਆ, ਅੱਗੇ ਹੁੰਦਾ ਸੀ ਉੱਥੇ ਪਿੱਛੇ ਮੁੜ ਜਾਣਾ, ਸਾਨੂੰ ਇੰਨਾ ਪਤਾ ਨਹੀਂ ਵੀ ਸਾਡੇ ਨਾਲ ਇਹ ਪਾਣਾ ਵਰਤ ਜਾਣਾ। 6 ਵਜੇ ਜਦੋਂ ਪਾਣੀ ਆ ਬੰਨ੍ਹ ਟੁੱਟ ਗਿਆ ਤੇ ਇਦਾਂ ਮੈਂ ਨਾ, ਮੇਰਾ ਬੱਚਾ ਇਹੋ ਜਾਂਦਾ ਵਾ, ਮਾਤਾ ਫਾੜੋ ਬੱਚੇ ਤੇ ਚੱਲ ਜੀਏ ਤੇ ਜਾਨਾ ਬਚਾਉਣ ਵਾਲੀ ਗੱਲ। ਜੇ ਭੱਜ ਗਏ ਆ, ਉਹ ਚਬਾਰੇ ਨੇ ਪਿੰਡ ਦੇ ਵਿੱਚ ਚਬਾਰੇ ਨੇ ਜਾ ਚੜੇ। ਬੇਟਾ ਅਸੀਂ ਆਪਣੀਆਂ ਜਾਨਾਂ ਹੀ ਬਚਾਈਆਂ, ਕੁਝ ਨਹੀਂ ਕਿਤੇ ਇੰਨੀ ਚੀਜ਼ ਪੈਰਾਂ ਦੀ ਚੱਬਲ ਤੱਕ ਨਹੀਂ। ਆ ਵੇਖ ਗੁੱਡੀ ਚੱਪਲਾਂ ਲੈ ਕੇ ਆਈ ਉਹ ਵੰਡਣ ਡੇ। ਐਡਾ ਮਾੜਾ ਹਾਲਾਤ ਹੋ ਗਿਆ ਸਾਡਾ ਬੇਟਾ। ਸਾਨੂੰ ਮੈਂ ਨਹੀਂ ਵੀ ਮੈਨੂੰ ਛਾਤੀ ਚਾਹੀਦੀ, ਭਾਵੇਂ ਮੈਨੂੰ ਕੋਈ ਟੀਨਾ ਹੀ ਪਾ ਦੇਵੇ, ਬਸ ਛਾਤੀ ਚਾਹੀਦੀ ਹੈ। ਇਹ ਉਹਨਾਂ ਲੋਕਾਂ ਦੇ ਹਾਲਾਤ ਆ ਤਾਂ ਖਾਸ ਤੌਰ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਔਰ ਭਵਿੱਖ ਦੇ ਵਿੱਚ ਅੱਗੇ ਵੀ ਕੋਸ਼ਿਸ਼ ਹੈ ਕਿ ਜਿਹੜੇ ਗਰਾਊਂਡ ਦੇ ਹਾਲਾਤ ਆ ਉਹ ਤੁਹਾਡੇ ਨਾਲ ਸਾਂਝੇ ਕਰ ਸਕੀਏ। ਤੇ ਨਾਲ ਹੀ ਇਹ ਵੀ ਇੱਕ ਵੱਡੀ ਚੁਣੌਤੀ ਹੈ ਕਿ ਜਿਸ ਜਗ੍ਹਾ ਤੇ ਪਾਣੀ ਕੁਝ ਦਿਨ ਵਾਸਤੇ ਖੜ ਜਾਂਦਾ ਹੈ ਉੱਥੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣ ਦਾ ਖਦਸ਼ਾ ਪੈਦਾ ਹੋ ਜਾਂਦਾ। ਤਾਂ ਹਾਲ ਦੇ ਵਿੱਚ ਇਹ ਪਾਣੀ ਖੜਿਆ ਹੋਇਆ ਹੈ ਕਿਉਂਕਿ ਰਾਵੀ ਦੇ ਵਿੱਚ ਬਹੁਤਾਂਤ ਪਾਣੀ ਦਾ ਵਾਧਾ ਹੋਣ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ, ਪਿੰਡਾਂ ਦੇ, ਖੇਤਾਂ ਦੇ, ਘਰਾਂ ਦੇ ਵਿੱਚ ਆ ਕੇ ਪਾਣੀ ਖੜਿਆ ਹੈ। ਤਾਂ ਇਸੇ ਦੇ ਨਾਲ ਬਿਮਾਰੀਆਂ ਦੇ ਵਿੱਚ ਵੀ ਹੋਰ ਵਧੇਰੇ ਵਾਧਾ ਹੋਵੇਗਾ। ਪਰ ਇਸੇ ਚੀਜ਼ ਤੋਂ ਨਿਜਾਤ ਪਾਉਣ ਵਾਸਤੇ ਵੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੋਈ ਚਾਰਾਜੋਈ ਕੀਤੀ ਜਾ ਸਕਦੀ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।